ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਅਨਿਲ ਕੋਟ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी प्रोग्राम सच्चो सच विच बहुत शुक्रिया जी डॉक्टर साहब। आज 5 जून 2023 23 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੂੰ। ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ JS ਗਰੇਵਾਲ ਜੀ ਵੱਲੋਂ। ਸੋ ਇਹਨਾਂ ਨੇ ਸਿਡਨੀ ਆਸਟ੍ਰੇਲੀਆ ਵਿਖੇ ਖਾਲਸਾ ਰੈਫਰੈਂਡਮ ਲਈ ਵਧਾਈ ਦਿੱਤੀ ਹੈ ਕਿ ਦੇਖੋ ਭਾਰਤ ਸਰਕਾਰ ਨੇ ਪੂਰਾ ਜ਼ੋਰ ਲਾਇਆ ਕਿ ਇਹ ਜਿਹੜਾ ਇਵੈਂਟ ਹੈ ਸਿਰੇ ਨਾ ਚੜ ਸਕੇ ਪਰ ਸਿੱਖ ਕੌਮ ਨੇ 40,000 ਵੋਟਾਂ ਪਾ ਕੇ ਹੁਕੂਮਤ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ਔਰ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਦਾ ਜਿਹੜਾ ਦੋਗਲਾ ਚਿਹਰਾ ਨੰਗਾ ਕਰਨਾ ਚਾਹੀਦਾ ਹੈ ਔਰ ਪਤਾ ਨਹੀਂ ਕਿਉਂ ਇਹ ਮੋਦੀ ਅਤੇ ਉਸ ਦੀ ਸਾਰੀ ਮੱਕਾਰ ਜੁੰਡਲੀ ਨੂੰ ਸਿਰ ਤੇ ਚੜਾ ਕੇ ਰੱਖਿਆ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਧਰਤੀ ਦੇ ਪੂਰਬ ਤੋਂ ਪੱਛਮ ਤੱਕ ਯਾਨੀ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਲੈ ਕੇ ਸਰੀ ਵੈਨਕੂਵਰ ਤੱਕ ਘੱਲੂਘਾਰਾ ਜੂਨ 84 ਦੀ 39ਵੀਂ ਦੁਖਤ ਯਾਦ ਖਾਲਸਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਮਨਾਈ ਗਈ ਹੈ ਔਰ ਸ਼ਹੀਦੀ ਦੀਵਾਨ ਪ੍ਰੋਟੈਸਟ ਮਾਰਚ ਫਰੀडम ਰੈਲੀਆਂ ਸੈਮੀਨਾਰਾਂ ਵਿਚਾਰ ਗੋਸ਼ਟੀਆਂ ਆਦਿ ਦਾ ਮਾਨੋ ਹੜ ਹੀ ਆ ਗਿਆ ਹੋਵੇ। ਸੋ ਇਹ ਜ਼ਾਹਿਰਾ ਸਬੂਤ ਹੈ ਕਿ 35 ਮਿਲੀਅਨ ਸਿੱਖ ਕੌਮੀ ਘਰ ਖਾਲਿਸਤਾਨ ਬਣਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਔਰ ਇਸ ਵਰੇ ਇਸ ਤਰ੍ਹਾਂ ਜਾਪਿਆ ਜਿਵੇਂ ਖਾਲਿਸਤਾਨ ਦਰਵਾਜ਼ੇ ਤੇ ਜਿਹੜਾ ਦਸਤਕ ਦੇ ਰਿਹਾ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਘੱਲੂਘਾਰਾ ਹਫਤੇ ਦੇ ਦਿਨ ਚੱਲ ਰਹੇ ਨੇ ਜੀ। ਅਸੀਂ ਲਾਸਟ ਪ੍ਰੋਗਰਾਮ ਥਰਸਡੇ ਯਾਨੀ ਕਿ ਵੀਰਵਾਰ ਕੀਤਾ ਸੀ ਜੀ ਤੇ ਅਸੀਂ ਵਿਊਅਰਸ ਨੂੰ ਦੱਸਿਆ ਵੀ ਸੀ ਕਿ 2014 ਤੋਂ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਨਾਰਥ ਕੈਲੀਫੋਰਨੀਆ ਦੀਆਂ ਗੁਰਦੁਆਰਾ ਕਮੇਟੀਆਂ ਸਿੱਖ ਸੰਗਤਾਂ ਵੱਲੋਂ ਸ਼ਹੀਦੀ ਦਿਨ ਗੁਰੂ ਅਰਜਨ ਸਾਹਿਬ ਦਾ ਘੱਲੂਘਾਰਾ 84 ਦੀ ਯਾਦ ਔਰ ਇਹਨਾਂ ਸਭ ਚੋਂ ਜੋ ਸਾਡਾ ਅੱਜ ਦਾ ਮਿਸ਼ਨ ਹੈ ਜਾਂ ਅੱਜ ਦਾ ਨਿਸ਼ਾਨਾ ਹੈ ਖਾਲਿਸਤਾਨ ਫਰੀडम ਮਾਰਚ ਇਹ ਕੱਢਿਆ ਜਾਂਦਾ ਹੈ। ਕੋਵਿਡ ਦਾ ਇੱਕ ਵਰਾ ਇਹ ਨਹੀਂ ਸੀ ਨਿਕਲ ਸਕਿਆ ਔਰ ਇਹ ਬੇਸ਼ੱਕ ਸੰਡੇ ਇਹ ਮਾਰਚ ਸੀ ਲੇਕਿਨ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਅੱਜ ਕੱਲ੍ਹ ਫਲਾਈਟਸ ਵੀ ਕੋਈ ਬਹੁਤ ਇਤਬਾਰਯੋਗ ਨਹੀਂ ਰਹੀਆਂ ਕਿ ਬਿਫੋਰ ਟਾਈਮ ਅਸੀਂ ਪਹੁੰਚੀਏ ਔਰ ਕਿਉਂਕਿ ਮੰਡੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰੋਗਰਾਮ ਜੇ ਫਰਾਈਡੇ ਮਿਸ ਵੀ ਹੋਇਆ ਤੇ ਮੰਡੇ ਨਾ ਹੋਏ ਤੇ ਅਸੀਂ ਉਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਤੋਂ ਬਾਅਦ ਜਿਸ ਨੂੰ ਸਾਡੇ ਵਿਊਅਰਸ ਨੇ ਬੀਤੇ ਕੱਲ ਸੈਨ ਫਰਾਂਸਿਸਕੋ ਦੇ ਉਹ ਸਾਰੇ ਮਾਰਚ ਨੂੰ ਲਾਈਵ ਦੇਖਿਆ ਅੱਜ ਫਿਰ ਆਪਣੇ ਵਿਊਅਰਸ ਦੀ ਕਚਹਿਰੀ ਵਿੱਚ ਹਾਜ਼ਰ ਹੈ ਉਸ ਬਾਰੇ ਵੇਰਵੇ ਨਾਲ ਗੱਲ ਵੀ ਕਰਾਂਗੇ। ਲੇਕਿਨ ਇਹ ਕਿਉਂਕਿ 1 ਜੂਨ ਤੋਂ ਹੀ ਜਿਹੜੀ ਮਾਨਸਿਕਤਾ ਜਿਹੜੀ ਸਾਡੀ ਕੁੱਲ ਦੁਨੀਆ 'ਚ ਬੈਠੀ ਸਿੱਖ ਕੌਮ ਦੇ ਅੰਦਰ ਜੋ 39 ਵਰੇ ਪਹਿਲਾਂ ਦਾ ਵਰਤਾਰਾ ਘੱਲੂਘਾਰੇ ਦਾ ਉਹ ਸਾਰੇ ਦੀ ਯਾਦ ਚੱਲ ਰਹੀ ਹੁੰਦੀ ਹੈ ਉਸ ਦੀ ਕੰਟੀਨਿਊਟੀ ਹੈ। ਰਾਦਰ ਅੱਜ ਤਾਂ 5 ਜੂਨ ਦਾ ਦਿਨ ਉਹ
ਜਿਹੜਾ ਦਿਨ ਹੈ, ਜਿਸ ਦਿਨ ਜਿਹੜਾ 3 ਜੂਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੋਂ ਜਿਹੜਾ ਫੁੱਲ ਸਕੇਲ ਅਟੈਕ ਸ਼ੁਰੂ ਹੋਇਆ, ਉਸ ਦਾ ਤੀਸਰਾ ਦਿਨ, ਔਰ ਅੱਜ 5 ਔਰ 6 ਜੂਨ ਦੀ ਰਾਤ ਜੀ ਜਿਹੜੀ ਅਲਟੀਮੇਟਲੀ ਹਿਸਟੋਰੀਅਨਸ ਨੇ ਔਰ ਖਾਸ ਤੌਰ ਤੇ ਉਸ ਵੇਲੇ BBC ਦੇ ਬਿਊਰੋ ਚੀਫ ਦਿੱਲੀ ਬੇਸਡ ਮਾਰਕ ਟਲੀ ਨੇ, ਜਿਹਨੇ ਬਾਅਦ ਚ ਸਤੀਸ਼ ਜੈਕਬ ਦੇ ਨਾਲ ਮਿਲ ਕੇ ਕਿਤਾਬ ਵੀ ਲਿਖੀ ਜੂਨ 84 ਦੇ ਘੱਲੂਘਾਰੇ ਤੇ, ਔਰ ਉਸ ਦਾ ਨਾਂ ਹੀ ਜਿਹੜਾ ਉਸਨੇ ਰੱਖਿਆ ਕਿ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ। ਬੇਸ਼ੱਕ ਉਹਦੇ ਲਈ ਉਹ ਗਾਂਧੀ ਦੀ ਲਾਸਟ ਬੈਟਲ ਸੀ, ਪਰ ਅਲਟੀਮੇਟਲੀ ਇਹ ਜੋ ਜੂਨ 5 ਔਰ ਜੂਨ 6 ਦੀ ਰਾਤ ਨੂੰ ਵਾਪਰਦਾ ਹੈ, ਇਹ ਸਾਡੇ ਹਲਕਿਆਂ ਦੇ ਵਿੱਚ, ਔਰ ਜਿਸ ਦੇ ਉੱਤੇ ਇੱਕ ਬੜੀ ਕਾਰਾਮਦ ਫਿਲਮ ਬੈਟਲ ਆਫ ਅੰਮ੍ਰਿਤਸਰ ਦੇ ਥੱਲੇ ਜਿਸ ਦੇ ਵਿੱਚ ਆਈ ਵਿਟਨੈਸਿਸ ਅਕਾਊਂਟ ਨੇ ਇਸ ਵੇਲੇ ਦੁਨੀਆ ਦੇ ਵਿੱਚ, ਖਾਸ ਤੌਰ ਤੇ ਸਾਡੀ ਅਗਲੀ ਪੀੜ੍ਹੀ ਨੂੰ ਜਿਨ੍ਹਾਂ ਨੂੰ ਇਹ ਪਤਾ ਨਹੀਂ ਸੀ ਕੀ ਵਾਪਰਿਆ, ਉਹ ਆਪਣਾ ਪ੍ਰਭਾਵ ਦੇ ਰਹੀ ਹੈ। ਪਰਥ ਆਸਟ੍ਰੇਲੀਆ ਦੇ ਵਿੱਚ ਇਸ ਨੂੰ ਐਗਜ਼ੀਬਿਟ ਵੀ ਕੀਤਾ ਗਿਆ। ਇੱਥੇ ਵੀ ਪਹਿਲਾਂ ਅਮਰੀਕਾ ਕੈਨੇਡਾ ਦੇ ਬਹੁਤ ਸਾਰੇ ਗੁਰਦੁਆਰਿਆਂ 'ਚ ਵੀ ਬੈਟਲ ਆਫ ਅੰਮ੍ਰਿਤਸਰ ਜਿਹੜੀ ਹੈ ਉਹ ਕਾਫੀ ਉਸਨੇ ਆਪਣਾ ਪ੍ਰਭਾਵ ਛੱਡਿਆ ਯੰਗਰ ਜਨਰੇਸ਼ਨ ਦੇ ਉੱਤੇ। ਸੋ ਇਸ ਦੀ ਗੱਲ ਵੀ ਅਸੀਂ ਕਰਾਂਗੇ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਵੀ ਖਾਲਿਸਤਾਨ ਰੋਰ ਆਲ ਓਵਰ ਦਾ ਗਲੋਬ, ਕਿ ਜਿੱਥੋਂ ਸੂਰਜ ਚੜ੍ਹਦਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ, ਉਸ ਤੋਂ ਅਸੀਂ ਜੇ ਗੱਲ ਸ਼ੁਰੂ ਕਰੀਏ ਤੇ ਜਿੱਥੇ ਸੂਰਜ ਡੁੱਬਦਾ ਹੈ, ਕੋਈ ਦੁਨੀਆ ਦਾ ਐਸਾ ਖਿੱਤਾ ਨਹੀਂ ਹੈ, ਕੋਈ ਐਸਾ ਮੁਲਕ ਨਹੀਂ ਹੈ, ਜੇ ਅਸੀਂ ਸਿਲਸਿਲੇਵਾਰ ਕਾਊਂਟਡਾਊਨ ਕਰੀਏ ਤੇ ਲਗਭਗ ਇਸ ਵੇਲੇ 150 ਮੁਲਕਾਂ ਦੇ ਵਿੱਚ ਸਿੱਖ ਵਸਦੇ ਨੇ। ਆਲਰੇਡੀ 39 ਸਾਲਾਂ 'ਚ ਇਹ ਘੱਲੂਘਾਰੇ ਦਾ ਹਫ਼ਤਾ ਇੱਕ ਸਾਡੇ ਸਾਲਾਨਾ ਕੈਲੰਡਰ ਦਾ ਨਾ ਸਿਰਫ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ, ਪਰ ਇਸ ਨਾਲ ਜੁੜੀਆਂ ਹੋਈਆਂ ਦੁਖਦ ਯਾਦਾਂ ਵੀ, ਇਸ ਚੋਂ ਨਿਕਲਦਾ ਰੋਹ ਵੀ, ਔਰ ਇਸ ਚੋਂ ਫਿਰ ਕੌਮੀ ਨਿਸ਼ਾਨਾ ਵੀ, ਜਿੰਨਾ ਇਸ ਵਾਰ 39ਵੀਂ ਇਸ ਵਰ੍ਹੇਗੰਢ ਦੇ ਮੌਕੇ ਦੁਖਦ ਯਾਦ ਦੇ ਮੌਕੇ ਸਾਹਮਣੇ ਆਇਆ, ਮੈਂ ਸਮਝਦਾ ਵੀ ਇਹ ਕਲਾਈਮੈਕਸ ਵੱਲ ਜਾ ਰਿਹਾ। ਜੂਨ 84 ਤੋਂ ਇੱਕਦਮ ਬਾਅਦ ਇੱਕ ਐਮੋਸ਼ਨਲ ਫੇਜ਼ ਸੀ, ਫਿਰ ਇੱਕ ਜ਼ੁਲਮ ਦਾ ਫੇਜ਼ ਚੱਲਿਆ, ਕੁਛ ਆਵਾਜ਼ਾਂ ਜ਼ੁਲਮ ਦੇ ਨਾਲ ਮਿਟਾ ਦਿੱਤੀਆਂ ਗਈਆਂ, ਕੁਛ ਜਿਹੜੀਆਂ ਨੇ ਦਬਾ ਦਿੱਤੀਆਂ ਗਈਆਂ, ਲੇਕਿਨ ਇਹ ਦੀਵਾ ਬਲਦਾ ਰਿਹਾ, ਔਰ ਇਹ ਜਿਹੜਾ ਬਲਦਾ ਦੀਵਾ ਅੱਜ ਇੱਕ ਨਹੀਂ, ਥਾਂ ਥਾਂ ਇਸ ਨੇ, ਜਿਵੇਂ ਸਰ ਜਸਵੰਤ ਸਿੰਘ ਖਾਲੜਾ ਨੇ ਕਦੇ ਕਿਹਾ ਸੀ ਕਿ ਜਦੋਂ ਜ਼ੁਲਮਾਂ ਦੀ ਕਾਲੀ ਬੋਲੀ ਰਾਤ ਦੇ ਵਿੱਚ ਭਾਵੇਂ ਕਿਸੇ ਇੱਕ ਝੁੱਗੀ ਦੇ ਵਿੱਚ ਇੱਕ ਮਾਤਾ ਉਹ ਇੱਕ ਦੀਵਾ ਜਗਾਉਂਦੀ ਹੈ, ਬੇਸ਼ੱਕ ਹਨੇਰਾ ਬਹੁਤ ਘੁੱਪ ਹੁੰਦਾ ਹੈ, ਪਸਰਿਆ ਹੁੰਦਾ ਹੈ, ਪਰ ਉਹ ਹਨੇਰੇ ਨੂੰ ਚੈਲੰਜ ਹੁੰਦਾ ਹੈ ਕਿ ਅਸੀਂ ਹਾਰ ਨਹੀਂ ਮੰਨਣੀ। ਔਰ ਜਿਨ੍ਹਾਂ ਸਾਡੇ ਯੋਧਿਆਂ ਨੇ ਇਸ ਪਹਿਲੇ ਹਫ਼ਤੇ ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ, ਉਹਨਾਂ ਦਾ ਮੁਕਾਮ ਤਾਂ ਗੁਰੂ ਚਰਨ ਵੀ ਨੇ ਔਰ ਸਾਡੇ ਇਤਿਹਾਸ ਦੇ ਖਾਲਸਾ ਜੀ ਦੇ ਚਮਕਦੇ ਸਿਤਾਰੇ ਨੇ। ਪਰ ਇਹਨਾਂ 39 ਵਰ੍ਹਿਆਂ 'ਚ ਜਿਨ੍ਹਾਂ ਨੇ ਬਰਾਬਰ ਇਸ ਦੇ ਵਿੱਚ ਇਸ ਖਾਲਿਸਤਾਨ ਦੇ ਦੀਵੇ ਨੂੰ, ਖਾਲਸੇ ਦੀ ਅਣਖ ਦੇ ਦੀਵੇ ਨੂੰ ਟਿਮਟਿਮਾਂਦਾ ਰੱਖਣ ਦੇ ਲਈ ਆਪਣੀ ਰੱਤ ਪਾਈ, ਆਪਣੀ ਹੱਡੀਆਂ ਦੀ ਮਿੱਝ ਪਾਈ, ਆਪਣੀਆਂ ਜ਼ਿੰਦਗੀਆਂ ਇਸ ਦੇ ਹਵਾਲੇ ਕੀਤੀਆਂ। ਅੱਜ ਵੀ ਜਿਹੜੇ 30-35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਔਰ ਇਹ ਆਵਾਜ਼ ਅੱਜ ਜਿੰਨੀ ਮੁਖਰ ਹੋ ਕੇ, ਜਿੰਨੀ ਬੁਲੰਦ ਹੋ ਕੇ ਕੁੱਲ ਦੁਨੀਆ ਦੀਆਂ ਸਕਾਈਜ਼ ਦੇ ਵਿੱਚ ਸੁਣੀ ਜਾ ਰਹੀ ਹੈ, ਇਹ ਘੱਟੋ ਘੱਟ ਇਹਨਾਂ 4 ਦਹਾਕਿਆਂ ਤੋਂ ਹੀ ਇੱਕ ਐਕਟਿਵਿਸਟ ਹੋਣ ਦੇ ਨਾਤੇ ਜੋ ਮੈਂ ਹੁਣ ਮਹਿਸੂਸ ਕਰਦਾ, ਇਹ ਈਵਨ 80ਵਿਆਂ ਦੇ ਦਹਾਕੇ 'ਚ ਵੀ ਤੁਹਾਨੂੰ ਉਦੋਂ ਵੀ ਇੱਕ ਖੌਫ ਵੀ ਸੀ, ਇੱਕ ਰੋਹ ਵੀ ਸੀ, ਵੈਰਾਗ ਵੀ ਸੀ, ਪਰ ਖਾਲਿਸਤਾਨ ਪ੍ਰਤੀ ਇੱਕ ਅਸਪਸ਼ਟਤਾ ਵੀ ਸੀ, ਇੱਕ ਰੋਚ ਨਾਰਾ ਜ਼ਰੂਰ ਵੱਜਦਾ ਸੀ। ਲੇਕਿਨ ਅੱਜ ਜਿਵੇਂ ਇਸ ਕਨਸੈਪਟ ਨੇ ਕਨਸੈਪਚੁਅਲਾਈਜ਼ ਹੋਇਆ, ਜਿਸ ਨੂੰ ਤੁਹਾਨੂੰ ਟੈਂਜੀਬਿਲਿਟੀ ਲੱਗਦੀ ਹੈ ਕਿ ਤੁਹਾਡੇ ਸਾਹਮਣੇ, ਜਿਵੇਂ ਤੁਸੀਂ ਕਿਹਾ ਕਿ ਵੀ ਦਰਵਾਜ਼ੇ ਤੇ ਦਸਤਕ ਦੇ ਰਿਹਾ, ਪਰ ਇਸ ਦਾ ਹੋਰ ਗੱਲ ਕਰਨ ਤੋਂ ਪਹਿਲਾਂ ਕਿ ਕਿੱਥੇ ਕਿੱਥੇ ਕੀ ਹੋਇਆ, ਅਸੀਂ ਸਰ JS ਗਰੇਵਾਲ ਜਿਹੜੇ ਕੈਲਗਰੀ ਤੋਂ ਨੇ, TV 84 ਦੇ ਖੈਰ ਖੁਆਹ ਨੇ, ਬਹੁਤ ਪਿਆਰੇ ਗੁਰਸਿੱਖ ਵੀਰ ਨੇ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ, ਕਿਉਂਕਿ ਇੱਕ ਪਾਸੇ ਜਿੱਥੇ ਅਸੀਂ 39ਵੀਂ ਵਰ੍ਹੇਗੰਢ ਵੱਲ ਇਸ ਦੁਖਦ ਘੱਲੂਘਾਰੇ ਦੀ ਵੱਧ ਰਹੇ ਸੀ, ਉੱਥੇ ਦੁਨੀਆ ਭਰ ਦੇ ਸਿੱਖਾਂ ਦੀਆਂ ਔਰ ਖਾਸ ਤੌਰ ਤੇ ਜਿਹੜੇ ਭਾਰਤੀ ਹਕੂਮਤ ਦੇ ਹੱਥਕੰਡਿਆਂ ਤੋਂ ਵਾਕਿਫ ਨੇ,
ਜਿੰਨਾ ਪ੍ਰੈਸ਼ਰ ਉਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਦੇ ਉੱਤੇ ਬਿਲਡ ਕੀਤਾ ਹੋਇਆ ਸੀ, ਜਿੰਨੀ ਨੈਗੇਟਿਵਿਟੀ ਮੀਡੀਆ ਦੇ ਵਿੱਚ ਕੀਤੀ ਹੋਈ ਸੀ, ਤੇ ਸਭ ਦੀਆਂ ਨਜ਼ਰਾਂ ਸਿਡਨੀ ਵੱਲ ਲੱਗੀਆਂ ਹੋਈਆਂ ਸੀ, ਆਸਟ੍ਰੇਲੀਆ ਵੱਲ, ਜਿੱਥੇ ਕਿ ਜਨਰਲ ਸੁਬੇਗ ਸਿੰਘ ਦੇ ਨਾਂ ਦੇ ਉੱਤੇ ਸਿੱਖਸ ਫਾਰ ਜਸਟਿਸ ਨੇ ਖਾਲਿਸਤਾਨ ਰੈਫਰੈਂਡਮ ਦਾ ਸੈਂਟਰ ਕਾਇਮ ਕੀਤਾ ਸੀ, ਜਿੱਥੇ ਕਿ 4 ਜੂਨ ਨੂੰ ਵੋਟਾਂ ਪੈਣੀਆਂ ਸੀ। ਔਰ ਕਿਵੇਂ 3 ਵਾਰ ਭਾਰਤੀ ਹਕੂਮਤ ਨੇ ਆਪਣੇ ਲੋਕਲ ਜਿਹੜੇ ਉਹਨਾਂ ਦੇ ਬੱਚੇ ਜਮੂਰੇ ਨੇ ਉਹਨਾਂ ਤੋਂ ਸ਼ਿਕਾਇਤਾਂ ਕਰਵਾ, ਡਿਪਲੋਮੈਟਿਕ ਪ੍ਰੈਸ਼ਰ ਪਵਾ, ਉਹਨਾਂ ਨੂੰ ਕੈਂਸਲ ਕਰਵਾਉਂਦੇ ਰਹੇ। ਫਾਈਨਲੀ ਬੇਸ਼ੱਕ ਇੱਕ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਹੀ ਇਹ ਜਿਹੜਾ ਰੈਫਰੈਂਡਮ ਹੋਇਆ, ਤੇ ਜਿਵੇਂ ਜਿਸ ਕਾਮਯਾਬੀ ਦੇ ਨਾਲ, ਪਹਿਲਾਂ ਤਾਂ ਰੈਫਰੈਂਡਮ ਹੋਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਹੈ। ਫਿਰ ਜਿੰਨਾ, ਕਿਉਂਕਿ 24 ਘੰਟੇ ਦਾ ਪ੍ਰੋਪਰ ਨੋਟਿਸ ਵੀ ਨਹੀਂ ਸੀ ਸਿੱਖ ਸੰਗਤਾਂ ਤੱਕ, ਕਿਉਂਕਿ ਹਰ ਸੈਂਟਰ ਕੈਂਸਲ ਹੋ ਰਿਹਾ ਸੀ। ਈਵਨ ਹਾਲਾਂਕਿ ਮੈਂ ਟਰੈਵਲ ਕਰ ਰਿਹਾ ਸੀ, ਮੈਨੂੰ ਵੀ ਲਾਸਟ ਡੇ ਤੱਕ ਪਤਾ ਨਹੀਂ ਸੀ ਕਿ VOTING ਸੈਂਟਰ ਕਿੱਥੇ ਹੈ। ਅਸੀਂ ਲਾਸਟ ਥਰਸਡੇ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ। ਲੇਕਿਨ ਫਿਰ ਜਿਸ ਜ਼ੋਰ ਦੇ ਨਾਲ ਵੋਟਾਂ ਪਈਆਂ, ਜਿਸ ਨੰਬਰ ਦੇ ਨਾਲ ਪਈਆਂ, ਔਰ ਇਹ ਜੇ ਤੁਸੀਂ ਮੀਡੀਆ ਰਿਪੋਰਟਸ ਦੇਖੋ, ਫਿਗਰਸ 30 ਤੋਂ 40 ਹਜ਼ਾਰ ਤੱਕ ਜਾਂਦੀਆਂ ਨੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਹੈ। ਅਸੀਂ ਇਸ ਦੇ ਉੱਤੇ ਈਵਨ ਆਸਟ੍ਰੇਲੀਆ ਦੀਆਂ ਬਾਕੀ ਥਾਵਾਂ ਤੇ ਵੀ ਜਿੱਥੇ ਐਕਟੀਵਿਟੀਜ਼ ਹੋਈਆਂ, ਪਰ ਇਹ ਸਿਡਨੀ ਵੱਲ ਦੁਨੀਆ ਭਰ ਦਾ ਜਿਹੜਾ ਸਿੱਖ ਹੈ ਉਹ ਦੇਖ ਰਿਹਾ ਸੀ। ਔਰ ਇਹੀ ਕਾਰਨ ਹੈ ਕਿ ਇਸ ਸੈਨ ਫਰਾਂਸਿਸਕੋ ਦੀ ਆਪਣੀ ਰੈਲੀ ਵੇਲੇ ਵੀ ਉਦੋਂ ਤੱਕ ਮੇਰੇ ਕੋਲ ਡੀਟੇਲ ਆ ਗਈ ਸੀ ਕਿ ਕਿਵੇਂ ਜਿਹੜੀ ਹੈ ਕਿੰਨੀ ਵੱਡੀ ਕਾਮਯਾਬੀ ਹੋਈ ਹੈ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਸ ਨੂੰ ਮੈਂਸ਼ਨ ਕੀਤਾ। ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਜਿਹੜਾ ਹੈ ਇਸ ਵਿਕਟਰੀ ਨੂੰ, ਇਹ ਬਹੁਤ ਵੱਡੀ ਵਿਕਟਰੀ ਹੈ। ਔਰ ਅਸੀਂ ਗੱਲ ਕਰਾਂਗੇ ਇੱਕ ਸੈਗਮੈਂਟ ਇੰਡੀਪੈਂਡੈਂਟਲੀ ਅਸੀਂ ਇਸ ਦੇ ਉੱਤੇ ਕਰਾਂਗੇ। ਔਰ ਜਿਵੇਂ ਸਰ ਗਰੇਵਾਲ ਜੀ ਨੇ ਸਾਰੀ ਕੌਮ ਨੂੰ ਵੀ ਵਧਾਈ ਦਿੱਤੀ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਮਕਾਰ ਮੋਦੀ ਸਰਕਾਰ ਔਰ ਸਾਰਾ ਸਿਸਟਮ, ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਵੀ ਹੈ। ਲੇਕਿਨ ਇਸ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਗੈਰਤਮੰਦ, ਅਣਖਮੰਦ, ਅਣਖੀ ਸਿੱਖ ਕੌਮ ਭਾਰਤ ਸਰਕਾਰ ਨੂੰ ਬੀਟ ਕਰਨ ਦੀ ਪੈਰ ਤੇ ਡਿਪਲੋਮੈਟਿਕ ਵੀ ਬੀਟਿੰਗ ਹੋਈ, ਜਦੋਂ ਕਿ ਇਹਦੇ ਬਾਵਜੂਦ ਕਿ ਉਹ ਰੈਫਰੈਂਡਮ ਰੁਕਵਾਉਣਾ ਚਾਹੁੰਦੇ ਸੀ, ਨਾ ਉਹ UK 'ਚ ਰੁਕਵਾ ਸਕੇ, ਨਾ ਕੈਨੇਡਾ 'ਚ ਰੁਕਵਾ ਸਕੇ। ਸਰਕਾਰਾਂ ਤੇ ਦਬਾਅ ਪਾ ਕੇ ਗਵਰਨਮੈਂਟ ਉਸ ਨੂੰ ਇਲੀਗਲ ਐਲਾਨੇ, ਨਾ ਇਟਲੀ ਦੇ ਵਿੱਚ ਜਾਂ ਹੁਣ ਜਿਵੇਂ ਆਸਟ੍ਰੇਲੀਆ 'ਚ ਸੀ। ਫਿਰ ਉਹਨਾਂ ਨੇ ਸੇਫਟੀ, ਸਿਕਿਉਰਿਟੀ, ਵਾਇਲੈਂਸ ਔਰ ਇਹ ਸਾਰੇ ਬਹਾਨਿਆਂ ਦੇ ਨਾਲ ਪੁਲਿਸ ਔਰ ਸਿਕਿਉਰਿਟੀ ਦਸਤਿਆਂ ਨੂੰ ਜਾਂ ਜਿਹੜੀਆਂ ਪਰਮਿਸ਼ਨ ਦੇਣ ਵਾਲੀਆਂ ਏਜੰਸੀਜ਼ ਨੇ ਉਹਨਾਂ ਨੂੰ ਟੈਰਰਾਈਜ਼ ਕੀਤਾ 2-3 ਥਾਵਾਂ ਤੇ। ਜਿਵੇਂ ਇੱਕ ਸ਼ਹਿਰ ਦੀ ਕੌਂਸਲ ਦੌੜ ਗਈ, ਫਿਰ ਦੂਸਰਿਆਂ ਨਾਲ ਵੀ ਇਵੇਂ ਹੀ ਵਾਪਰਿਆ। ਹੁਣ ਤੀਸਰੇ ਤੇ ਵੀ ਜਿੱਥੇ ਇੱਕ ਵੱਡੇ ਸੈਂਟਰ, ਜਿੱਥੇ ਉਹਨਾਂ ਦੀਆਂ ਈਵਨ ਮੇਨ ਸਟ੍ਰੀਮ ਵੋਟਾਂ ਵੀ ਪੈਂਦੀਆਂ ਨੇ। ਲੇਕਿਨ ਸਿੱਖਾਂ ਨੇ ਦੱਸ ਦਿੱਤਾ ਹੈ ਕਿ ਭਾਈ ਤੁਸੀਂ ਬੇਗੈਰ ਤੋਂ 1000 ਸਾਲ ਜੁੱਤੀਆਂ ਖਾਂਦੇ ਰਹੇ ਹੋ, ਮੂੰਹ 'ਚ ਥੁਕਵਾਉਂਦੇ ਰਹੇ ਹੋ, ਤੇ ਤੁਸੀਂ ਸਾਨੂੰ ਜਿਹੜਾ ਹੈ ਉਹ ਸਿੱਖਾਂ ਨੂੰ ਚੈਲੰਜ ਕਰਕੇ ਸਾਡੀ ਗੈਰਤ ਨੂੰ, ਤੁਹਾਡੀ ਉਹ ਮਾਂ ਨੇ ਵੀ ਦੇਖ ਲਿਆ ਸੀ ਜਿਹਨੂੰ ਤੁਸੀਂ ਦੁਰਗਾ ਬਣਾਇਆ ਹੋਇਆ ਸੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ, ਔਰ ਉਹ ਤੁਹਾਡਾ ਫਿੱਟਿਆ ਹੋਇਆ ਵੈਦ ਹੈ। ਉਹ ਸਾਰਿਆਂ ਵੱਲ ਦੇਖਦੇ ਆ ਵੀ ਅਜੇ 39 ਸਾਲਾਂ 'ਚ ਤੁਹਾਨੂੰ ਅਕਲ ਨਹੀਂ ਆਈ ਜਾਂ ਤੁਹਾਡੀ ਹੋਸ਼ ਟਿਕਾਣੇ ਨਹੀਂ ਆਈ ਕਿ ਭਾਈ ਤੁਸੀਂ ਕਿਸ ਕੌਮ ਦੇ ਨਾਲ ਤੁਹਾਡਾ ਪਾਲਾ ਪਿਆ। ਔਰ ਬਿਲਕੁਲ ਠੀਕ ਗਰੇਵਾਲ ਸਾਹਿਬ ਨੇ ਕਿਹਾ ਕਿ ਭਾਈ ਇਹ ਦੁਨੀਆ ਭਰ ਦੇ ਵਿੱਚ ਸਾਡੇ ਲਈ ਸਮੁੱਚੀ ਸਿੱਖ ਕੌਮ ਵਧਾਈ ਦੀ ਹੱਕਦਾਰ ਹੈ। ਸਿੱਖਸ ਫਾਰ ਜਸਟਿਸ ਖਾਸ ਤੌਰ ਤੇ ਜਿਸ ਨੇ ਇਹ ਯੂਨੀਕ ਮਿਸ਼ਨ ਜਿਹੜਾ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ, ਔਰ ਜਿਵੇਂ ਆਰਗੇਨਾਈਜ਼ ਤਰੀਕੇ ਨਾਲ, ਜਿਵੇਂ ਉਹਨਾਂ ਦੀਆਂ ਡੈਡੀਕੇਟਿਡ ਟੀਮਸ ਹਰ ਮੁਲਕ ਦੇ ਵਿੱਚ ਜਾ ਕੇ ਕਿਵੇਂ ਉਸ ਮਾਹੌਲ ਨੂੰ ਤਿਆਰ ਕਰਦੀਆਂ ਨੇ। ਔਰ ਮੈਂ ਸਮਝਦਾ ਕਿ ਭਾਈ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਇਤਿਹਾਸਕ ਇਹ ਮੁਹਿੰਮ ਹੈ, ਔਰ ਹਰ ਇੱਕ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ। ਗੱਲ ਹੁਣ ਅਸੀਂ ਜਦੋਂ ਕੁੱਲ ਗਲੋਬ ਤੇ ਦੀ ਗੱਲ ਕਰਦੇ ਹਾਂ, ਈਸਟ ਟੂ ਵੈਸਟ ਖਾਲਿਸਤਾਨੀ ਰੋਰ, ਤੇ ਫਿਰ ਸਭ ਤੋਂ ਪਹਿਲਾਂ ਅਸੀਂ ਉਸ ਧਰਤੀ ਤੋਂ ਗੱਲ ਸ਼ੁਰੂ ਕਰੀਏ, ਅਕਾਲ ਤਖਤ ਸਾਹਿਬ, ਜਿਸ ਨੂੰ 39 ਵਰੇ ਪਹਿਲਾਂ ਖੰਡਰਾਤ ਬਣਾ ਦਿੱਤਾ ਗਿਆ ਸੀ। ਅੱਜ ਦੀ ਉਹ ਖੂਨੀ ਰਾਤ ਵੀ ਹੈ, ਉਹ ਫਖਰ ਵਾਲੀ ਰਾਤ ਵੀ ਹੈ, 5 ਤੇ 6 ਜੂਨ ਦੀ ਰਾਤ, ਜਦੋਂ ਇੱਕ ਪਾਸੇ ਕਈ ਦਿਨਾਂ ਦੇ ਭੁੱਖੇ ਪਿਆਸੇ, ਕਿਉਂਕਿ ਦਰਬਾਰ ਸਾਹਿਬ ਕੰਪਲੈਕਸ ਦੀ ਲਾਈਟ ਕੱਟ ਦਿੱਤੀ ਗਈ ਸੀ, ਵਾਟਰ ਸਪਲਾਈ ਕੱਟ ਦਿੱਤੀ ਗਈ ਸੀ, ਕਿ ਕਿਵੇਂ, ਔਰ ਇੱਕ ਪਾਸੇ ਬਿਲਕੁਲ ਵੱਡੇ ਵੱਡੇ ਗੋਲੇ ਛੱਡਦੀਆਂ, ਧਰਤੀ ਨੂੰ ਕੰਬਾਣ ਵਾਲੇ ਤੋਪਾਂ,
ਦੂਸਰੇ ਪਾਸੇ ਉਹਨਾਂ ਦੇ 1 ਦਰਜਨ ਦੇ ਕਰੀਬ ਪਰਸਨਲ ਆਰਮਡ ਕੈਰੀਅਰ ਵਿਜੰਤਾ ਟੈਂਕ ਜਿਹੜੇ ਲਿਆ ਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ, ਔਰ ਜਿਨ੍ਹਾਂ ਦੇ ਗੋਲੇ ਅਕਾਲ ਤਖਤ ਤੇ ਦਰਸ਼ਨੀ ਡਿਓੜੀ ਤੇ ਲਾਚੀ ਬੇੜ ਤੇ ਹਰਮੰਦਰ ਸਾਹਿਬ ਤੇ ਡਿੱਗ ਰਹੇ ਨੇ। ਔਰ ਦੂਸਰੇ ਪਾਸੇ ਕਿਵੇਂ ਉਹਨਾਂ ਸਿੰਘਾਂ ਦੀ ਗਰਜ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ 2-3 ਦਰਜਨ ਸਾਥੀ ਜਿਹੜੇ ਐਕਟਿਵ ਫਾਈਟਰ ਨੇ, ਕਿਵੇਂ ਉਹਨਾਂ ਨੇ ਉਹ ਸਾਰੀ ਰਾਤ, ਜਦੋਂ ਅਸੀਂ ਦੁਨੀਆ ਦੀਆਂ ਅਸਾਮੀਆਂ ਜੰਗਾਂ ਦੀ ਗੱਲ ਕਰਦੇ ਹਾਂ, ਹੁਣ ਜਦੋਂ ਸਾਰਾ ਗੜੀ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ, ਉਸ 'ਤੇ ਵੀ ਕਈ ਫਿਲਮਾਂ ਬਣੀਆਂ, ਡਾਕੂਮੈਂਟਰੀਜ਼ ਬਣੀਆਂ। ਬ੍ਰਿਟਿਸ਼ ਆਰਮੀ ਵੀ ਉਸ ਨੂੰ ਪ੍ਰਾਈਡ ਸਮਝਦੀ ਹੈ ਕਿ ਜੀ ਸਿੱਖ ਸਾਡੀ ਖਾਤਰ ਲੜ ਰਹੇ ਸੀ। ਬ੍ਰਿਟਿਸ਼ ਪਾਰਲੀਮੈਂਟ ਨੇ ਵੀ ਖੜੇ ਹੋ ਕੇ ਜਿਹੜਾ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ 21 ਸਿੱਖ ਸੋਲਜਰਸ ਨੂੰ ਸੈਲੀਬ੍ਰੇਟ ਕੀਤਾ ਸੀ। ਆਰਡਰ ਆਫ ਮੈਰਿਟ ਜਿਹੜਾ ਉਸ ਵੇਲੇ ਦਾ ਦੇਸੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਅਵਾਰਡ ਸੀ, 21 ਨੂੰ ਦਿੱਤਾ ਗਿਆ ਸੀ। ਲੇਕਿਨ ਉਹ ਇੱਕ ਹਕੂਮਤ ਦੇ ਇੱਕ ਸਾਮਰਾਜ ਨੂੰ ਕਾਇਮ ਰੱਖਣ ਲਈ, ਹਾਲਾਂ ਉਹਨੂੰ ਅਸਾਮੀ ਜੰਗ ਕਿਹਾ ਜਾਂਦਾ ਹੈ, ਕਿ ਇੱਕ ਪਾਸੇ 21 ਫੌਜੀ ਸਨ ਸਿੱਖ ਰੈਜੀਮੈਂਟ ਦੇ, ਔਰ ਦੂਸਰੇ ਪਾਸੇ 10,000 ਦੇ ਕਰੀਬ ਜਿਹੜੇ ਨੇ ਉਹ ਆਪਣੀ ਧਰਤੀ ਲਈ ਲੜ ਰਹੇ ਸਨ, ਉੱਥੋਂ ਦੀ ਧਰਤੀ ਦੇ ਵਛਿੰਦੇ। ਪਰ ਇੱਕ ਅਸਾਮੀ ਜੰਗ ਸੀ, ਔਰ ਇਸ 'ਚ ਜਿੱਤ ਹਾਰ ਨਹੀਂ ਹੁੰਦੀ। ਉਹਦੇ 'ਚ ਜਿਹੜੀ ਗੱਲ ਨੇ ਅੱਜ ਤੱਕ ਜਦੋਂ ਦੁਨੀਆ ਦੀਆਂ ਕਲਾਸਿਕ ਬੈਟਲਸ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਜਦੋਂ ਚਮਕੌਰ ਦੀ ਜੰਗ ਲੜੀ ਗਈ ਜਿਹੜੀ 10ਵੇਂ ਪਾਤਸ਼ਾਹ ਦੀ ਆਪਣੀ ਕਮਾਂਡ ਥੱਲੇ ਸੀ, ਉਦੋਂ ਤਾਂ ਇਸ ਕਿਸਮ ਦੀ ਗਲੋਬਲ ਹਿਸਟਰੀ ਜਾਂ ਦੂਸਰੇ ਦਾ ਕਾਨਸੈਪਟ ਉਹ ਤਾਂ ਸਿੱਖਾਂ ਦੇ ਅੰਦਰ ਉਕਰੀ ਹੋਈ ਹੈ, ਚਮਕੌਰ ਦੀ ਗੜੀ, 1.25 ਲੱਖੀ ਸਪਿਰਿਟ। ਲੇਕਿਨ ਇਹ ਜਦੋਂ ਇਸ ਦਾ ਜ਼ਿਕਰ ਹੁੰਦਾ ਹੈ ਤਾਂ ਇਹ ਸੀ ਕਿ ਭਾਈ ਉਹਨਾਂ ਨੂੰ ਪਤਾ ਸੀ ਕਿ ਡਿਫੀਟ ਸਾਹਮਣੇ, ਲੇਕਿਨ ਉਹਨਾਂ ਦੀ ਸਿੱਖੀ ਸਪਿਰਿਟ ਦੇ ਥੱਲੇ। ਔਰ ਇਹ ਜਦੋਂ ਇੱਥੇ ਇਹਨਾਂ ਦਾ ਬਲਜਿੰਦਰ ਸਿੰਘ ਹੀ ਦੱਸ ਰਹੇ ਸੀ, ਇਹਨਾਂ ਦਾ ਬ੍ਰਿਗੇਡੀਅਰ ਵੀ ਆਇਆ ਬ੍ਰਿਟਿਸ਼ ਫੌਜ ਦਾ, ਤੇ ਉਹਨੂੰ ਉਹਨਾਂ ਨੇ ਪੁੱਛਿਆ ਕਿ ਬਈ ਲੜੇ ਜਿਹੜੇ 10,000 ਨਾਲ ਉਹ ਕਿਵੇਂ ਲੜੇ, ਤੇ ਉਹਨੇ ਕਿਹਾ ਜੀ ਇਟ ਵਾਸ ਦਾ ਪਾਵਰ ਆਫ देयर ਫੇਥ। ਇਹ ਵੱਖਰੀ ਗੱਲ ਹੈ ਕਿ ਮਿਸਡਾਇਰੈਕਟ ਸੀ, ਲੇਕਿਨ ਫੇਥ ਦੀ, ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰਦੇ ਹਾਂ, ਉਸ ਦਾ ਕੰਪੈਰੀਜ਼ਨ ਜੇ ਉਸ ਤੋਂ ਬਾਅਦ ਇਹ ਵੀ ਨਹੀਂ ਹੈ ਕੰਪੈਰੀਜ਼ਨ, ਉਹ ਤਾਂ 10ਵੇਂ ਪਾਤਸ਼ਾਹ ਦਾ ਔਰ ਉਹਨਾਂ ਦੀ ਕਮਾਂਡ ਥੱਲੇ ਸਾਰਾ। ਲੇਕਿਨ ਜਿਹੜੀ ਚਮਕੌਰ ਦੀ ਗੜੀ ਦੀ ਅਸਲ ਪ੍ਰੇਰਨਾ ਸਿੱਖੀ ਫੇਥ ਲਈ ਹੈ, ਧਰਮ ਦੀ ਜੰਗ ਹੈ, ਧਰਮ ਯੁੱਧ ਹੈ, ਔਰ ਵਾਸਨਾ ਨਾਹੇ ਕੱਚ ਧਰਮ ਯੁੱਧ ਕੋ ਚਾਹੇ। ਉਹ ਚਾਹ ਜਿਹੜਾ ਇਹਨਾਂ ਮਰਜੀਵੜਿਆਂ ਨੇ, ਜਾਂ ਜੇ ਹਿਸਟਰੀ 'ਚ 18th ਸੈਂਚਰੀ 'ਚ ਉਹ ਚਾਹ ਕਦੇ ਕਹਿਣਾ ਹੋਏ ਤਾਂ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਜਿਨ੍ਹਾਂ ਦਾ ਬੁੰਗਾ ਅਕਾਲ ਤਖਤ ਸਾਹਿਬ ਦੇ ਪਿੱਛੇ ਹੈ, ਜਿਨ੍ਹਾਂ ਨੇ 30 ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਹਜ਼ਾਰਾਂ ਫੌਜਾਂ ਦੇ ਨਾਲ ਉਸੇ ਹੀ ਅਕਾਲ ਤਖਤ ਦੀ ਸਰਜ਼ਮੀਨ ਦੇ ਉੱਤੇ ਜਿਹੜਾ ਜੂਝ ਕੇ ਸ਼ਹੀਦੀਆਂ ਪਾਈਆਂ ਸੀ, ਸ਼ਹੀਦੀ ਗਾਨੇ ਬੰਨ੍ਹ ਕੇ। ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਵੇਰਵੇ ਨੇ। ਔਰ ਉਹ ਸਾਰਾ ਵਰਤਾਰਾ ਫਿਰ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਹਾਂ ਕਿ ਭਾਈ ਉਹ ਦਮਦਮਾ ਸਾਹਿਬ ਤੋਂ ਕਿਵੇਂ ਸੀਸ ਤਲੀ ਤੇ ਧਰ ਕੇ ਜੂਝੇ, ਕਿਵੇਂ ਖੰਡੇ ਦੇ ਨਾਲ ਲੀਕ ਵਾਈ, ਔਰ ਕਿਵੇਂ ਇੱਕ ਇਤਿਹਾਸ ਸਿਰਜਿਆ। ਲੇਕਿਨ 20ਵੀਂ ਸਦੀ 'ਚ ਸਭ ਤੋਂ ਆਪਣੇ ਆਪ ਨੂੰ ਦੁਨੀਆ ਦੀ ਵੱਡੀ ਜਮਹੂਰੀਅਤ ਕਹਿਣ ਵਾਲੀ ਭਾਰਤੀ ਸਰਕਾਰ, ਉਸ ਨੇ ਜਿਵੇਂ ਜੂਨ ਦੇ ਪਹਿਲੇ ਹਫਤੇ ਵਰਤਾਰਾ ਔਰ 5 ਔਰ 6 ਜੂਨ ਦੀ ਰਾਤ ਜਿਹੜੀ ਬੈਟਲ ਆਫ ਅੰਮ੍ਰਿਤਸਰ ਬਣ ਜਾਂਦੀ ਹੈ, ਤੇ ਇਸ ਦੇ ਵੱਡੇ ਨਾਇਕਾਂ 'ਚ ਸੰਤ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ। ਕੱਲਾ ਇਹੀ ਨਹੀਂ ਕਿ ਸੀਸ ਤਲੀ ਤੇ ਧਰ ਕੇ ਜੂਝੇ, ਜੋ ਦੁਸ਼ਮਣਾਂ ਦੇ ਜਿਵੇਂ ਛੱਕੇ ਛੁਡਾਏ, ਜਿਵੇਂ ਟੂ ਦਾ, ਔਰ ਇਹ ਮੇਰਾ ਕਹਿਣਾ ਨਹੀਂ ਹੈ, ਉਹਨਾਂ ਦਾ ਹੀ ਜਿਹੜਾ ਟੁੱਕੜ ਬੋਚ ਜਨਰਲ ਬਰਾੜ ਜਿਸ ਨੂੰ ਮੌਕੇ ਤੇ ਲਾਇਆ ਹੋਇਆ ਹੈ, ਉਹਦਾ ਕਹਿਣਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਸੋ ਉਹ ਉਹਨਾਂ ਨੇ ਸਮਝਿਆ, ਜ਼ੁਲਮ ਕਰਨ ਵਾਲਿਆਂ ਨੇ, ਇੰਡੀਅਨ ਸਟੇਟ ਨੇ, ਕਿ ਅਸੀਂ ਇਸ ਆਵਾਜ਼ ਨੂੰ ਬੰਦ ਕਰ ਦਿੱਤਾ ਹੈ। ਪਰ ਅਸੀਂ ਦੇਖਦੇ ਹਾਂ ਕਿ ਇਹ ਆਵਾਜ਼ ਜਿਹੜੇ ਕਦੇ ਕਹਿੰਦੇ ਸੀ ਕਿ ਸਿੱਖ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਹੁਣ ਉਹ ਯਾਦਾਂ ਇੱਕ ਪਾਸੇ ਅਸੀਂ ਦੁਨੀਆ ਭਰ ਦੇ ਵਿੱਚ ਇਸ ਖਾਲਿਸਤਾਨੀ ਰੋਰ ਨੂੰ ਸੁਣ ਰਹੇ ਹਾਂ, ਇਸ ਗਰਜ ਨੂੰ, ਇਸ ਸ਼ੇਰ ਪਬਕਾਰ ਨੂੰ, ਪਰ ਉਸੇ ਹੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਬੇਸ਼ੱਕ 18 ਮਾਰਚ ਤੋਂ ਬਾਅਦ ਲਗਭਗ 1 ਮਹੀਨਾ ਇਹਨਾਂ ਦੀ NIA ਨੇ ਜੋ ਉਹ ਤਾਂਡਵ ਨਾਚ ਉੱਥੇ ਫੜੋ ਫੜਾਈ ਦਾ ਰਚਿਆ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਔਰ 9 ਹੋਰ ਸਿੰਘਾਂ ਨੂੰ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੀ ਜੇਲ੍ਹ 'ਚ ਭੇਜਿਆ, ਔਰ ਅਮਿਤ ਸ਼ਾਹ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਹ ਕਹਿੰਦਾ ਹੈ ਕਿ ਪੰਜਾਬ में
खालिस्तान की आवाज़ को निकलने नहीं देंगे, दबा देंगे, दफना देंगे, जिस किस्म की शब्दावली ये वरतते ने। ਅੱਛਾ और उस वेले भी दल खालसा ने अमित शाह ਨੂੰ चैलेंज किया सी कि कोई नहीं, ਤੈਨੂੰ ਇਹ ਲੱਗਦਾ ਹੈ ਕਿ ਵੀ ਤੂੰ ਤੁਹਾਡੀ ਹਕੂਮਤ ਇਸ ਕਿਸਮ ਦੀਆਂ ਕਰਤੂਤਾਂ ਕਰਕੇ ਸਾਨੂੰ ਸਾਡੀ ਅਣਖ ਜਾਂ ਗੈਰਤ ਨੂੰ ਵੰਗਾਰ ਕੇ ਤੁਸੀਂ ਸਮਝਦੇ ਹੋ ਕਿ ਸਿੱਖਾਂ ਨੂੰ ਤੁਸੀਂ ਚੁੱਪ ਕਰਾ ਦਿੱਤਾ ਹੈ। ਉਹਨਾਂ ਨੇ ਉਹਨੂੰ ਕਿਹਾ ਸੀ ਕਿ ਆ ਕੇ ਖੁਦ ਦੇਖ ਲਈ, ਆ ਜਾਈ ਜੂਨ 84 ਦੇ ਘੱਲੂਘਾਰੇ ਦੇ ਮੌਕੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ, ਔਰ ਫਿਰ ਤੂੰ ਦੇਖ ਸਕਦਾ ਹੈ ਕਿ ਕਿਵੇਂ ਖਾਲਿਸਤਾਨ ਦਾ ਪਰਚਮ ਕਿੰਨਾ ਅਸਮਾਨ ਦੇ ਵਿੱਚ ਉੱਚਾ ਲਹਿਰਾਉਂਦਾ ਹੈ। ਔਰ ਮੈਂ ਸਮਝਦਾ ਹਾਂ ਕਿ ਇਹ ਦਲ ਖਾਲਸਾ ਵੱਲੋਂ ਦਿੱਤੀ ਗਈ ਇਸ ਕਾਲ ਦਾ ਜਿਹੜਾ ਜੋ ਪ੍ਰਭਾਵ ਅਸੀਂ ਦੇਖਿਆ 5 ਜੂਨ ਨੂੰ, ਔਰ ਇਸ ਨੂੰ ਸਿਰਫ ਇਹ ਨਹੀਂ ਵੀ ਉਹਨਾਂ ਦੀ ਆਪਣੀ ਪ੍ਰੈਸ ਸਟੇਟਮੈਂਟ ਹੈ, ਮੈਂ ਈਵਨ ਜਿਹੜੀ ਅਖਬਾਰ 'ਚ ਆਮ ਖਬਰ ਪੰਜਾਬ ਦੀ ਬਹੁਤ ਘੱਟ ਲੱਗਦੀ ਹੈ, ਦਾ ਹਿੰਦੂ, ਉਸ ਦੀ ਵੀ ਹੈਡਲਾਈਨ ਇਹ ਹੈ, ਰੈਡੀਕਲ ਸਿੱਖ ਆਊਟਫਿਟਸ ਹੋਲਡ ਮਾਰਚ ਇਨ ਅੰਮ੍ਰਿਤਸਰ ਟੂ ਮਾਰਕ ਬਲੂ ਸਟਾਰ ਐਨੀਵਰਸਰੀ। ਔਰ ਇਸ ਤੇ ਚੱਲਦਿਆਂ ਉਹਨਾਂ ਨੇ ਇਹ ਕਿਹਾ ਕਿ ਭਾਈ ਬਹੁਤ ਵੱਡੀ ਗਿਣਤੀ 'ਚ ਜਿਹੜੇ ਸਿੱਖ ਜਿਨ੍ਹਾਂ ਦੇ ਵਿੱਚ ਔਰ ਸਾਡੇ ਦਰਸ਼ਕ ਪਿਕਚਰਸ ਦੇਖ ਰਹੇ ਨੇ ਕਿ ਕਿਵੇਂ ਨੌਜਵਾਨ, ਨਹੀਂ ਤਾਂ ਇਹ ਵੀ ਕਹਿਣ ਲੱਗ ਗਏ ਸੀ ਜੀ ਇਹ ਚਿੱਟੀਆਂ ਦਾੜੀਆਂ ਵਾਲੇ ਗੱਲ ਕਰਦੇ ਨੇ, ਹੁਣ ਕਿਸੇ ਨੂੰ ਪਤਾ ਨਹੀਂ, ਪਰ ਉਸੇ ਹੀ ਧਰਤੀ ਤੇ ਜਿੱਥੇ ਇੱਕ ਪੂਰੀ ਨਸਲ ਸਿੱਖਾਂ ਦੀ ਮਾਰ ਮੁਕਾਈ, ਜਿੱਥੇ ਇੱਕ ਨਸਲ ਨਸ਼ਿਆਂ ਦੇ ਹਵਾਲੇ ਕੀਤੀ, ਜਿੱਥੇ ਦੀਪ ਸਿੱਧੂ, ਸਿੱਧੂ ਮੂਸੇਵਾਲਾ ਉਹਨਾਂ ਨੂੰ ਤਾਂ ਸੀਨ ਤੋਂ ਗਾਇਬ ਕੀਤਾ, ਲੇਕਿਨ ਅੰਮ੍ਰਿਤਪਾਲ ਸਿੰਘ ਔਰ ਉਸ ਆਵਾਜ਼ ਨੂੰ ਜਿਹੜੀ 6-7 ਮਹੀਨੇ ਪੰਜਾਬ 'ਚ ਸਿੱਖੀ ਵੱਲ ਪਰਤਨ ਦੀ ਰਹੀ, ਉਸ ਨੂੰ ਵੀ ਹਕੂਮਤ ਨੇ ਸਮਝਿਆ ਕਿ ਚੁੱਪ ਕਰਵਾ ਦਿੱਤਾ। ਪਰ ਜੋ ਕੁਛ ਉੱਥੇ 5 ਜੂਨ ਨੂੰ ਜਿਸ ਜਲਾਉ ਦਾ ਪ੍ਰਗਟਾਵਾ ਸੀ, ਔਰ ਇਹ ਕੋਈ ਇਹ ਨਹੀਂ ਹੈ ਵੀ ਇੱਕ ਥਾਂ 5 ਕਿਲੋਮੀਟਰ, ਇਹ ਜਿਹੜਾ ਇਸ ਦਾ ਨਾਂ ਹੀ ਜਿਹੜਾ ਉਹਨਾਂ ਨੇ ਬਿਲਕੁਲ ਉਸੇ ਲਾਈਨ ਦੇ ਉੱਤੇ ਦਿੱਤਾ ਸੀ, ਖਾਲਿਸਤਾਨ ਬਾਰੇ ਕੋਈ ਭੁਲੇਖਾ ਨਹੀਂ ਸੀ, ਹੋਲੋਕਾਸਟ ਰਿਮੈਂਬਰੈਂਸ ਪੈਰੇਡ, ਕਿ ਭਾਈ ਜਿੱਥੇ ਅਸੀਂ ਇਸ ਘੱਲੂਘਾਰੇ ਨੂੰ ਯਾਦ ਕਰ ਰਹੇ ਹਾਂ ਉੱਥੇ ਸਾਡਾ ਨਿਸ਼ਾਨਾ ਖਾਲਿਸਤਾਨ ਹੈ। ਔਰ ਇਹ 5 ਕਿਲੋਮੀਟਰ ਬੁਰਜ ਅਕਾਲੀ ਫੂਲਾ ਸਿੰਘ ਤੋਂ ਇਹ ਮਾਰਚ ਸ਼ੁਰੂ ਹੁੰਦਾ ਹੈ ਔਰ ਅਕਾਲ ਤਖਤ ਸਾਹਿਬ ਤੇ ਆ ਕੇ ਸਮਾਪਤ ਹੁੰਦਾ ਹੈ, ਉੱਥੇ ਅਰਦਾਸ ਕੀਤੀ ਜਾਂਦੀ ਹੈ। ਔਰ ਉਹਦੇ 'ਚ ਖਾਸ ਤੌਰ ਤੇ ਜਿਹੜਾ ਉਹਨਾਂ ਨੇ ਚੈਲੰਜ ਅਮਿਤ ਸ਼ਾਹ ਨੂੰ ਕੀਤਾ ਸੀ, ਉਸ ਨੂੰ ਵੀ ਉਹਨਾਂ ਦੀ ਪ੍ਰੈਸ ਰਿਲੀਜ਼ ਦੇ ਵਿੱਚ ਖਾਸ ਤੌਰ ਤੇ ਪਰਮਜੀਤ ਸਿੰਘ ਮੰਡ ਜਿਹੜੇ ਯੂਥ ਸਪੋਕਸਪਰਸਨ ਨੇ ਦਲ ਖਾਲਸਾ ਦੇ, ਉਹਨਾਂ ਨੇ ਕਿਹਾ ਕਿ ਵੀ ਅਸੀਂ ਅਮਿਤ ਸ਼ਾਹ ਨੂੰ ਇਨਵਾਈਟ ਕੀਤਾ ਸੀ ਕਿ ਜੇ ਤੂੰ ਦੇਖਣਾ ਹੈ ਵੀ ਖਾਲਿਸਤਾਨ ਮੁੱਕ ਗਿਆ ਪੰਜਾਬ ਤੇ ਜੂਨ ਦੇ ਪਹਿਲੇ ਹਫਤੇ ਆ ਜਾਏ। ਉਹ ਕਹਿੰਦੇ ਕਿ ਭਾਈ ਉਹਦੇ 'ਚ ਇੰਨਾ ਹੌਸਲਾ ਤਾਂ ਨਹੀਂ ਹੈ ਕਿ ਬਈ ਉਹ ਆਂਦਾ, ਹਾਂ ਉਹਦੀਆਂ ਏਜੰਸੀਆਂ ਉਹਨੂੰ ਜ਼ਰੂਰ ਦੱਸ ਦੇਣਗੀਆਂ ਕਿ though himself, Home Minister himself didn't come, but we hope that through the officials of Central Intelligence Agencies standing here, he will get the correct and real picture of strength of Khalistan movement। और उन्होंने कहा कि he said that in future any Indian leader should assess the ground reality before commenting on Khalistan, कि ज़मीनी हकीकत पहला देखो इस तो पहला कि तुसी अपना बकड़वाद करो। और ये हुण यही नहीं है, अज 6 जून ਦੇ ਉੱਤੇ ਸਵੇਰ ਹੈ, ਮੁੱਖ ਸਮਾਗਮ 6 ਜੂਨ ਨੂੰ ਹੋਣਾ ਹੈ ਔਰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਸਿੱਖ ਜਥੇਬੰਦੀਆਂ ਨੇ। ਔਰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਹੋਲੋਕਾਸਟ ਰਿਮੈਂਬਰੈਂਸ ਮਾਰਚ ਖਾਲਿਸਤਾਨ ਦੇ ਝੰਡਿਆਂ ਦੀ ਛਤਰ ਛਾਇਆ ਥੱਲੇ ਹੋਇਆ, ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੰਡ ਕੀਰਤਨੀ ਜਥਾ, ਵਾਰਸ ਪੰਜਾਬ ਦੇ ਤਲਵਾੜਾ ਗਰੁੱਪ, ਪੰਥ ਸੇਵਕ ਜਥਾ, ਅਕਾਲੀ ਦਲ ਯੂਨਾਈਟਿਡ ਵਗੈਰਾ ਨੇ ਪਾਰਟਿਸਿਪੇਸ਼ਨ ਕੀਤੀ। ਔਰ ਸਰ ਕਰਨੈਲ ਸਿੰਘ ਪੰਜੋਲੀ, ਸਰ ਇਮਾਨ ਸਿੰਘ ਮਾਨ, ਉਹਨਾਂ ਸਾਰਿਆਂ ਨੇ ਜਿਹੜਾ ਐਡਰੈਸ ਵੀ ਕੀਤਾ। ਔਰ ਉਹਨਾਂ ਨੇ ਇਹ ਕਿਹਾ, ਜਿਵੇਂ ਕਿ ਪੰਜੋਲੀ ਨੇ ਇਹ ਕਿਹਾ ਕਿ ਭਾਈ ਇਹ ਇਹਨਾਂ ਦਾ ਐਂਟੀ ਸਿੱਖ ਮਾਈਂਡਸੈਟ ਅੱਜ ਵੀ ਐਗਜ਼ਿਸਟ ਕਰਦਾ ਹੈ ਹਕੂਮਤ ਦਾ। ਭਾਈ ਅੰਮ੍ਰਿਤਪਾਲ ਸਿੰਘ ਔਰ ਸਾਥੀਆਂ ਨੂੰ ਜਿਵੇਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਭੇਜਿਆ ਗਿਆ ਹੈ, ਆਪਣੇ ਆਪ 'ਚ ਸਬੂਤ ਹੈ। ਔਰ ਇਹ ਸਾਰੇ ਤੋਂ ਅਸੀਂ ਜੇ ਗੱਲ ਸ਼ੁਰੂ ਕਰੀਏ ਕਿ ਭਾਈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਸੀ। ਔਰ ਸਾਨੂੰ ਵੀ ਜਿੱਥੇ ਇੱਕ ਪਾਸੇ 4 ਤਰੀਕ ਦੇ ਲਈ ਸਾਡੀਆਂ ਨਜ਼ਰਾਂ ਸਿਡਨੀ ਤੇ ਲੱਗੀਆਂ ਹੋਈਆਂ ਸੀ, ਪੰਜਾਬ 'ਚ ਕਿਉਂਕਿ ਜਿਸ ਕਿਸਮ ਦੀ ਇਹਨਾਂ ਨੇ ਟੋਟਲ ਵਾਰ ਦਾ ਇੱਕ ਨੈਕਸਟ ਸਟੈਪ 18 ਮਾਰਚ ਤੋਂ ਸ਼ੁਰੂ ਕੀਤਾ ਹੋਇਆ, ਉਹਨੂੰ ਦੇਖਦੇ ਹਾਂ ਮੈਨੂੰ ਵੀ ਸੀ ਕਿ ਵੀ ਇਸ ਵਾਰ ਕੀ ਪੰਜਾਬ ਫੇਰ ਇੱਕ ਖੌਫ ਦੀ ਜ਼ਦ ਦੇ ਵਿੱਚ ਹੋਏਗਾ ਜਾਂ ਸਾਡੇ ਅਣਖੀ ਗੱਭਰੂ ਨਿਕਲਣਗੇ। ਸੋ ਮੈਂ ਸਮਝਦਾ ਵੀ ਉਹਨਾਂ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ। ਔਰ ਇਸ ਸਾਰੇ ਦੇ ਚੱਲਦੇ ਹਾਂ ਜੇ ਅਸੀਂ ਬਾਹਰਲੀ ਐਕਟੀਵਿਟੀ
ਲੰਡਨ ਦੇ ਵਿੱਚ ਬਹੁਤ ਵੱਡੀ ਗਿਣਤੀ ਜੋ 30-40 ਹਜ਼ਾਰ ਨੂੰ ਕ੍ਰਾਸ ਕਰਦੇ ਨੇ ਜਿੰਨਾ ਉਹਨਾਂ ਦਾ ਮਾਰਚ ਹੁੰਦਾ ਹੈ। ਫਰੈਂਕਫਰਟ ਦੇ ਵਿੱਚ, ਇੱਥੇ ਅਸੀਂ ਬਰੈਂਪਟਨ ਦੇ ਨਗਰ ਕੀਰਤਨ ਜਿਹਨੂੰ ਲਾਈਵ ਸਾਡੀ TV 84 ਦੀ ਟੀਮ ਨੇ ਸਰ ਸੁਖਵਿੰਦਰ ਸਿੰਘ ਹੋਰਾਂ ਨੇ ਕਵਰ ਕੀਤਾ ਹੈ। ਉਹ ਵੀ ਕਿਉਂਕਿ ਇਹੀ ਸਮਰਪਿਤ ਹੈ ਘੱਲੂਘਾਰਾ ਦੀ ਯਾਦ ਨੂੰ ਔਰ ਖਾਲਿਸਤਾਨ ਦੀ ਗੱਲ ਹੈ। 4 ਚੁਫੇਰੇ ਸੈਨ ਫਰਾਂਸਿਸਕੋ ਉਸ ਦੇ ਵਿੱਚ ਕਿਉਂਕਿ ਲਾਈਵ ਕਵਰ ਹੋਇਆ, ਮੈਂ ਬਹੁਤ ਵੇਰਵਾ ਤਾਂ ਨਹੀਂ ਦਿਆਂਗਾ ਲੇਕਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਪਿਕਚਰਸ ਤੋਂ। ਔਰ ਉਸ ਦੀ ਅਹਿਮੀਅਤ ਇਹ ਵੀ ਹੈ ਕਿ ਭਾਈ ਸੈਨ ਫਰਾਂਸਿਸਕੋ ਜਿਵੇਂ ਅਸੀਂ ਮੈਨਹਟਨ ਪੈਰੇਡ ਦੀ ਗੱਲ ਕਰਦੇ ਹਾਂ ਕਿ ਉਸ ਦੀ ਇੱਕ ਅਹਿਮੀਅਤ ਹੁੰਦੀ ਹੈ, ਇਵੇਂ ਹੀ ਸੈਨ ਫਰਾਂਸਿਸਕੋ ਦੀ ਹੈ। ਔਰ ਹਜ਼ਾਰਾਂ ਲੋਕ ਅੱਜ ਕੱਲ੍ਹ ਟੂਰਿਸਟ ਸੀਜ਼ਨ ਵੀ ਚੱਲ ਰਿਹਾ, ਵੈਦਰ ਵੀ ਬੜਾ ਵਧੀਆ ਸੀ, 4 ਚੁਫੇਰਿਓਂ ਕੈਮਰੇ ਕਲਿੱਕ 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 ਹੋ ਰਹੇ ਸੀ। ਔਰ ਸਿਵਿਕ ਸੈਂਟਰ, ਔਰ ਮੈਂ ਆਪਣੇ ਐਡਰੈਸ ਦੇ ਵਿੱਚ ਵੀ ਕਿਹਾ ਸੀ, ਮੈਂ ਕਿਹਾ ਵੀ ਜਿਵੇਂ ਜਦੋਂ ਅਸੀਂ ਨਿਊਯਾਰਕ ਦੀ ਗੱਲ ਕਰਦੇ ਹਾਂ ਉੱਥੇ ਫਰੀडम ਦੀ ਗੱਲ ਹੁੰਦੀ ਹੈ, ਉਹਦੀ ਅਹਿਮੀਅਤ ਹੈ। UN ਦਾ ਹੈੱਡਕੁਆਰਟਰ ਹੈ, 193 ਦੇਸ਼ਾਂ ਦੇ ਝੰਡੇ ਝੂਲਦੇ ਨੇ, ਅਸੀਂ ਆਪਣਾ ਵੀ ਝੁਲਾਉਣਾ ਹੈ। ਪਰ ਮੈਂ ਕਿਹਾ ਵੀ ਇਹ ਸੈਨ ਫਰਾਂਸਿਸਕੋ ਸ਼ਹਿਰ ਹੈ ਜਿੱਥੇ 75 ਸਾਲ ਪਹਿਲਾਂ 10 ਦਸੰਬਰ 1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ ਮਿਲ ਕੇ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹੈ ਉਹ ਨੀਂਹ ਵੀ ਰੱਖੀ ਸੀ। ਔਰ ਜਿਹੜਾ UN ਚਾਰਟਰ ਆਫ ਹਿਊਮਨ ਰਾਈਟਸ 10 ਦਸੰਬਰ 1948 ਨੂੰ ਜਾਰੀ ਕੀਤਾ ਗਿਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਸ ਦੇ ਵਿੱਚ ਹੀ ਚਾਰਟਰ ਦੇ ਵਿੱਚ ਦਿੱਤਾ ਗਿਆ। ਔਰ ਅੱਜ ਉਸੇ ਹੀ ਸੈਨ ਫਰਾਂਸਿਸਕੋ ਦੇ ਉਸੇ ਹੀ ਸਿਵਿਕ ਸੈਂਟਰ ਦੇ ਸਾਹਮਣੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਜਿਹੜਾ ਹੈ ਉਹ ਇਹ ਦੱਸ ਰਿਹਾ ਕਿ ਭਾਈ ਜ਼ੁਲਮ ਦੀ ਕਾਲੀ ਬੋਲੀ ਰਾਤ ਨੂੰ ਚੀਰ ਕੇ 39 ਵਰਿਆਂ ਬਾਅਦ ਫਿਰ ਖਾਲਿਸਤਾਨ ਦਾ ਸੂਰਜ ਲਿਸ਼ਕ ਰਿਹਾ। ਕਈ ਵਾਰ ਬੱਦਲ ਰੋਕ ਲੈਂਦੇ ਨੇ ਸੂਰਜ ਨੂੰ ਤੇ ਬੱਦਲ ਭਰਮ ਪਾਲਣਾ ਸ਼ੁਰੂ ਕਰ ਦਿੰਦੇ ਨੇ ਕਿ ਸ਼ਾਇਦ ਅਸੀਂ ਸੂਰਜ ਦੇ ਚਾਨਣ ਨੂੰ ਜਿਹੜਾ ਹੈ ਉਹ ਢੱਕ ਦਿੱਤਾ ਹੈ। ਔਰ ਜਿਸ ਉਤਸ਼ਾਹ ਦੇ ਨਾਲ ਔਰ ਉਹਦੇ 'ਚ ਐਡਰੈਸ ਕਰਨ ਲਈ ਖਾਸ ਤੌਰ 'ਤੇ ਕਰਮਜੀਤ ਸਿੰਘ ਸੁਨਾਮ, ਇਹ ਉਹ ਨੌਜਵਾਨ ਹੈ ਸੁਨਾਮ ਸ਼ਹਿਰ ਦਾ ਰਹਿਣ ਵਾਲਾ, ਉਸੇ ਹੀ ਗਲੀ 'ਚ ਜਿੱਥੇ ਕਦੇ ਸ਼ਹੀਦ ਊਧਮ ਸਿੰਘ ਸੁਨਾਮ ਦਾ ਜਨਮ ਹੋਇਆ ਸੀ ਔਰ ਜਿਹਨੇ ਜਿਹੜਾ 21 ਸਾਲ ਬਾਅਦ ਜਾ ਕੇ ਜਨਰਲ ਡਾਇਰ ਨੂੰ ਸੋਧਾ ਲਾਇਆ ਸੀ। ਔਰ ਇਵੇਂ ਹੀ ਕਰਮਜੀਤ ਸਿੰਘ ਕੱਲਾ ਉਹਨੇ ਜੋ ਕਿਉਂਕਿ ਉਹਦੇ ਇੱਕ ਦੋਸਤ ਦੇ ਨਾਲ ਉਹ ਦਿੱਲੀ 'ਚ ਸੀ ਜਦੋਂ ਨਵੰਬਰ 84 ਦਾ ਜਿਹੜਾ ਕਤਲੇਆਮ ਸਿੱਖ ਨਸਲਕੁਸ਼ੀ ਰਾਜੀਵ ਗਾਂਧੀ ਨੇ ਆਰਡਰ ਕੀਤੀ ਔਰ ਉਦੋਂ ਹੀ ਉਹਨੇ ਕਰਮਜੀਤ ਸਿੰਘ ਨੇ ਮਨ ਬਣਾ ਲਿਆ ਸੀ ਕਿ ਵੀ ਮੈਂ ਇਹਨੂੰ ਜਿਹੜਾ ਸਜ਼ਾ ਦੇਣੀ ਹੈ। ਔਰ ਉਹ ਇੱਕ ਆਪਣੇ ਆਪ 'ਚ ਇੱਕ ਬੜਾ ਵੱਡਾ ਵਾਕਿਆ ਹੈ ਕਿ ਕਿਵੇਂ ਜਿਹੜਾ ਉਹਨੇ ਕੱਲਾ ਉਸ ਰਾਜਘਾਟ ਜਿੱਥੇ ਉਹਨੇ ਗਾਂਧੀ ਦੇ ਆਣਾ ਸੀ ਫੁੱਲ ਮਾਲਾ ਰੱਖਣ, ਪਤਾ ਨਹੀਂ ਕਿਹੜਾ ਦਿਨ ਸੀ ਉਹਨਾਂ ਦਾ, 2 ਅਕਤੂਬਰ ਦਾ ਕਿ ਕੀ 2 ਅਕਤੂਬਰ ਹੀ, ਔਰ ਕਿਵੇਂ ਉਹ ਇੱਕ ਦਰਖਤ ਦੀ ਜਿਹੜਾ ਉੱਤੇ ਚੜ ਗਿਆ 1 ਹਫ਼ਤਾ ਪਹਿਲਾਂ ਹੀ, ਕਿਉਂਕਿ ਆ ਕੇ ਏਜੰਸੀਆਂ ਜਿਹੜੀਆਂ ਉਹਨੂੰ ਕਵਰ ਕਰ ਲੈਂਦੀਆਂ ਨੇ ਉਸ ਥਾਂ ਨੂੰ, ਲੇਕਿਨ ਉਹਨੂੰ ਡਿਟੈਕਟ ਨਹੀਂ ਕਰ ਸਕੀਆਂ। ਔਰ ਜਦੋਂ ਹੀ ਰਾਜੀਵ ਗਾਂਧੀ ਆਇਆ ਮਾਰ ਥੱਲੇ ਉਹਨੇ ਆਪਣਾ ਦੇਸੀ ਕੱਟਾ, ਕਿਉਂਕਿ ਚੰਗਾ ਹਥਿਆਰ ਉਹਨੇ ਵਿਚਾਰੇ ਨੇ ਕੋਸ਼ਿਸ਼ ਕੀਤੀ, ਸਾਰਿਆਂ ਕੋਲ ਗਿਆ ਵੀ ਮੈਂ ਇਹ ਕਰਨਾ, ਉਹਦੀ ਸ਼ਕਲ ਦੇਖ ਕੇ ਕਹਿਣੇ ਮਾਰੇਗਾ ਉਹਨੂੰ, ਚੱਲ ਕਹਿੰਦਾ ਉਹਨੇ ਵਿਚਾਰੇ ਨੇ 200-250 ਰੁਪਏ ਦਾ ਉੱਥੋਂ ਰਾਜਸਥਾਨ ਦੇ ਕਿਸੇ ਤੋਂ ਲਿਆ, ਉਹ ਚੜ ਗਿਆ। ਉਹ 3 ਵਾਰ ਉਹਨੇ ਕੀਤਾ ਔਰ ਉਹ 4 ਚੁਫੇਰੇ ਇੱਕ ਖੌਫ ਪੈਦਾ ਹੋ ਗਿਆ। ਉਹਨੂੰ ਰਾਜੀਵ ਗਾਂਧੀ ਨੂੰ ਘੇਰ ਲਿਆ ਉਹਨਾਂ ਦੇ ਕਮਾਂਡੋਆਂ ਨੇ, ਉਹ ਦੇਖਣ ਵੀ ਗੋਲੀ ਆਈ ਕਿਹੜੇ ਪਾਸਿਓਂ, ਤੇ ਉੱਪਰ ਚੜਿਆ ਵਿਚਾਰਾ 1 ਹਫ਼ਤੇ ਤੋਂ। ਕਹਿੰਦਾ ਮੈਂ ਉਸ ਤੋਂ ਪਹਿਲਾਂ 4 ਦਿਨ ਕੁਝ ਨਹੀਂ ਸੀ ਖਾਧਾ ਤਾਂ ਕਿ ਜੰਗਲ ਪਾਣੀ ਨਾ ਜਾਣਾ ਪਏ, ਮੱਛਰ ਵੀ ਸੀ, ਆਡੋਮਾਸ ਦੀ ਟਿਊਬ ਵੀ ਨਾਲ ਰੱਖੀ ਹੋਈ ਸੀ। ਔਰ ਉੱਤੋਂ ਜਦੋਂ ਆਪਣੇ ਉਤਰਿਆ ਤੇ ਉਹਨਾਂ ਨੇ ਦੇਖਿਆ ਔਰ ਉਹਨੇ ਇੰਨਾ ਖੌਫ ਪੈਦਾ ਕੀਤਾ ਸੀ ਉਸ ਘਟਨਾ ਨੇ, ਕਿੰਨੇ ਉਹਨਾਂ ਦੇ ਇੰਟੈਲੀਜੈਂਸ IG ਸਸਪੈਂਡ ਹੋਏ, 14 ਸਾਲ ਦੀ ਕੈਦ ਉਹਨੂੰ ਕਰਮਜੀਤ ਸਿੰਘ ਸੁਨਾਮ ਨੂੰ ਹੋਈ ਸੀ। ਔਰ ਹੁਣ ਉਹ ਸੁਨਾਮ ਸ਼ਹਿਰ 'ਚ ਨੇ ਔਰ ਬਹੁਤ ਟਾਰਚਰ ਕੀਤਾ ਗਿਆ। ਰਾਜੀਵ ਗਾਂਧੀ ਨੇ ਖੁਦ ਕਿਹਾ ਮੈਂ ਉਹਨੂੰ ਦੇਖਣਾ ਚਾਹੁੰਦਾ ਕਿਹੜਾ ਬੰਦਾ ਜਿਹਨੇ ਸਾਰੀ ਸਿਕਿਉਰਿਟੀ ਸਾਡੀ ਕਰਤੀ। ਬਚ ਗਿਆ, ਬੇਸ਼ੱਕ ਹਥਿਆਰ ਚੰਗਾ ਨਹੀਂ ਸੀ, ਉਹਦੇ ਛਰੇ ਛੁਰੇ ਲੱਗੇ ਦੂਜਿਆਂ ਨੂੰ, ਉਹਦੇ 4-5 ਜ਼ਖਮੀ ਹੋਏ ਉਹਦੇ ਕਮਾਂਡੋ, ਪਰ ਉਹ ਬਚ ਗਿਆ। ਤੇ ਉਹਨੇ ਜਿਸ ਫਖਰ ਨਾਲ ਗੁਰੂ ਦਾ ਸ਼ੁਕਰਾਨਾ ਕੀਤਾ, ਉਹਨੇ ਕਿਹਾ ਵੀ ਇਹ ਤਾਂ ਗੁਰੂ ਦੀ ਕਲਾ ਸੀ ਕਿ ਮੈਂ ਉੱਥੇ ਤੱਕ ਪਹੁੰਚਿਆ, ਮੈਂ ਮੈਸੇਜ ਦੇਣਾ ਚਾਹੁੰਦਾ ਸੀ ਕਿ ਅਸੀਂ ਭੁੱਲੇ ਨਹੀਂ ਹੈ। ਤੇ ਕਹਿੰਦੇ ਜਿਸ ਟਾਰਚਰ 'ਚੋਂ ਮੈਂ ਗੁਜ਼ਰਿਆ ਔਰ ਜਿਵੇਂ ਮੇਰੇ ਤੇ ਦਬਾਅ ਸੀ ਕਿ ਮੈਂ ਕਹਿ ਰਿਹਾ ਵੀ ਮੇਰੇ ਤੋਂ ਗਲਤੀ ਹੋ ਗਈ, ਤੇ ਕਹਿੰਦੇ ਵੀ ਸਿੱਖ ਕੌਮ ਨੂੰ ਜ਼ਲੀਲ ਕਰਨ, ਕਹਿੰਦੇ ਵੀ ਮੈਂ ਕਿਹਾ ਨਹੀਂ, ਮੈਂ ਤਾਂ ਜੇ ਮੈਨੂੰ ਮੌਕਾ ਮਿਲਿਆ ਇਹਨੂੰ ਮੈਂ ਫਿਰ ਮਾਰੂ, ਜੇ ਇਹ ਬਚ ਵੀ ਗਿਆ ਮੇਰੇ ਕੋਲ ਹਥਿਆਰ ਚੰਗਾ ਨਹੀਂ ਸੀ। ਤੇ 14 ਸਾਲ ਬਾਅਦ ਜਿਹੜਾ ਉਹ, ਹਾਲਾਂਕਿ ਕਈ ਸਾਲ ਪਹਿਲਾਂ ਦੇ ਰਿਲੀਜ਼ ਹੋਏ ਨੇ, ਸਾਡੇ TV 84 ਤੇ ਵੀ ਉਹਨਾਂ ਦੀ ਗੁਫ਼ਤਗੂ ਹੁੰਦੀ ਹੈ। ਸੋ ਉਹਨਾਂ ਦੀ ਦਾਸਤਾਨ ਜਿਹੜੀ ਸੀ ਉਹ ਬੜੀ ਟੱਚਿੰਗ ਸੀ ਔਰ ਸਿੱਖੀ ਗੈਰਤ ਦਾ ਪ੍ਰਤੀਕ ਸੀ। ਇਸੇ ਤਰ੍ਹਾਂ ਵੀਰ ਗੁਰਿੰਦਰਜੀਤ ਸਿੰਘ ਮਾਨਾ ਜਿਹੜੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਐਡਰੈਸ ਕੀਤਾ। UK ਤੋਂ ਸ਼ਮਸ਼ੇਰ ਸਿੰਘ ਖਾਸ ਤੌਰ ਤੇ ਆਏ ਹੋਏ ਸੀਗੇ।
ਔਰ ਕਨਕਲੂਜਨ ਦੇ ਔਰ 6 ਫਾਰ ਜਸਟਿਸ ਦੇ ਠਾਣਾ ਸਿੰਘ ਉਹਨਾਂ ਨੇ ਐਡਰੈਸ ਕੀਤਾ, ਮੈਨੂੰ ਵੀ ਆਪਣੇ ਵਿਚਾਰ ਦੇਣ ਦਾ ਮੌਕਾ ਮਿਲਿਆ। ਉਹ ਜਿਹੜੇ ਦਰਸ਼ਕ ਇੰਟਰਸਟਿਡ ਹੋਣ ਉਹ ਲਾਈਵ ਜਾ ਕੇ ਦੇਖ ਸਕਦੇ ਨੇ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਭਾਈ ਹਾਂ ਉਸ ਸਮਾਗਮ ਤੇ ਸ਼ਹੀਦ ਪਰਿਵਾਰਾਂ ਦੇ ਬਹੁਤ ਸਾਰੇ ਮੈਂਬਰ ਵੀ ਆਏ ਹੋਏ ਸੀ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਔਰ ਜੇ ਅਸੀਂ ਆਪਣੇ ਪੇਕੇ ਦੀ ਗੱਲ ਨਾ ਕਰੀਏ ਵਾਸ਼ਿੰਗਟਨ ਡੀਸੀ ਦੀ, ਫਿਰ ਤਾਂ ਉਹ ਕਹਿਣਗੇ ਕਿ ਭਾਈ ਹਾਂ 3 ਜੂਨ ਨੂੰ ਵਾਸ਼ਿੰਗਟਨ ਐਮਬੈਸੀ ਦੇ ਬਾਹਰ ਜ਼ੋਰਦਾਰ ਇੱਕ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ ਸੀ। ਔਰ ਫਿਰ 4 ਜੂਨ ਦਾ ਦਿਨ ਕੱਲ ਗੁਰਦੁਆਰਾ ਸਿੰਘ ਸਭਾ ਜਿਹੜਾ ਕਿ ਹੁਣ ਖਾਲਿਸਤਾਨੀ ਐਕਟੀਵਿਟੀਜ਼ ਦੇ ਸੈਂਟਰ ਵਜੋਂ ਉੱਭਰ ਰਿਹਾ, ਬਿਲਕੁਲ ਉੱਥੇ ਦੀਵਾਨ ਹੋਇਆ। ਸੰਗਤ ਵੱਡੀ ਗਿਣਤੀ 'ਚ ਮੌਜੂਦ ਸੀ, ਬੱਚਿਆਂ ਵੱਲੋਂ ਖਾਸ ਤੌਰ ਤੇ ਯੰਗਸਟਰ ਗੁਰੂ ਉਪਦੇਸ਼ ਸਿੰਘ ਹੈ, ਉਸਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਸੇ ਤਰ੍ਹਾਂ ਹੋਰ ਸਾਰੀਆਂ ਕਵਰੇजेस ਨੇ, ਪਰ ਮੈਂ ਘੜੀ ਵੱਲ ਦੇਖ ਰਿਹਾ, ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਗੱਲ ਜਦੋਂ ਭਾਈ ਰਤਨ ਸਿੰਘ ਭੰਗੂ ਨੇ ਖਾਲਸਾ ਸ਼ਬਦ ਨੂੰ ਡਿਫਾਈਨ ਕੀਤਾ ਸੀ, ਇੱਕ ਥਾਂ ਦੇ ਉੱਤੇ ਉਹਨਾਂ ਨੇ ਕਿਹਾ ਖਾਲਸਾ ਹੋਵੋ ਖੁਦ ਖੁਦਾ, ਜਿਸ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ, ਇੱਕ ਸੱਚੇ ਬਿਨ ਪਾਤਸ਼ਾਹ। ਕਿ ਖਾਲਸਾ ਗੁਰੂ ਨੇ ਉਹ ਸਾਜਿਆ ਜਿਹੜਾ, ਕਿਉਂਕਿ ਅਕਾਲ ਦਾ ਸਾਜਿਆ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਲਈ ਉਹ ਕਿਸੇ ਦੀ ਈਨ ਨਹੀਂ ਮੰਨਦਾ, ਉਹ ਕਿਸੇ ਦੇ ਹੁਕਮ 'ਚ ਨਹੀਂ ਹੈ, ਉਹ ਖੁਦ ਖੁਦਾ ਵਾਂਗ, ਕਿਉਂਕਿ ਖੁਦਾ ਹੀ ਉਹਦੇ 'ਚ ਵਸਦਾ ਹੈ। ਔਰ ਇਹੀ ਸਾਡੀ ਗ੍ਰੀਟਿੰਗ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜਦੋਂ ਖਾਲਸਾ ਐਕਟ ਕਰਦਾ ਹੈ ਤੇ ਉਹ ਵਾਹਿਗੁਰੂ ਦੀ ਰਜ਼ਾ ਵਿੱਚ ਕਰ ਰਿਹਾ ਹੁੰਦਾ ਹੈ। ਖਾਲਸਾ ਹੋਵੋ ਖੁਦ ਖੁਦਾ, ਜਿਸ ਖੂਬੀ ਖੂਬ ਖੁਦਾਏ। ਇਸ ਲਈ ਨਹੀਂ ਕਿ ਖਾਲਸਾ ਰੱਬ ਬਣ ਗਿਆ, ਉਹ ਰੱਬ ਤਾਂ ਇੱਕੋ ਹੈ, ਇੱਕ ਅੱਲਾ ਰੱਬ ਵਾਹਿਗੁਰੂ ਅਲਮਾਈਟੀ ਹੈ, ਪਰ ਖਾਲਸੇ ਦੇ ਵਿੱਚ ਖੁਦਾ ਦੀਆਂ ਖੂਬੀਆਂ ਨੇ। ਔਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਰੱਬ ਦੇ ਬੰਦੇ 'ਚ ਰੱਬ ਵਰਗੀਆਂ ਹੀ ਖੂਬੀਆਂ ਹੁੰਦੀਆਂ ਨੇ। ਖਾਲਸਾ ਹੋਵੋ ਖੁਦ ਖੁਦਾ, ਜਿਸ ਖੂਬੀ ਖੂਬ ਖੁਦਾਏ, ਉਸ ਖੁਦਾ ਦੀਆਂ ਖੂਬੀਆਂ ਨੇ। ਆਨ ਨਾ ਮਾਨੇ ਆਨ ਕੀ, ਹੁਣ ਦੋ ਇੱਕੋ ਹੀ ਪੰਜਾਬੀ ਦਾ ਲਫ਼ਜ਼ ਆਨ ਹੁੰਦਾ ਹੈ, ਜਿਸ ਨੂੰ ਤੁਸੀਂ ਗੁਲਾਮੀ ਕਹਿੰਦੇ ਹੋ ਜਾਂ ਸਬਜੂਗੇਸ਼ਨ ਕਹਿੰਦੇ ਹੋ, ਈਨ, ਤੇ ਦੂਸਰਾ ਪੰਜਾਬੀ ਦਾ ਸ਼ਬਦ ਆਨ ਦੂਸਰਾ, ਕਿ ਉਹ ਕਿਸੇ ਦੂਸਰੇ ਦੀ ਈਨ ਨਹੀਂ ਮੰਨਦਾ ਖਾਲਸਾ। ਆਨ ਨਾ ਮਾਨੇ ਆਨ ਕੀ, ਇੱਕ ਸੱਚੇ ਬਿਨ ਪਾਤਸ਼ਾਹ। ਜੇ ਸਿੱਖ ਦਾ ਸਿਰ ਵੀ ਝੁਕਦਾ ਹੈ ਤੇ ਗੁਰੂ ਪਾਤਸ਼ਾਹ ਅੱਗੇ ਝੁਕਦਾ ਹੈ, ਤੇ ਜੇ ਹੁਕਮ 'ਚ ਵੀ ਹੈ ਸਿੱਖ ਤੇ ਗੁਰੂ ਪਾਤਸ਼ਾਹ ਦੇ ਹੁਕਮ 'ਚ, ਅਕਾਲ ਪੁਰਖ, ਕਿਉਂਕਿ ਗੁਰੂ ਦਾ ਹੁਕਮ ਹੈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਸੋ ਇਸ ਹਫਤੇ ਦੀਆਂ ਐਕਟੀਵਿਟੀਜ਼ ਜਿਹੜੀਆਂ ਜਾਰੀ ਰਹਿਣਗੀਆਂ, ਕੱਲ ਵੀ 6 ਜੂਨ ਨੂੰ ਅਸੀਂ ਗੱਲਬਾਤ ਕਰਾਂਗੇ। ਇਸ ਨੇ ਦੱਸ ਦਿੱਤਾ ਕਿ 1 ਬਿਲੀਅਨ 400 ਮਿਲੀਅਨ ਵਾਲੀ ਹਕੂਮਤ ਅੱਜ ਸਿੱਖਾਂ ਦੇ ਸਾਹਮਣੇ ਬੇਬਸ ਨਜ਼ਰ ਆ ਰਹੀ ਹੈ, ਕਿਉਂਕਿ ਉਹ ਆਨ ਅਣਖ ਤੋੜਨਾ ਚਾਹੁੰਦੇ ਨੇ। ਤੇ ਖਾਲਸਾ ਜਿਹੜਾ ਹੈ ਜਿਉਂ-ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ, ਉਹ ਜਿਹੜੇ ਨੇ 4 ਚਫੇਰੇ ਅੱਜ ਖਾਲਿਸਤਾਨ ਦਾ ਪਰਚਮ ਇਹ ਦੱਸ ਰਿਹਾ ਕਿ ਖਾਲਸਾ ਸੋਵਰਨ ਸੀ, ਖਾਲਸਾ ਸੋਵਰਨ ਹੈ, ਖਾਲਸਾ ਸੋਵਰਨ ਰਹੇਗਾ। ਔਰ ਇਹ ਸਾਡੀ ਮਲਕੀਅਤ, ਸਾਡੀ ਧਰਤੀ, ਜਿਸ ਨੂੰ 18ਵੀਂ ਸਦੀ ਸਿੰਘਾਂ ਨੇ ਕਿਹਾ ਸੀ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਇਹ ਦੱਖਣ ਤੋਂ ਆਉਣ ਵਾਲੇ ਮਰਾਠੇ ਤੇ ਪੱਛਮ ਤੋਂ ਪਾਰ ਤੋਂ ਆਉਣ ਵਾਲੇ ਦਰਾ ਖੈਬਰ ਕ੍ਰਾਸ ਕਰਕੇ ਧਾੜਵੀ, ਇਹਨਾਂ ਨੂੰ ਅਸੀਂ ਪੰਜਾਬ ਨੂੰ ਨਹੀਂ ਲੁੱਟਣ ਦੇਵਾਂਗੇ। ਇਹ ਖਾਲਸਾ ਜਿਹੜਾ ਇਸ ਧਰਤੀ ਦਾ ਹੁਣ ਵਾਰਿਸ ਹੈ, ਔਰ ਇਹਨਾਂ ਦੀ ਗੈਰਤ ਅਣਖ ਆਣ ਜਿਹੜੀ ਹੈ ਉਹ ਖਾਲਸੇ ਦੇ ਨਾਲ ਜੁੜੀ ਹੋਈ ਹੈ। ਸੋ ਇਹ ਮੈਸੇਜ ਕੁੱਲ ਦੁਨੀਆ ਭਰ ਚ ਗਿਆ। ਜਿਹੜਾ ਮੈਸੇਜ ਭਲਾ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਸੀਂ ਰੋਜ਼ਾਨਾ ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਲੂਘਾਰਾ 84 ਦੀਆਂ ਯਾਦਾਂ ਇੰਨੀਆਂ ਦੁਖਤ ਅਤੇ ਦਿਲ ਬਲੁੰਦਰਨ ਵਾਲੀਆਂ ਹਨ ਕਿ ਬਹੁਤ ਵਾਰ ਅਸੀਂ ਆਪਣੀ ਅਗਲੀ ਪੀੜ੍ਹੀ ਹੈ ਯਾਨੀ ਕਿ ਆਪਣੇ ਬੱਚੇ ਬੱਚੀਆਂ ਨਾਲ ਜ਼ਿਕਰ ਕਰਨ ਤੋਂ ਗੁਰੇਜ਼ ਕਰਦੇ ਹਾਂ। ਸੋ ਪ੍ਰਸਿੱਧ ਲੇਖਿਕਾ ਬੀਬੀ ਗੁਰਮੀਤ ਕੌਰ ਨੇ 5 ਅਹਿਮ ਦਲੀਲਾਂ ਦਿੱਤੀਆਂ ਹਨ ਕਿ ਸਾਨੂੰ ਕਿਉਂ ਘੱਲੂਘਾਰਾ 84 ਨਾਲ ਸੰਬੰਧਿਤ ਦੁਖਦਾਈ ਘਟਨਾਵਾਂ ਜਿਹੜੀਆਂ ਨੇ ਯਾਦਾਂ ਨੇ ਆਪਣੇ ਬੱਚਿਆਂ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਫੈਬਰੂਰੀ 1992 ਚ ਖੋਲ੍ਹਿਆ ਜੀ ਤੇ ਪਹਿਲੀ ਇੱਕ ਪਬਲੀਕੇਸ਼ਨ ਜਿਹਦੇ ਚ ਬਹੁਤ ਸਾਰੀਆਂ ਅਖਬਾਰਾਂ ਦੀਆਂ ਕਲਿੱਪਿੰਗਸ ਹੀ ਸੀ ਜੂਨ 84 ਔਰ ਨਵੰਬਰ 84 ਦੇ ਘੱਲੂਘਾਰਿਆਂ ਨਾਲ ਸੰਬੰਧਿਤ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਉਹ ਅਸੀਂ ਇੱਕ ਵੱਡਾ ਕਿਤਾਬਚਾ, ਨਾਟ ਵੱਡਾ ਤਾਂ ਨਹੀਂ ਸੀ, 28-30 ਪੇਜਿਸ ਦਾ ਸੀ। ਅੱਛਾ, ਉਹਦਾ ਅਸੀਂ ਨਾਂ ਰੱਖਿਆ ਲੈਸਟ ਵੀ ਫਰਗੈਟ। ਹਾਲਾਂ ਇਹ ਟਰਮ ਬਹੁਤ ਵਾਰ ਹੋਲੋਕੌਸਟ ਦੇ ਨਾਲ ਜੁੜੀ ਹੋਈ ਨਾਜ਼ੀਆਂ ਦੇ ਜ਼ੁਲਮਾਂ ਦੇ ਉਸ ਯੂਜ਼ ਹੁੰਦੀ ਸੀ, ਜਿਸ ਦਾ ਮਤਲਬ ਕਿ ਕਿਤੇ ਭੁੱਲ ਨਾ ਜਾਈਏ। ਔਰ ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ 'ਚ ਜਦੋਂ ਅਸੀਂ ਘੱਲੂਘਾਰਾ 84, ਨਵੰਬਰ 84 ਜਾਂ ਆਪਣੇ ਸੰਘਰਸ਼ ਦੀਆਂ ਬਾਤਾਂ ਕਰਦੇ ਹਾਂ ਤੇ ਇਹ ਬਾਰ-ਬਾਰ ਕਿਹਾ ਜਾਂਦਾ ਹੈ ਕਿ ਅਸੀਂ ਇਹ ਭੁੱਲਣਾ ਨਹੀਂ ਹੈ, ਅਸੀਂ ਇਹ ਭੁੱਲਣਾ ਨਹੀਂ ਹੈ। ਲੇਕਿਨ ਇਸ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਨੈਕਸਟ ਜਨਰੇਸ਼ਨ ਤੱਕ ਇਹ ਗੱਲ ਕਿਵੇਂ ਪਹੁੰਚੇ। ਹੁਣ ਜਦੋਂ ਵੀ ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਪਾਲਦੇ ਹੋ, ਤੁਹਾਨੂੰ ਇਹ ਹੁੰਦਾ ਵੀ ਇਹ ਬੜੇ ਨਾਜ਼ੁਕ ਮਨ ਵਾਲੇ ਨੇ। ਜੇ ਮਾਂ ਨੇ ਕੋਈ ਹਾਰਡਸ਼ਿਪ ਵੀ ਦੇਖੀ ਹੈ, ਗੁਜ਼ਾਰੀ ਹੈ ਆਪਣੀ ਪਰਿਵਾਰਕ ਜ਼ਿੰਦਗੀ ਦੇ ਵਿੱਚ, ਉਹ ਕਦੇ ਬੱਚਿਆਂ ਬੱਚੀਆਂ ਨੂੰ, ਹਾਂ ਜੇ ਤਾਂ ਬੱਚਿਆਂ ਨੇ ਖੁਦ ਹੀ ਦੇਖਿਆ ਹੋਇਆ ਅੱਖਾਂ ਨਾਲ, ਉਹਨੂੰ ਤਾਂ ਤੁਸੀਂ ਕੀ ਝੂਠ ਬੋਲੋਗੇ, ਲੇਕਿਨ ਉਹਨਾਂ ਦੇ ਜਨਮ ਤੋਂ ਪਹਿਲਾਂ ਜਾਂ ਦੂਜਾ ਉਹ ਕਦੇ ਵੀ ਸ਼ੇਅਰ ਨਹੀਂ ਕਰਦੇ ਕਿ ਵੀ ਇਹਨਾਂ ਦੇ ਕੋਮਲ ਦਿਲਾਂ ਤੇ ਕਾਹਨੂੰ ਹੈ, ਇਹਨੂੰ ਪੀ ਜਾਓ। ਅੱਛਾ, ਇਹ ਵਰਤਾਰਾ ਈਵਨ ਘੱਲੂਘਾਰਿਆਂ ਨਾਲ ਸੰਬੰਧਿਤ ਜਾਂ ਸਿੱਖ ਕੌਮ ਦੇ ਇਤਿਹਾਸ, ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ 1996 ਦੇ ਵਿੱਚ ਕੁਲਦੀਪ ਨਈਅਰ ਨੂੰ ਚੈਲੰਜ ਕਰਨ ਵਾਲੀ ਜਿਹੜੀ ਲਾਈਨ ਆਈ ਔਰ ਉਹ ਆਡੀਓ ਕੈਸਟ ਬੜੀ ਵਾਇਰਲ ਹੋਈ, ਉਦੋਂ ਅਜੇ ਵੀਡੀਓ ਔਰ ਦੂਜਿਆਂ ਦਾ ਤਾਂ ਨਹੀਂ ਸੀ, ਤੇ ਪੰਜਾਬ 'ਚ 2-3 ਪ੍ਰੋਮੀਨੈਂਟ ਖਾਲਿਸਤਾਨੀ ਜਿਹਨਾਂ ਦੀ ਪਿਛੋਕੜ ਸੀ, ਕੁਰਬਾਨੀ ਵੀ ਸੀ, ਉਹਨਾਂ ਦੀ ਇੱਕ ਬੱਚੀ, 2-3 ਘਟਨਾਵਾਂ ਹੋਈਆਂ ਪਰ ਮੈਨੂੰ ਇੱਕ ਡਾਟਰ ਦਾ ਯਾਦ ਹੈ, ਜਦੋਂ ਉਹਨੇ ਕੈਸਟ ਉਹਦੇ ਤੱਕ ਪਹੁੰਚੀ, ਉਹਨੇ ਜਿਹਨੇ ਪਹੁੰਚਾਈ ਉਹਨੂੰ ਕਰਕੇ ਕਿਹਾ ਕਿ ਮੇਰੇ ਪਾਪਾ ਨੇ ਤਾਂ ਮੈਨੂੰ ਕਦੇ ਗੱਲਾਂ ਦੱਸੀਆਂ ਹੀ ਨਹੀਂ ਵੀ ਇਵੇਂ ਹੋਇਆ, ਇਹ ਹੋਇਆ। ਇਹ ਨਹੀਂ ਹੈ ਕਿ ਬਹੁਤ ਵਾਰ 2-3 ਰੀਜ਼ਨ ਹੁੰਦੇ ਨੇ। ਇੱਕ ਤਾਂ ਜ਼ਾਹਰ ਹੈ ਕਿ ਵੀ ਤੁਸੀਂ ਦੁਖਦ ਉਸ ਐਕਸਪੀਰੀਅੰਸ ਨੂੰ ਜਿਹਨੂੰ ਤੁਸੀਂ ਹੰਡਾਇਆ ਹੁੰਦਾ ਤੁਸੀਂ ਅੱਗੋਂ ਨਹੀਂ ਹੰਡਾਉਣਾ ਚਾਹੁੰਦੇ। ਦੂਸਰਾ ਕਿਤੇ ਨਾ ਕਿਤੇ ਖੌਫ ਹੁੰਦਾ, ਜਿਹਨੇ ਵੀ ਆਵਾਜ਼ ਚੁੱਕੀ ਹੁੰਦੀ ਉਹ ਰੁਲਿਆ ਤਾਂ ਹੁੰਦਾ ਹੀ ਹੈ, ਕਿਤੇ ਅਹੁਦਾ ਗਵਾਇਆ ਹੁੰਦਾ ਹੈ, ਕਿਤੇ ਫਿਜ਼ੀਕਲ ਟਾਰਚਰ ਹੁੰਦਾ ਹੈ, ਕਿਤੇ ਕੋਈ ਹੋਰ ਹੁੰਦਾ ਹੈ, ਤੇ ਇਹ ਵੀ ਡਰ ਹੁੰਦਾ ਵੀ ਨਿਆਣੇ ਵੀ ਨਾ ਉਧਰ ਤੁਰ ਪੈਣ, ਵੀ ਇਹਨਾਂ ਨੂੰ ਸੰਭਾਲ ਕੇ ਰੱਖੋ, ਅਸੀਂ ਤਾਂ ਚਲੋ ਜੋ ਹੋਇਆ ਸਭ ਸਹਿ ਲਿਆ। ਲੇਕਿਨ ਮੈਂ ਸਮਝਦਾ ਵੀ ਅੱਜ ਜਿਹੜੀ ਗੱਲ, ਔਰ ਮੈਂ ਪ੍ਰੈਸ ਰਿਲੀਜ਼ ਭੈਣ ਜੀ ਗੁਰਮੀਤ ਕੌਰ ਜਿਹੜੇ ਬਹੁਤ ਵੱਡੇ ਪੰਜਾਬੀ ਦੀ ਲੇਖਿਕਾ ਨੇ, ਇਹ ਨਹੀਂ ਵੀ ਉਹਨਾਂ ਨੇ ਕੋਈ ਕਹਾਣੀਆਂ ਲਿਖੀਆਂ ਜਾਂ ਇੱਕ ਤਾਂ ਜਿਵੇਂ ਉਹਨਾਂ ਨੇ ਬੱਚੇ ਬੱਚੀਆਂ ਦੀਆਂ ਫੋਕਲੋਰਸ, ਪੰਜਾਬ ਦੀ ਰਿਚ ਸਾਡੀ ਟ੍ਰੈਡੀਸ਼ਨ, ਉਸ ਨਾਲ ਜੁੜੀਆਂ ਹੋਈਆਂ ਫੋਕ ਟੇਲਸ ਔਰ ਬੱਚਿਆਂ ਤੱਕ ਕਿਵੇਂ ਪਹੁੰਚਾਉਣੀਆਂ, ਬੱਚਿਆਂ ਦੀਆਂ ਕਿਤਾਬਾਂ। ਪਿਛਲੇ ਪੀਰੀਅਡ 'ਚ ਉਹਨਾਂ ਨੇ ਜਿਵੇਂ ਸਰ ਜਸਵੰਤ ਸਿੰਘ ਖਾਲੜਾ, ਉਹਨਾਂ ਨੂੰ ਇੱਕ ਨਾਇਕ ਵਜੋਂ ਔਰ ਪੂਰਾ ਇੱਕ ਉਹਨਾਂ ਦੀ ਜੀਵਨ ਜਿਹੜੀ ਅੰਗਰੇਜ਼ੀ 'ਚ ਵੀ ਕਿਤਾਬ, ਪੰਜਾਬੀ 'ਚ ਵੀ, ਔਰ ਉਹਨੇ ਆਪਣੀ ਹੋਰ ਵੀ ਉਹਨਾਂ ਦੇ ਬਹੁਤ ਸਾਰੇ ਕੰਮ ਨੇ, ਅਕਸਰ TV 84 ਤੇ ਵੀ ਜਿਹੜਾ ਉਹਨਾਂ ਦੇ ਇੰਟਰਵਿਊ ਰਹੇ ਨੇ। ਔਰ ਉਹਨਾਂ ਦਾ ਹੀ ਬੇਟਾ ਅੰਗਦ ਸਿੰਘ, ਜਿਸ ਨੂੰ
ਦਿੱਲੀ 에ਅਰਪੋਰਟ ਤੋਂ ਵਾਪਸ ਮੋੜ ਦਿੱਤਾ ਗਿਆ ਸੀ ਕਿਉਂਕਿ ਕਿਸਾਨ ਮੂਵਮੈਂਟ ਵੇਲੇ, ਔਰ ਉਹ ਵੀ ਪ੍ਰੋਮੀਨੈਂਟ ਜਰਨਲਿਸਟ ਹੈ, ਕੋਲੰਬੀਆ ਯੂਨੀਵਰਸਿਟੀ 'ਚ ਉਹਨੇ ਜਰਨਲਿਜ਼ਮ 'ਚ ਮਾਸਟਰਸ ਕੀਤੀ ਹੋਈ ਹੈ। ਸੋ ਮੈਂ ਜਦੋਂ ਉਹਨਾਂ ਦੀ ਇਹ ਅੱਜ ਦੀ ਲਿਖਤ ਦੇਖੀ ਤੇ ਮੈਨੂੰ ਲੱਗਿਆ ਵੀ ਨਹੀਂ, ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਇਹ ਗੱਲ ਹੁਣ ਇੱਕ ਸਟੈਪ ਅੱਗੇ ਹੈ। ਅਸੀਂ ਤਾਂ ਲੈਸਟ ਵੀ ਫॉरगेट ਹੈ, ਉਹਨਾਂ ਨੇ ਕਿਹਾ ਲੈਸਟ ਦੇ ਫॉरगेट, ਕਿ ਵੀ ਹੁਣ 5 ਉਹਨਾਂ ਨੇ ਦਲੀਲਾਂ ਦਿੱਤੀਆਂ ਨੇ ਕਿ ਵੀ ਸਾਨੂੰ ਆਪਣੇ ਬੱਚੇ ਬੱਚੀਆਂ ਨੂੰ ਕਿਉਂ, ਬੇਸ਼ੱਕ ਇਹ ਦੁਖਦ ਹੋਏ, ਬੇਸ਼ੱਕ ਇਹਦਾ, ਲੇਕਿਨ ਕਿਉਂ ਇਹ ਸਾਨੂੰ ਸਾਂਝਾ ਕਰਨਾ ਚਾਹੀਦਾ ਹੈ ਕਿ ਸਾਡੇ ਨਾਲ ਇਹ ਕੀ ਵਾਪਰਿਆ। ਔਰ ਮੈਂ ਉਹਨਾਂ ਦੇ ਹੀ ਅਲਫਾਜ਼ ਦੇ ਵਿੱਚ ਇਸ ਨੂੰ ਦੁਹਰਾਵਾਂਗਾ, ਆਪਣਾ ਮੈਂ ਬਹੁਤਾ ਕਮੈਂਟ ਨਹੀਂ ਕਰਾਂਗਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਡੀਅਰ ਫਰੈਂਡ, June 1984 bore witness to some of the darkest days of state violence in 20th century when Indian government launched full force armed attack in Darbar Sahib Amritsar and many more gurdwaras throughout Punjab, murdering trapped devotees in thousands and leaving scars on the Sikh psyche for eternity। कि भाई जो जुल्म हुए, हज़ारा मारे, और जदों तक ये दुनिया है ਉਹਦੇ ਜ਼ਖਮ ਜਿਹੜੇ ਨੇ ਨਸੂਰ ਬਣ ਕੇ ਸਿੱਖਾਂ ਦੇ ਹਿਰਦੇ 'ਚ ਰਹਿਣਗੇ। ਐਵਰੀ ਈਅਰ ਦਾ ਫਸਟ 10 ਡੇਜ਼ ਆਫ ਜੂਨ, ਅੱਜ ਇੱਕ ਇਹਨਾਂ ਤੋਂ ਮੈਨੂੰ ਆਈਡੀਆ ਇਹ ਵੀ ਮਿਲਿਆ ਸੀ, ਅਕਸਰ ਘੱਲੂਘਾਰਾ ਹਫਤਾ ਹੀ ਕਹਿੰਦੇ ਆ, ਪਰ ਮੈਂ ਸਮਝਦਾ ਕਿਉਂਕਿ 6 ਜੂਨ ਤੋਂ ਬਾਅਦ ਵੀ 7 ਜੂਨ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਉੱਥੋਂ ਲੁੱਟ ਹੋਣੀ, 8 ਜੂਨ ਨੂੰ ਉਹਦੀ ਵਿਜ਼ਿਟ ਵੇਲੇ ਜ਼ੈਲ ਸਿੰਘ ਦੀ, ਉਦੋਂ ਵੀ 2 ਸਿੰਘਾਂ ਦੀ ਸ਼ਹੀਦੀ, ਔਰ ਇਹ ਸਾਰੇ 10 ਦਿਨ ਹੀ ਬਣ ਜਾਂਦੇ ਨੇ। ਸਾਨੂੰ ਇਹਨਾਂ ਨੂੰ ਜਿਹੜਾ ਉਹ ਇਹਨਾਂ 10 ਦਿਨਾਂ ਨੂੰ ਯਾਦ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਐਵਰੀ ਈਅਰ ਦਾ ਫਸਟ 10 ਡੇਜ਼ ਆਫ ਜੂਨ ਆਰ ਹੈਵੀ ਫॉर not only millions of Sikh families but all those who love Punjab and humanity. We may express, commemorate or mourn differently, but we all are connected with an invisible bond of grief these days। ਕਿ ਸਾਡਾ ਸਾਰੀ ਕੌਮ ਦਾ ਬੌਂਡ ਇੱਕ ਦੂਜੇ ਨਾਲ ਇਹਨਾਂ ਦਿਨਾਂ ਦੇ ਵਿੱਚ ਜੁੜ ਜਾਂਦਾ ਹੈ। Many of us, especially the ones who have borne the pains of 1984 on our bodies and minds, make it a point to speak to our families and educated the next generation about the genocide, but many parents struggle and shy away। ਕਿ ਸਾਨੂੰ ਗੱਲ ਕਰਨੀ ਚਾਹੀਦੀ ਹੈ, ਪਰ ਬਹੁਤ ਸਾਰੇ ਜਿਹੜੇ ਨੇ ਸ਼ਾਈ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ, the truth is too gory and sad, uncomfortable and painful to discuss, nonetheless it must be told। ਭਾਵੇਂ ਕਿ ਬਹੁਤ ਪੇਨਫੁਲ ਹੈ, ਬਹੁਤ ਦੁਖਦਾਈ ਹੈ, ਜੋ ਵੀ ਹੈ, ਇਹ ਜ਼ਰੂਰ ਆਪਣੇ ਬੱਚਿਆਂ ਨੂੰ ਦੱਸੀ ਜਾਣੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਆ 5 ਰੀਜ਼ਨ ਨੇ ਮੈਂ ਕਿਉਂ ਕਹਿੰਦੇ ਆ ਵੀ ਇਹ ਸਾਨੂੰ ਬੱਚਿਆਂ ਨੂੰ ਇਹ ਜਿਹੜਾ ਵਿਰਾਸਤ, ਭਾਵੇਂ ਦੁਖਦ ਵਿਰਾਸਤ ਹੈ, ਇਹ ਉਹਨਾਂ ਤੱਕ ਪਹੁੰਚਾਣੀ ਚਾਹੀਦੀ। ਫਸਟ ਉਹਨਾਂ ਨੇ ਕਿਹਾ our children are our legacies, only inheritors, and will propagate our stories forward। ਜਦੋਂ ਅਸੀਂ ਪੁੱਤਰ ਨਿਸ਼ਾਨ ਕਹਿੰਦੇ ਹਾਂ, 6ਵੇਂ ਪਾਤਸ਼ਾਹ ਦੇ ਲਫ਼ਜ਼ ਪੁੱਤਰ ਪੁੱਤਰੀਆਂ ਔਲਾਦ, ਸੋ ਸਾਡੇ ਵਾਰਿਸ ਤਾਂ ਇਹੀ ਨੇ, ਘਰਾਂ ਦੇ ਜਾਇਦਾਦਾਂ ਤਾਂ ਉਹਨਾਂ ਨੂੰ ਹੀ ਅਸੀਂ ਦੇਖ ਕੇ ਜਾਂਦੇ, ਤੇ ਇਹ ਜਿਹੜੇ ਅਸਲ ਹੈ ਇਤਿਹਾਸ ਦਾ ਵਿਰਸਾ ਹੈ, ਅਸੀਂ ਉਹਨਾਂ ਨੂੰ ਕਿਉਂ ਨਹੀਂ ਦਿੰਦੇ। if we don't help them build a relationship with their history at a young age, how will they ground themselves when they grow up। ਜੇ ਬਚਪਨ 'ਚ ਅਸੀਂ ਉਹਨਾਂ ਨੂੰ ਨਾਲ ਨਹੀਂ ਜੋੜਿਆ ਤੇ ਜਦੋਂ ਵੱਡੇ ਹੋਣਗੇ ਉਹਨਾਂ ਕਿਵੇਂ, what will their identity be, ਉਹਨਾਂ ਦੀ ਕੀ ਪਛਾਣ ਹੋਏਗੀ। our history is directly connected to our identity and existence। ਕਿ ਸਾਡਾ ਇਤਿਹਾਸ ਸਾਡੀ ਪਛਾਣ ਔਰ ਸਾਡੀ ਹੋਂਦ ਨਾਲ ਜੁੜਿਆ ਹੋਇਆ ਹੈ। the state has done its part in belittling the scale of 1984 Sikh genocide। A whole new generation has no idea of what transpired। Soon it will be a distant or erased memory। ਕਿ ਇੰਡੀਅਨ ਸਟੇਟ ਨੇ ਤਾਂ ਡਿਨਾਇਲ ਮੋਡ 'ਚ ਜਾ ਕੇ ਸਿੱਖਾਂ ਨੂੰ ਹੀ ਦੋਸ਼ੀ ਦੱਸ ਕੇ ਆਪਣਾ ਪੂਰਾ ਟਿੱਲ ਲਾ ਲਿਆ ਕਿ ਭਾਈ ਉਹ ਇਸ ਸਿੱਖ ਨਸਲ ਕੁਸ਼ੀ ਨੂੰ ਜਿਹੜਾ ਉਹ ਇਹ ਹੋਈ ਨਹੀਂ ਕਦੇ, ਇੱਥੋਂ ਤੱਕ ਉਹਨਾਂ ਨੇ ਪਹੁੰਚਾ ਦਿੱਤਾ ਹੈ। ਪਰ ਉਹਨਾਂ ਨੇ ਕਿਹਾ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਾਂਗੇ ਫਿਰ ਉਹਨਾਂ ਨੂੰ ਕਦੇ ਪਤਾ ਵੀ ਨਹੀਂ ਹੋਏਗਾ ਵੀ ਕੀ ਹੋਇਆ, ਔਰ ਉਹਨਾਂ ਦੇ ਲਈ ਇਹ ਦੂਰ ਦਰਾਡੀ ਕੋਈ ਗੱਲ ਹੋਏਗੀ ਜਾਂ ਉਹਨਾਂ ਦੀਆਂ ਯਾਦਾਂ ਚੋਂ ਮਿਟ ਚੁੱਕੀ ਗੱਲ ਹੋਏਗੀ। ਸੋ ਇਹ ਪਹਿਲਾ ਰੀਜ਼ਨ ਉਹਨਾਂ ਨੇ ਦਿੱਤਾ, ਇਸ ਲਈ ਸਾਨੂੰ ਆਪਣੇ ਬੱਚਿਆਂ ਦੇ ਨਾਲ ਇਸ ਨੂੰ ਸਾਂਝਾ ਕਰਨਾ ਚਾਹੀਦਾ। ਦੂਸਰਾ ਉਹਨਾਂ ਨੇ ਨੁਕਤਾ ਦਿੱਤਾ, I feel that our narrative, not the state's narrative that is popularly available and available to our younger generation on the internet, and the stories that we have experienced and witnesses should be in their hands so they have a chance to know the whole truth and pass it on।
ਉਹਨਾਂ ਨੇ ਕਿਹਾ ਵੀ ਜੋ ਸਟੇਟ ਦਾ ਨੈਰੇਟਿਵ ਹੈ ਉਹ ਤਾਂ ਉਹਨਾਂ ਨੇ ਉਂਗਲ ਮਾਰੀ ਤਾਂ ਇੰਟਰਨੈਟ ਤੇ ਪਿਆ ਹੈ। ਪਰ ਜੇ ਅਸੀਂ ਆਪਣਾ ਨਹੀਂ ਦੱਸਾਂਗੇ ਫਿਰ ਉਹ ਸਟੇਟ ਦਾ ਨੈਰੇਟਿਵ ਹੀ ਕੈਰੀ ਕਰਨਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਐਕਸਪੀਰੀਅੰਸ ਔਰ ਆਪਣਾ ਨੈਰੇਟਿਵ ਬੱਚਿਆਂ ਨੂੰ ਦਸੀਏ ਤਾਂ ਕਿ ਉਹ ਸੱਚ ਤੇ ਕੱਚ ਦੇ ਵਿੱਚ ਪਛਾਣ ਕਰ ਸਕਣ। ਇਸ ਲਈ ਉਹਨਾਂ ਨੂੰ ਦੱਸਣਾ ਜ਼ਰੂਰੀ। ਤੀਸਰਾ ਨੁਕਤਾ, our children read hundreds of books on world literature, history and current affairs. They derive inspiration from global heroes and role models and are active in raising human rights issues from around the world, be it for the black lives in US, indigenous lives in Canada, or the rights of Palestinians and Kashmiris. Why should they not be standing up for their people and their rights? We need to do a better job of educating them about our recent past and current issues we are still facing as a people. ਉਹਨੇ ਕਿਹਾ ਜੀ ਸਾਡੇ ਬੱਚੇ ਸਕੂਲਾਂ ਕਾਲਜਾਂ 'ਚ ਜਾਂਦੇ ਨੇ, ਹਜ਼ਾਰਾਂ ਕਿਤਾਬਾਂ ਅਵੇਲੇਬਲ ਨੇ ਲਿਟਰੇਚਰ ਤੇ ਹਿਸਟਰੀ ਤੇ ਤਾਜ਼ਾ ਘਟਨਾਵਾਂ ਤੇ, ਉਹਨਾਂ ਤੋਂ ਉਹਨਾਂ ਦੇ ਗਲੋਬਲ ਹੀਰੋ ਬਣਦੇ ਨੇ, ਉਹਦੇ 'ਚੋਂ ਇੰਸਪੀਰੇਸ਼ਨ ਡਰਾ ਕਰਦੇ ਨੇ, ਉਹਨਾਂ ਨੂੰ ਫਿਕਰ ਹੁੰਦਾ ਵੀ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ। ਔਰ ਇੱਥੇ ਵੀ ਬਲੈਕ ਲਾਈਵਸ ਮੈਟਰ ਆਪਣੇ ਕਈ ਪੱਗਾਂ ਵਾਲੇ ਜਾ ਕੇ ਖਲੋਤੇ ਹੋ, ਚੰਗੀ ਗੱਲ ਹੈ ਜਾਣਾ, ਪਰ ਉਹਨਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਤਾਂ ਜਾਗਰੂਕਤਾ ਹੋਏ, ਆਪਣੇ ਉਹ ਜੂਨ 84 ਦੇ ਪ੍ਰੋਟੈਸਟ ਤੇ ਨਾ ਹੋਣ, ਜਾਂ ਉਹਨਾਂ ਨੂੰ ਇਹ ਨਾ ਪਤਾ ਹੋਵੇ ਵੀ ਤੁਸੀਂ ਬਲੈਕ ਲਾਈਵਸ ਦੀ ਗੱਲ ਕਰਦੇ ਹੋ, ਆਪਣਿਆਂ ਦੇ ਨਾਲ ਕੀ ਵਾਪਰਿਆ। ਉਹਨਾਂ ਨੇ ਕਿਹਾ ਜੀ ਇਸੇ ਤਰ੍ਹਾਂ ਉਹ ਜਿਹੜੇ ਨੇ ਇੰਡੀਜਨਸ ਲਾਈਵਸ ਇਨ ਕੈਨੇਡਾ ਜੀ, ਅਸੀਂ ਨੇਟਿਵ ਕੈਨੇਡੀਅਨ ਨਾਲ ਖੜੇ ਹਾਂ, ਆਪਣਿਆਂ ਦਾ ਪਤਾ ਹੀ ਨਹੀਂ ਹੈ ਜਾਂ ਉਹਦੇ ਨਾਲ ਖਲੋਣ ਨੂੰ ਤਿਆਰ ਨਾ ਹੋਣ। ਇਸੇ ਤਰ੍ਹਾਂ ਫਲਸਤੀਨੀ ਔਰ ਕਸ਼ਮੀਰੀ, ਉਹਨਾਂ ਦੇ ਹੱਕ ਨੇ ਔਰ ਉਹਨਾਂ ਦੀ ਸਪੋਰਟ ਕਰਨਾ ਬਣਦਾ ਹੈ, ਪਰ ਆਪਣਿਆਂ ਨੂੰ ਕਿਉਂ ਭੁੱਲੋ। ਸੋ ਇਹ ਉਹਨਾਂ ਦਾ ਬਹੁਤ ਸਟਰੋਂਗ ਆਰਗੂਮੈਂਟ ਹੈ ਕਿ ਵੀ ਜੇ ਉਹ ਉਹਨਾਂ ਲੋਕਾਂ ਲਈ ਦੁਨੀਆ 'ਚ ਖਲੋਂਦੇ ਨੇ ਜਿਨ੍ਹਾਂ ਦੇ ਹੱਕ ਖੋਏ ਜਾ ਰਹੇ ਨੇ, ਫਿਰ ਇਹ ਸਾਡਾ ਫਰਜ਼ ਹੈ ਕਿ ਵੀ ਅਸੀਂ ਜੋ ਉਹਨਾਂ ਦੇ ਨਾਲ ਸਾਡੇ ਨਾਲ ਵਾਪਰਿਆ ਔਰ ਵਾਪਰ ਰਿਹਾ ਉਸ ਬਾਰੇ ਬੱਚਿਆਂ ਨੂੰ ਜਾਗਰੂਕ ਕਰੀਏ। ਚੌਥਾ ਨੁਕਤਾ ਉਹਨਾਂ ਨੇ ਕਿਹਾ, ਆਈ ਹੋਲ ਹਾਰਟਿਡਲੀ ਆਈਡੈਂਟੀਫਾਈ ਵਿਦ ਦਿਸ ਨੇਟਿਵ ਅਮਰੀਕਨ ਸੇਇੰਗ ਵਿਚ ਇਜ਼ ਅ ਗਾਈਡਿੰਗ ਫੋਰਸ ਬਿਹਾਈਂਡ ਮਾਈ ਮਿਸ਼ਨ, ਕਿ ਇਹ ਜਿਹੜੀ ਨੇਟਿਵ ਅਮਰੀਕਨਸ ਦਾ ਇੱਕ ਅਖਾਣ ਹੈ ਔਰ ਭੈਣ ਜੀ ਗੁਰਮੀਤ ਕੌਰ ਨੇ ਕਿਹਾ ਵੀ ਮੈਨੂੰ ਵੀ ਇਸ 'ਚੋਂ ਪ੍ਰੇਰਨਾ ਮਿਲਦੀ ਹੈ, ਔਰ ਉਹ ਹੈ, ਯੂ ਡੋਂਟ ਨੋ ਵੇਅਰ ਯੂ ਆਰ ਗੋਇੰਗ ਅੰਟਿਲ ਯੂ ਨੋ ਵੇਅਰ ਯੂ ਆਰ ਕਮਿੰਗ ਫਰੋਮ। ਬਿਲਕੁਲ, ਵੀ ਤੁਹਾਨੂੰ ਕਦੇ ਸਮਝ ਨਹੀਂ ਆਏਗੀ ਕਿ ਤੁਸੀਂ ਕਿੱਧਰ ਨੂੰ ਜਾ ਰਹੇ, ਜੇ ਤੁਹਾਨੂੰ ਇਹ ਪਤਾ ਨਾ ਹੋਏ ਵੀ ਤੁਸੀਂ ਆਏ ਕਿੱਥੋਂ। ਇਹ ਹੈ ਜਿਹੜੀ ਇੱਕ ਗੱਲ ਜਿਹਨੂੰ ਵਿਜ਼ਡਮ ਆਫ ਦਾ ਏਜਸ ਹੈ, ਯੂ ਡੋਂਟ ਨੋ ਵੇਅਰ ਯੂ ਆਰ ਗੋਇੰਗ until you know where you are coming from. If we want our next generation to carve the 21st century properly, they should at least know the history of 20th century. 21ਵੀਂ ਸਦੀ 'ਚ ਨੂੰ ਘੜਨਾ ਹੈ ਤੇ 20ਵੀਂ ਸਦੀ 'ਚ ਦਾ ਕੀ ਹੈ ਉਹ ਪਤਾ ਹੋਣਾ ਚਾਹੀਦਾ। 10 educating them on the events leading up to 1984 and later is very important ਕਿ ਕਿਹੜਾ ਘਟਨਾਕ੍ਰਮ 47 ਤੋਂ 84 ਤੱਕ ਲਿਆਇਆ ਔਰ 84 ਤੋਂ ਹੁਣ ਤੱਕ ਕੀ ਵਾਪਰ ਰਿਹਾ ਉਹਨਾਂ ਨੂੰ ਦੱਸਣਾ। ਔਰ ਪੰਜਵਾਂ ਉਹਨਾਂ ਦਾ ਫਾਈਨਲ ਨੁਕਤਾ ਹੈ, we also must educate them about our recent history, not only to learn from the wrongs done to us but also about the mistakes we have committed and to analyze why we are standing where we are today. ਇਹ ਬੜਾ honest ਨੁਕਤਾ ਹੈ ਕਿ ਵੀ ਇਹੀ ਨਹੀਂ ਕਿ ਵੀ ਅਸੀਂ ਇੱਕ ਸਾਈਡ ਨੂੰ ਪੇਂਟ ਕਰੀਏ, ਇਹ ਵੀ ਜੇ ਹੁਣ ਅਸੀਂ ਪੋਲੀਟੀਕਲ ਮਿਸਟੇਕਸ ਦੀ ਗੱਲ ਕਰਦੇ ਹਾਂ, ਜੇ 47 'ਚ ਸਾਡੀ ਲੀਡਰਸ਼ਿਪ ਨੇ ਕਿੱਥੇ ਮਰਵਾਇਆ ਸਾਨੂੰ, 84 ਤੱਕ ਪਹੁੰਚਦੇ ਹਾਂ ਅਕਾਲੀ ਲੀਡਰਸ਼ਿਪ ਉਹਨਾਂ ਦਾ ਸਾਰਿਆਂ ਦਾ ਕੀ ਰੋਲ ਸੀ, ਤਾਂ ਕਿ ਸਾਡੇ ਬੱਚੇ ਬੱਚੀਆਂ ਵਾਈਜ਼ਰ ਹੋਣ, ਉਹ ਮਿਸਟੇਕਸ ਨਾ ਕਮਿਟ ਕਰਨ ਜਿਹੜੀਆਂ ਪਹਿਲਿਆਂ ਨੇ ਕੀਤੀਆਂ ਨੇ। ਔਰ ਫਿਰ ਵੀ ਕੈਨ ਨਾਟ ਐਕਸਪੈਕਟ ਨਿਊ ਰਿਜ਼ਲਟਸ ਫਰੋਮ ਰਿਪੀਟਿੰਗ ਦਾ ਸੇਮ ਐਕਸ਼ਨਸ ਟੂ ਸੋਲਵ ਏ ਪ੍ਰੋਬਲਮ ਓਵਰ ਐਂਡ ਓਵਰ ਅਗੇਨ, ਕਿ ਬਾਰ-ਬਾਰ ਜੇ ਤੁਸੀਂ ਉਹੀ ਗਲਤੀਆਂ ਕਰੋਗੇ ਤੇ ਇਨਪੁਟ ਤੁਹਾਡੀ ਉਹੀ ਕਿਸਮ ਦੀ ਹੋਏਗੀ ਤਾਂ ਨਤੀਜਾ ਉਹੀ ਹੋਏਗਾ ਜੋ 39 ਸਾਲ ਪਹਿਲਾਂ ਸੀ, ਨਤੀਜਾ ਉਹੀ ਹੋਏਗਾ ਜੋ 75 ਸਾਲ ਪਹਿਲਾਂ ਸੀ, ਜਾਂ ਨਤੀਜਾ ਉਹੀ ਹੋਏਗਾ ਜਿਹੜਾ 1849 ਸੀ। ਜੇ ਅਸੀਂ ਆਪਣੇ ਡੋਗਰੇ ਮਿਸਰ, ਆਪਣੇ ਬਾਦਲ ਤਲਵੰਡੀ, ਟੌੜੇ, ਭਗਵੰਤ ਮਾਨ, ਅਮਰਿੰਦਰ ਇਹ ਸਾਰੇ ਨਹੀਂ ਪਛਾਣਾਂਗੇ ਤੇ ਫਿਰ ਉਹੀ ਕੁਝ ਹੋਏਗਾ ਜੋ ਪਹਿਲਾਂ ਹੋਇਆ। ਸੋ ਅੱਗੇ ਉਹਨਾਂ ਨੇ ਆਪਣੇ ਮਿਸ਼ਨ ਦੀ ਔਰ ਆਪਣੇ ਕੰਮ ਦੀ ਗੱਲ ਕੀਤੀ ਹੈ, ਪਰ ਮੈਨੂੰ ਇਹ ਲੱਗਿਆ ਕਿ ਵੀ ਇਹ 5 ਨੁਕਤੇ ਬੜੇ ਅਹਿਮ ਨੇ ਕਿ ਭਾਈ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਜਿਹੜਾ ਉਹ ਜ਼ਰੂਰ ਜਾਗਰੂਕ ਕਰੀਏ, ਦੱਸੀਏ ਕਿ ਅਸੀਂ ਕੀ ਸੀ, ਅੱਜ ਅਸੀਂ ਕੀ ਹੋ ਗਏ। ਤੇ ਗੁਰੂ ਨੇ ਜਦੋਂ ਇਸ ਸਾਰੇ ਵਜੂਦ ਨੂੰ ਖਾਲਸੇ ਨੂੰ ਚਿਤਰਿਆ ਸੀ, ਖਾਲਸਾ ਮੇਰੋ ਰੂਪ ਹੈ ਖਾਸ,
ਆਪਣੇ ਇਮੇਜ ਦੇ ਵਿੱਚ। ਕ੍ਰਿਸਚੀਅਨਿਟੀ ਜਾਂ ਦੂਜੇ ਤਾਂ ਉਹਨਾਂ ਦੀਆਂ ਸੇਇੰਗਸ ਹੋਣਗੀਆਂ ਕਿ ਗੋਡ ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਲੇਕਿਨ ਇੱਥੇ ਤਾਂ ਖੁਦ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੋ रूप है खास, खालसे में हो करो निवास, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। जी डॉक्टर साहब थोड़ा बहुत बहुत शुक्रिया। इस वक्त ब्रेक व्यूअर्स तो इस तरह जुड़े रहना, मिलते हैं छोटे ਜਿਹੇ वक्फे तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਸਿੱਖ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਭਾਰਤੀ ਹਕੂਮਤ ਨੂੰ ਚੌਰਾਹੇ ਵਿੱਚ ਨੰਗਾ ਕਰਕੇ ਕੁੱਟਿਆ ਹੈ ਅਤੇ ਸਿਡਨੀ ਵਿੱਚ ਖਾਲਸਾ ਰੈਫਰੈਂਡਮ ਦਾ ਜਿਹੜਾ ਸਫਲਤਾ ਸਹਿਤ ਨੇਪਰੇ ਚੜ੍ਹਨਾ ਅਤੇ ਆਸਟ੍ਰੇਲੀਆ ਦੇ ਪਰਥੇ ਇਲਾਕੇ ਸਮੇਤ ਅੱਡ-ਅੱਡ ਥਾਵਾਂ ਤੇ ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ ਸਮਾਗਮਾਂ ਅਤੇ ਕਾਰਵਾਈਆਂ ਨੇ ਦੱਸ ਦਿੱਤਾ ਹੈ ਕਿ ਭਾਰਤੀ ਹਾਈ ਕਮਿਸ਼ਨ ਅਤੇ ਉਹਨਾਂ ਦੇ ਕੌਂਸਲੇਟਾਂ ਨੂੰ ਸਿੱਖ ਕੌਮ ਦੇ ਇਰਾਦੇ ਜਿਹੜੇ ਨੇ ਉਹ ਸਾਹਮਣੇ ਮੂੰਹ ਦੀ ਖਾਣੀ ਪਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਦੇ ਤੌਰ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹੈ ਤਾਂ ਇਹ ਵੀ ਕਾਫੀ ਪੁਰਾਣੀ, ਪਤਾ ਨਹੀਂ ਕੌਣ ਇਹਦਾ ਲਿਖਾਰੀ ਹੈ ਇਸ ਸ਼ੇਅਰ ਦਾ, ਲੇਕਿਨ ਇਹ ਸਾਡੇ ਪੁਰਾਣੇ ਪੀਰੀਅਡ ਦੇ ਵਿੱਚ ਅਕਸਰ ਕੋਟ ਹੁੰਦਾ ਸੀ ਕਿ ਮੁਦਈ लाख बुरा चाहे तो क्या होता है, होता वही है जो मंजूर खुदा होता है। हुण मुदई भारती स्टेट जुल्म करने वाली भी जिन्हां ने किवें 75 सालां च इन जनरल और 39 सालां च इन पर्टिकुलर सिख कौम के खिलाफ टोटल वॉर जिहड़ी है सिख कौम के उत्ते थोपी हुई है। फिजिकल, मैंटल, सोशल, इंटलैक्चुअल, स्टैटिस्टिकल, इकनॉमिकल ਜੈਨੋਸਾਈਡ ਹਰ ਫਾਰਮ ਦਾ। ਔਰ ਜੇ ਉਹਨਾਂ ਦੀ ਉਸ ਟਿਰਨੀ ਚੋਂ ਨਿਕਲ ਕੇ ਸਿੱਖ ਕੌਮ ਦੁਨੀਆ ਦੇ ਅੱਡ-ਅੱਡ ਥਾਵਾਂ ਤੇ ਜਾ ਕੇ ਵਸੀ ਔਰ ਉੱਥੇ ਵੀ ਉਹਨਾਂ ਨੇ ਜਦੋਂ ਆਜ਼ਾਦੀ ਦਾ ਅਹਿਸਾਸ ਦੇਖਿਆ ਕੀਤਾ ਔਰ ਉਹਨਾਂ ਨੂੰ ਲੱਗਾ ਕਿ ਭਾਈ ਸਾਡੀ ਧਰਤੀ ਦੇ ਲੋਕ, ਸਾਡੀ ਉਹ ਗੁਰੂਆਂ ਦੀ ਧਰਤੀ ਜਿਸ ਬਾਰੇ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਗੁਰੂਆਂ ਦੀ ਧਰਤੀ ਤੇ ਉਸ ਧਰਤੀ ਦੇ ਉਹ ਬੰਦੇ ਸਿੱਖ ਜਿਨ੍ਹਾਂ ਪ੍ਰਥਾਏ। ਫਿਰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਧੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰੂ ਦੇ ਬੰਦੇ ਨੇ, ਇਹ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ, ਕੌਣ ਇਹਨੂੰ ਨਿਵਾ ਸਕਦਾ? ਇਹ ਉਹ ਕੋਟ ਹੈ, ਉਹ ਕਿਲ੍ਹਾ ਹੈ ਜਿਹਦੇ ਸਾਹਮਣੇ ਦੁਨੀਆ ਦਾ ਕੋਈ ਕਿਲ੍ਹਾ ਨਹੀਂ ਖਲੋ ਸਕਦਾ ਕਿਉਂਕਿ ਸੱਚ ਦਾ ਕਿਲ੍ਹਾ ਹੈ। ਇਸ ਦੀ ਫਾਊਂਡੇਸ਼ਨ ਜਿਹੜੀ ਹੈ ਉਹ ਪੁਖਤਾ ਹੈ। ਔਰ ਬਾਹਰ ਬੈਠੇ ਸਿੱਖ ਡਾਇਸਪੋਰਾ ਨੇ ਜਿਵੇਂ ਜੂਨ 84 ਤੋਂ ਬਾਅਦ ਵਿਉਂਤਬੱਧ ਤਰੀਕੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਜ਼ਾਹਰ ਹੈ ਖਾਲਿਸਤਾਨ ਤੋਂ ਬਿਨਾਂ ਤਾਂ ਇਹ ਤਾਂ ਫਾਈਨਲ ਲਾਈਨ ਜਿਹੜੀ ਹੈ ਜੂਨ 1984 ਉਹ ਫਾਈਨਲ ਜਿਹੜੀ ਹੈ ਉਹ ਲਾਈਨ ਸੀ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਵਿਚਾਲੇ ਰਿਲੇਸ਼ਨਸ਼ਿਪ। ਸੰਤ ਭਿੰਡਰਾਂਵਾਲਿਆਂ ਦੇ ਇਹ ਅਲਫਾਜ਼ ਨੇ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ।
ਸੋ ਜਦੋਂ ਤੁਸੀਂ ਨੀਂਹ ਰੱਖ ਦਿੰਦੇ ਹੋ ਫਿਰ ਤਾਂ ਤੁਸੀਂ ਉਸ ਦੇ ਉੱਤੇ ਇਮਾਰਤ ਉਸਾਰਦੇ ਹੋ, ਫਿਰ ਤਾਂ ਤੁਸੀਂ ਨੀਂਹ ਕਿਉਂ ਰੱਖੀ ਜੀ, ਇਹ ਹੈ ਕਿ ਨਹੀਂ, ਇਹਦੀ ਸਪੈਲਿੰਗ ਇਹ ਹੋਣ, ਇਹ ਸਿਹਾਰੀ ਨਾ ਹੋਏ, ਇਹਦੇ ਚ ਬਿਹਾਰੀ ਹੋ ਜਾਏ ਤੇ ਦੂਜਾ, ਇਹ ਫਿਰ ਡਿਬੇਟਸ ਨਹੀਂ ਹੁੰਦੀ। ਔਰ ਉਹ ਬਾਹਰ ਡਾਇਸਪੋਰਾ ਨੇ ਆਪਣੇ ਆਪਣੇ ਤਰੀਕੇ ਨਾਲ ਅੱਡ-ਅੱਡ ਜਥੇਬੰਦੀਆਂ ਨੇ ਬਾਹਰ ਪੰਜਾਬ ਦੀ ਧਰਤੀ ਤੇ ਸਾਡੇ ਯੋਧਿਆਂ ਦਾ ਡੁੱਲਿਆ ਖੂਨ ਜਿਸ ਪਰ ਥਾਏ ਫਿਰ ਸੰਤ ਭਿੰਡਰਾਂਵਾਲਿਆਂ ਦੇ ਅਲਫਾਜ਼ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਔਰ ਉਹ ਸਟਰਗਲ ਇਹਨਾਂ ਸਾਰੇ ਵਰਿਆਂ 'ਚ ਮੈਂ ਸਮਝਦਾ ਵੀ ਸਿਕਸ ਫਾਰ ਜਸਟਿਸ ਨੇ ਜਦੋਂ UN ਚਾਰਟਰ ਦੇ ਤਹਿਤ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਕਾਨਸੈਪਟ ਤੇ ਬੇਸਡ ਖਾਲਿਸਤਾਨ ਰੈਫਰੈਂਡਮ ਦਾ ਕਾਨਸੈਪਟ ਦਿੱਤਾ। ਬੇਸ਼ੱਕ ਇਸ ਨੂੰ ਖਾਲਿਸਤਾਨ ਰੈਫਰੈਂਡਮ 2020 ਕਿਹਾ ਗਿਆ ਕਿਉਂਕਿ 2020 ਚ ਇਸ ਦਾ ਆਗਾਜ਼ ਹੋਣਾ ਸੀ, ਕੋਵਿਡ ਆ ਗਿਆ, ਇਹ ਡਿਲੇ ਹੋਇਆ। ਪਰ ਫਿਰ ਜਿਸ ਆਨ ਸ਼ਾਨ ਦੇ ਨਾਲ ਖਾਲਸੇ ਦੇ ਪੱਖ ਤੋਂ ਔਰ ਜਿਸ ਨਿੰਮੋ ਝੂਣੇਪਨ, ਜ਼ੁਲਮ, ਝੂਠ, ਕੂੜ ਦਾ ਵਰਤਾਰਾ ਇੰਡੀਅਨ ਸਟੇਟ ਨੇ ਕੀਤਾ, ਪੋਲੀਟੀਕਲੀ ਵੀ, ਡਿਪਲੋਮੈਟਿਕਲੀ ਵੀ, ਮੀਡੀਆ ਵਾਈਜ਼ ਵੀ, ਉਹ ਅਸੀਂ ਅਕਸਰ ਡਿਸਕਸ ਕਰਦੇ ਹਾਂ। ਉਹ UK 'ਚ ਲੰਡਨ ਦੇ ਰੈਫਰੈਂਡਮ ਵੇਲੇ ਹੋਏ, ਕੈਨੇਡਾ 'ਚ ਤਾਂ ਡਿਮਾਰਸ਼ੇ ਤਾਂ ਉਹ UK ਨਾਲ ਵੀ ਉਹਨਾਂ ਨੇ ਕੀਤਾ ਕਿ ਪ੍ਰੋਟੈਸਟ ਵੀ, ਔਰ ਟਰੈਵਲ ਐਡਵਾਈਜ਼ਰੀ ਤੱਕ ਪਹੁੰਚ ਗਏ। ਆਪਣੇ ਇੰਡੀਅਨਸ ਨੂੰ ਕਹਿਣਾ ਤੁਹਾਨੂੰ ਖਤਰਾ ਹੈ ਉੱਥੇ ਕੈਨੇਡਾ 'ਚ ਤੁਹਾਡੇ ਤੇ ਹਮਲੇ, ਆਪਣੇ ਹੀ ਮੰਦਰਾਂ ਤੇ ਆਪ ਹੀ ਜਿਹੜਾ ਉਹ ਉਹਦੇ ਤੇ ਗ੍ਰੈਫਟੀ ਬਣਾ ਕੇ ਤੇ ਆਪਣੇ ਸਿਰ 'ਚ ਹੀ ਸਵਾਹ ਪਾਉਣ ਤੱਕ ਚਲੇ ਗਏ। ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਬਈ ਇਹ ਸਰਕਾਰਾਂ ਦਬਾਣਗੀਆਂ ਸਿੱਖਾਂ ਦੇ ਖਿਲਾਫ, ਤੁਸੀਂ ਉੱਥੇ ਮੁਕੱਦਮੇ ਦਰਜ ਕਰ ਲਏ, ਫਲਾਣੇ ਇੰਟਰਪੋਲ ਨੂੰ ਇਨਫੋਰਮ ਕਰਤਾ, ਫਲਾਣੀ ਲਿਸਟ ਲੈ ਆਂਦਾ, ਸਿਰ ਤੇ ਇਨਾਮ ਰੱਖਤਾ। ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਤਾਂ ਸਿੱਖ ਹੀ ਉਹਨੂੰ ਮੰਨਿਆ ਜਾਂਦਾ ਹੈ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਸਿੱਖ ਬਣਦਾ ਹੀ ਜੇਲ੍ਹ 'ਚ ਜਾ ਕੇ, ਉੱਥੇ ਜਾ ਕੇ ਉਹਨੂੰ ਹੁੰਦਾ ਵੀ ਬਾਣੀ ਵੀ ਪੜ੍ਹਦਾ, ਉਹਦੀ ਕਹਿੰਦੇ ਪੱਕਾ ਹੀ ਉਦੋਂ ਹੁੰਦਾ। ਤੇ ਜਦੋਂ ਜਿਨ੍ਹਾਂ ਸਿੱਖਾਂ ਦੇ ਗੁਰੂ ਨੇ ਤੱਤੀ ਤਵੀ ਦੇ ਉੱਤੇ ਬਹਿ ਕੇ ਦੱਸਿਆ ਹੋਏ ਕਿ ਭਾਈ ਜਿਹੜਾ ਫੇਥ ਹੈ ਉਹ ਕਿਵੇਂ ਰੋਸਟ ਵੀ ਹੋ ਜਾਏ, ਸਿਰ ਦੇ ਉੱਤੇ ਰੀਤ ਪੈ ਰਹੀ ਹੈ, ਪਾਣੀ 'ਚੋਂ ਬਾੜਿਆ ਜਾ ਰਿਹਾ ਹੈ, ਔਰ ਉਹ ਜਿਹੜੀ ਹੈ ਉਹ ਤਾਂ ਸਿੱਖ ਨੂੰ ਪੱਕਾ ਕਰ। ਇਸ ਲਈ ਘੱਲੂਘਾਰਿਆਂ ਦੇ ਵਾਰਸ ਅਸੀਂ ਹੁੰਦਿਆਂ ਹੋਇਆਂ ਵੀ ਉਹਨਾਂ ਘੱਲੂਘਾਰਿਆਂ 'ਚੋਂ ਵੀ ਜਦੋਂ ਨਿਕਲੇ ਤਾਂ ਫਿਰ ਇਹੀ ਸੀ ਕਿ ਗੁਰੂ ਨੇ ਕਠਾੜੀ ਪ੍ਰੀਖਿਆ ਪਾਈ ਸੀ। ਪਹਿਲੇ ਵੱਡੇ ਘੱਲੂਘਾਰੇ ਤੋਂ ਬਾਅਦ ਇੱਕ ਬਿਰਧ ਨਿਹੰਗ ਸਿੰਘ ਦੇ ਅਲਫਾਜ਼ ਸੀ ਦੀਵਾਨ ਨੂੰ ਕਿ ਗੁਰੂ ਨੇ ਕਠਾੜੀ ਪ੍ਰੀਖਿਆ ਪਾਈ ਸੀ, ਟੈਸਟ ਆਫ ਫਾਇਰ। ਬਿਲਕੁਲ ਖੋਟ ਝੜ ਗਿਆ, ਕੁੰਦਨ ਰਹਿ ਗਿਆ, ਸਰੀਰ ਨੂੰ ਤਾਂ ਸਿੱਖ ਖੋਟਾ ਕਹਿੰਦੇ ਸੀ ਕਿ ਇਸ ਖੋਟੇ ਦਾ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਇਹਨੇ ਪਤਾ ਨਹੀਂ ਕੀ ਕਰਤੂਤ ਕਰਵਾ ਦੇਣੇ ਹੈ। ਤੇ ਜੇ ਗੁਰੂ ਦੇ ਇਸੇ ਲਈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਅਲਫਾਜ਼ ਕਿ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ क्रिया करी न किन्हू आन, तेग बहादुर के चलत पयो जगत को शोक, है सब जग पयो जय 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 सुरलोक। कि ठीकरा इस शरीर ਨੂੰ ਠੀਕਰਾ ਕਿ ਆਪਣੇ ਪਿਤਾ ਦੇ ਪਾਵਨ ਨੂੰ ਕਿ ਦਲੀਸ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨਿਆ, ਔਰ ਇਹ ਫਿਰ ਜੈ ਜੈਕਾਰ ਹੁੰਦੀ ਹੈ। ਇਹੀ ਸਬਕ ਤੱਤੀ ਤਵੀ ਦਾ ਹੋਏ, ਚਾਂਦਨੀ ਚੌਂਕ ਦਾ ਹੋਏ, ਸਰਹੰਦ ਦੀ ਕੰਧ ਦਾ ਹੋਏ, ਚਮਕੌਰ ਦੀ ਗੜੀ ਦਾ ਹੋਏ, ਲੱਖੀ ਜੰਗਲ ਦਾ ਹੋਏ, ਬੀਕਾਨੇਰ ਦੇ ਮਾਰੂਥਲਾਂ ਦਾ ਹੋਏ, ਜਾਂ ਲਖਪਤ ਦੇ ਜੇਲ੍ਹ 'ਚ ਸਵਾ ਮਨ ਦੇ ਪੀਸਣ ਵਾਲੀਆਂ ਸਾਡੀਆਂ ਮਾਤਾਵਾਂ ਭੈਣਾਂ ਦਾ ਹੋਏ। ਇਸੇ ਚੋਂ ਤਾਂ ਕੱਢ ਕੇ ਅਸੀਂ ਪੱਕੇ ਹੋਏ ਹਾਂ। ਅਸੀਂ ਜਿਹੜੇ ਐ ਅਸੀਂ ਤਾਂ ਉਹਨਾਂ ਚਰਖੜੀਆਂ ਤੇ ਚੜ੍ਹ ਕੇ, ਚਰਖੜੀਆਂ ਤੇ ਸਾਨੂੰ ਪਰਖਿਆ ਹੋਇਆ ਹੈ, ਰੰਬੀਆਂ ਨੇ ਪਰਖਿਆ ਹੋਇਆ, ਔਰ ਇਹ ਸਮਝਦੇ ਸੀ ਕਿ ਬਾਹਰ ਇਹ ਸਾਨੂੰ ਟੈਰਰਾਈਜ਼ ਕਰਨਗੇ, ਮੁਕੱਦਮੇ, ਹਕੂਮਤਾਂ, ਬਦਨਾਮੀ। ਮੈਂ ਸਮਝਦਾ ਵੀ ਜਿਸ ਕਾਮਯਾਬੀ ਨਾਲ ਇਹ ਖਾਲਿਸਤਾਨ ਦੀ ਰੈਫਰੈਂਡਮ ਦੀ ਖੇਡ ਜਿਹੜੀ ਹੈ ਉਹ ਖਾਲਸਾ ਖੇਡ ਰਿਹਾ, ਕਿਉਂਕਿ ਇਹ ਇੱਕ ਜੇਤੂ ਖੇਡ ਹੈ, UN ਚਾਰਟਰ ਦੇ ਥੱਲੇ ਹੈ, ਅਸੀਂ ਆਪਣੀ ਵਿਲ ਵੀ ਦੱਸ ਰਹੇ ਹਾਂ। ਔਰ ਇਹ ਨਾਲ ਦੀ ਨਾਲ ਇਹੀ ਨਹੀਂ ਵੀ ਅਸੀਂ ਆਪਣੀ ਸਟਰੈਂਥ ਸ਼ੋ ਕਰ ਰਹੇ ਹਾਂ ਕਿ ਜੀ ਇਹ ਢਾਈ ਟੋਟਰੂਆਂ ਦੀ ਖੇਡ ਨਹੀਂ ਹੈ, ਪਰ ਨਾਲ ਦੀ ਨਾਲ ਜਿਵੇਂ ਬ੍ਰਾਹਮਣਵਾਦ ਦੇ ਸਾਮ-ਦਾਮ ਦੰਡ ਭੇਦ ਦੇ ਜਿਹੜੇ ਹਥਿਆਰ ਨੇ, ਜਿਵੇਂ ਉਹ ਬੇਨਕਾਬ ਹੋ ਰਹੇ ਨੇ ਪੈਰ ਦੇ ਉੱਤੇ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਈ ਇਹ ਜਿਹੜੀ ਆਸਟ੍ਰੇਲੀਆ ਦੇ ਸਿੱਖ ਵਧਾਈ ਦੇ ਹੱਕਦਾਰ ਨੇ, ਉਹਨੂੰ ਚੀਅਰਸ, ਕੁਡੋਜ਼, ਜੋ ਮਰਜ਼ੀ ਲਫ਼ਜ਼ ਕਹੋ, ਕਿ ਦੇ ਹੈਵ ਬੀਟਨ ਸਕੇਅਰਲੀ ਦਾ ਇੰਡੀਅਨ ਗਵਰਨਮੈਂਟ, ਸਕੇਅਰਲੀ ਕੁੱਟ ਕੇ ਉਹਨਾਂ ਦੀ ਮਿੱਝ ਕੱਢੀ ਹੈ। 3 ਵਾਰ ਟਿੱਲ ਲਾ ਲਿਆ ਉਹਨਾਂ ਨੇ
ਵੋਟਿੰਗ ਸੈਂਟਰ ਬਦਲਾਉਣ ਦੇ ਲਈ ਬਦਨਾਮੀ ਦਾ ਮੋਦੀ ਬਾਈਡਨ ਨੇ ਕੈਂਸਲ ਕਰਤਾ, ਫਿਰ ਆ ਗਿਆ ਤਰਲੇ ਕਰ, ਉਹਨੂੰ ਸੱਦ ਕੇ ਪ੍ਰਾਈਮ ਮਿਨਿਸਟਰ ਨੂੰ ਆਸਟ੍ਰੇਲੀਆ ਦੇ ਨੂੰ ਉਹਦੀ ਕਿਵੇਂ ਖੁਸ਼ਾਮਦਾ ਕਰਦੇ ਰਹੇ ਜਾਂ ਕੀ ਹੈ। ਲੇਕਿਨ ਜੋ ਵਰਤਾਰਾ 4 ਜੂਨ ਨੂੰ ਸਿਡਨੀ ਦੇ ਵਿੱਚ ਵਾਪਰਿਆ ਉਸ ਨੇ ਦੱਸ ਦਿੱਤਾ ਕਿ ਖਾਲਸਾ, ਜਿਵੇਂ ਭਾਈ ਰਤਨ ਸਿੰਘ ਪੰਗੂ ਨੇ ਕਿਹਾ ਸੀ ਕਿ ਨਾ ਉਹ ਕਿਸੇ ਦੀ ਆਨ ਮੰਨਦਾ ਤੇ ਉਹ ਆਨ ਸ਼ਾਨ ਨਾਲ ਜਿਉਣਾ ਜਾਣਦਾ। ਉੱਥੇ ਜਿਸ ਕਾਮਯਾਬੀ ਦੇ ਨਾਲ ਵੋਟਾਂ ਹੋਈ ਪਈਆਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ, ਔਰ ਉਸ ਦੇ ਵਿੱਚ ਮੈਂ ਸਾਊਥ ਏਸ਼ੀਆ ਟਾਈਮਸ ਦਾ ਟਵੀਟ ਦੇਖ ਰਿਹਾ ਸੀ, ਇੰਡੀਆ ਵਾਚ, ਓਵਰ 31,006 ਵੋਟ ਫॉर ਖਾਲਿਸਤਾਨ ਰੈਫਰੈਂਡਮ ਇਨ ਆਸਟ੍ਰੇਲੀਆ, ਇਨ ਸਿਡਨੀ 31,000 ਪਲੱਸ, ਨਾ ਫਿਗਰ 40,000 ਦੇ ਕਰੀਬ ਹੈ। 6 voted for Khalistan referendum amid stiff resistance from Indian government and Indian Prime Minister Modi. Modi's personal campaign to stop Sikhs from holding the third phase of referendum in Australia. ਕਿ ਜਿੱਥੇ ਉਹਨੇ ਆਪਣੀ ਪ੍ਰੈਸਟੀਜ ਦਾ ਇਸ਼ੂ ਬਣਾਇਆ ਹੋਇਆ ਸੀ, ਇਹ ਮੋਦੀ ਦਾ ਨੱਕ ਵੀ ਜਿਹੜਾ ਹੈ ਰਗੜਿਆ, ਇੰਡੀਅਨ ਸਟੇਟ ਦਾ ਤਾਂ ਰਗੜਿਆ ਹੀ ਰਗੜਿਆ। ਔਰ ਇਸ ਸਾਰੇ ਦੇ ਨਾਲ ਜਿਹੜੀਆਂ 3 ਚੀਜ਼ਾਂ ਸਾਡੇ ਨੋਟਿਸ 'ਚ ਆਉਂਦੀਆਂ ਨੇ ਕਿ ਭਾਈ ਇਸ ਵਾਰ ਦੇ ਜਿਹੜਾ ਰੈਫਰੈਂਡਮ ਫਾਈਨਲੀ ਬੇਸ਼ੱਕ ਇੱਕ ਪ੍ਰਾਈਵੇਟ ਪ੍ਰਾਪਰਟੀ 'ਚ ਹੋਇਆ, ਉਹ ਉਹਦੇ 'ਚ ਪੁਲਿਸ ਨੇ ਔਰ ਜਿਹੜੀ ਆਸਟ੍ਰੇਲੀਅਨ AFP ਹੈ ਉਹਨਾਂ ਨੇ, ਫੈਡਰਲ ਪੁਲਿਸ, ਉਹਨਾਂ ਦਾ ਰੋਲ ਬਹੁਤ ਵਧੀਆ ਸੀ। ਹਿੰਦੂ ਤਵੀ ਜਿਹੜੇ ਨੇ ਅਖੀਰਲੇ ਮੂਮੈਂਟ ਤੇ ਈਵਨ ਇਹਦੇ ਅਗੇਂਸਟ ਵੀ ਪ੍ਰੋਟੈਸਟ ਕਰਨਾ ਚਾਹੁੰਦੇ ਸੀ, ਬਟ ਪੁਲਿਸ ਰਿਫਿਊਜ਼ਡ ਐਂਡ ਬਲੌਕਡ ਐਕਸੈਸ ਟੂ ਰੈਫਰੈਂਡਮ ਵੈਨਿਊ ਫॉर ਐਨੀਵਨ ਹੂ ਵਾਂਟ। ਉਹਨਾਂ ਨੇ ਕਿਹਾ ਜੀ ਪ੍ਰੋਪਰ ਟਾਈਮ ਨਹੀਂ ਹੈ, 24 ਘੰਟੇ ਮਿਨੀਮਮ ਚਾਹੀਦੇ ਹੁੰਦੇ ਨੇ ਪ੍ਰੋਟੈਸਟ ਲਈ, ਉਹ ਵੀ ਨਹੀਂ ਦਿੱਤਾ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਟਿਕਟੌਕ ਔਰ ਫੇਸਬੁੱਕ ਦੇ ਉੱਤੇ, ਹਾਲਾਂ ਰਿਪੀਟਡਲੀ ਜਿੱਥੇ ਖਾਲਿਸਤਾਨ ਰੈਫਰੈਂਡਮ ਆਉਂਦਾ ਸੀ ਫੇਸਬੁੱਕ ਜਾਂ ਦੂਜਿਆਂ ਨੇ ਤਾਂ ਬਲੌਕ ਕੀਤਾ, ਲੇਕਿਨ ਟਿਕਟੌਕ ਔਰ ਫੇਸਬੁੱਕ ਤੇ ਬਹੁਤ ਸਾਰੇ ਅਕਾਊਂਟਸ ਤੋਂ ਜਿਹੜਾ ਇਹ ਸਾਹਮਣੇ ਆ ਗਿਆ ਕਿ ਕਿੰਨੇ ਉਤਸ਼ਾਹ ਦੇ ਨਾਲ ਜਿਹੜੇ ਨੇ ਨੌਜਵਾਨ, ਬਜ਼ੁਰਗ, ਬੀਬੀਆਂ ਸਭ ਨੇ ਪ੍ਰੋਟੈਸਟ ਕੀਤਾ। ਇਸੇ ਤਰ੍ਹਾਂ ਜਿਹੜਾ ਉਹਨਾਂ ਦੀ ਇੱਕ ਹੋਰ ਨਿਊਜ਼ ਕਵਰੇਜ ਹੈ, ਡਿਸਪਾਈਟ ਹਿੰਦੂਤਵਾ ਥ੍ਰੈਟਸ ਓਵਰ 30,006 ਵੋਟ ਫॉर ਖਾਲਿਸਤਾਨ ਰੈਫਰੈਂਡਮ ਇਨ ਸਿਡਨੀ। ਔਰ ਇਸ ਦੇ ਉੱਤੇ ਕਾਫੀ ਡੀਟੇਲ ਨਿਊਜ਼ ਹੈ, ਮੈਂ ਘੜੀ ਵੱਲ ਦੇਖ ਰਿਹਾ। ਸਾਡੇ ਵੀਰ ਰੂਮੀ ਜਿਹੜੇ ਬੜੇ ਖੁਦ ਵੀ ਮੀਡੀਆ ਨਾਲ, ਸਰਵਿੰਦਰ ਸਿੰਘ ਰੂਮੀ ਨੇ, ਸਿਡਨੀ ਬੇਸਡ ਨੇ, ਉਹਨਾਂ ਦੇ ਨਾਲ ਵੀ ਕੱਲ ਜਦੋਂ ਅਸੀਂ ਸੈਨ ਫਰਾਂਸਿਸਕੋ ਪ੍ਰੋਟੈਸਟ ਤੋਂ ਵਾਪਸ ਆ ਰਹੇ ਸੀ ਉਹਨਾਂ ਨਾਲ ਰਾਬਤਾ ਹੋਇਆ ਤਾਂ ਉਹਨਾਂ ਨੇ ਜਿਹੜਾ ਆਪਣਾ ਕਮੈਂਟ ਭੇਜਿਆ ਸੀ ਸਾਨੂੰ। ਔਰ ਈਵਨ ਜਿਹੜੀ ਇੱਕ ਹੋਰ ਖੂਬਸੂਰਤੀ ਸੀ ਕਿ ਇਕੱਲਾ ਇਹੀ ਨਹੀਂ ਕਿ ਇਹ ਜਿਹੜਾ ਰੈਫਰੈਂਡਮ ਹੋਇਆ, ਬਲਕਿ ਇਸ ਰੈਫਰੈਂਡਮ ਨੂੰ ਐਡਰੈਸ ਕਰਨ ਦੇ ਲਈ ਜਿਹੜੇ ਸੈਨੇਟਰ ਨੇ ਗ੍ਰੀਨ ਪਾਰਟੀ ਦੇ ਮਿਸਟਰ ਡੇਵਿਡ ਸ਼ੂਬ੍ਰਿਜ, ਉਹਨਾਂ ਨੇ ਆ ਕੇ ਐਡਰੈਸ ਕੀਤਾ ਔਰ ਉਹਨਾਂ ਨੇ ਕਿਹਾ ਵੀ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਕਿ ਇਹਨਾਂ ਦੀ ਫਲਾਂ ਬਲੈਕ ਟਾਊਨ ਕੌਂਸਲ ਜਾਂ ਦੂਜਿਆਂ ਨੇ ਕਿਉਂ ਕੈਂਸਲ ਕੀਤਾ। ਔਰ ਉਹਦੇ 'ਚ ਸਰਵਿੰਦਰ ਸਿੰਘ ਰੂਮੀ ਜੀ ਨੇ ਇਹ ਕਿਹਾ, ਗੁਰਬਾਣੀ ਨੂੰ ਕੋਟ ਕਰਕੇ, ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿ ਹੋਰੀ, ਕਿ ਜੰਗਲ ਦੀ ਅੱਗ ਜਿਵੇਂ ਹੁੰਦੀ ਹੈ ਇਵੇਂ ਹੀ ਡਿਜ਼ਾਇਰ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸਾਰੇ ਸੜ ਰਹੇ ਨੇ, ਪਰ ਜਿਵੇਂ ਕਈ ਵਾਰ ਜੰਗਲ ਦੀ ਅੱਗ 'ਚ ਵੀ ਕੋਈ ਬੂਟਾ ਹਰਿਆ ਰਹਿ ਜਾਂਦਾ ਹੈ, ਇਵੇਂ ਹੀ ਇਹ ਸਾਰੇ ਚੋਰ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ ਕਿ ਭਾਈ ਕਿਵੇਂ ਇਹਨਾਂ ਦੋਨਾਂ ਨੇ, ਡੇਵਿਡ ਸ਼ੂਬ੍ਰਿਜ ਔਰ ਸੁਖਜਿੰਦਰ ਸਿੰਘ ਸਿਡਨੀ, ਜਿਨ੍ਹਾਂ ਨੇ ਆਪਣਾ ਜਿਹੜਾ ਨਿੱਜੀ ਜਿਹੜਾ ਉਹਨਾਂ ਦਾ ਸੀ ਯਾਰਡ, ਉਹਨਾਂ ਨੇ ਇਹ ਵੋਟਾਂ ਦੇ ਲਈ ਸੈਂਟਰ ਬਣਾਇਆ। ਪਰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੇ ਕੂੜ ਦੀ ਮੱਸਿਆ ਨੂੰ ਦੀਵਾ ਬਣ ਕੇ ਲਲਕਾਰਿਆ। ਔਰ ਇਹ ਉਹਨਾਂ ਨੇ ਕਿਹਾ ਅਸਲ 'ਚ ਇਹ ਮਸਲਾ ਹੀ ਵਿਚਾਰਾਂ ਦੀ ਅਤੇ ਰੂਹ ਦੀ ਆਜ਼ਾਦੀ ਦਾ। ਡੇਵਿਡ ਸ਼ੂਬ੍ਰਿਜ ਅਤੇ ਭਾਈ ਸੁਖਵਿੰਦਰ ਸਿੰਘ ਇਸ ਪਰਖ ਵਿੱਚ ਸਫਲ ਹੋਏ ਹਨ। ਇਹ ਦੋਵੇਂ ਸੱਜਣ ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਮੌਜੂਦਾ ਰਾਜਨੀਤਿਕ ਵਿਅਕਤੀਆਂ ਲਈ ਆਦਰਸ਼ਕ ਮਿਸਾਲ ਹਨ, ਮੀਲ ਪੱਥਰ ਹਨ। ਆਫਰੀਨ ਇਹਨਾਂ ਦੋਵਾਂ ਮਰਦਾਂ ਤੇ। ਫਿਰ ਉਹਨਾਂ ਨੇ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਦੇ ਆਗੂ ਭਾਜੀ ਜਸਪਾਲ ਸਿੰਘ ਹੋਰਾਂ ਨੂੰ, ਜਿਨ੍ਹਾਂ ਨੂੰ ਕਿ ਸਿਡਨੀ ਦੀ ਸਿੱਖ ਸੰਗਤ ਮਿੱਠ ਬੋਲੜੇ, ਹਸਮੁਖ, ਸਦਾ ਸੇਵਾ ਲਈ ਤਤਪਰ ਸਿੱਖ ਦੇ ਤੌਰ ਤੇ ਜਾਣਦੀ ਹੈ। ਜਦੋਂ ਹੋਰ ਦੂਜੀ ਥਾਂ ਤੇ ਵੋਟਾਂ ਵਾਲੇ ਸਥਾਨਾਂ ਦੀ ਬੁਕਿੰਗ ਕੈਂਸਲ ਹੋ ਰਹੀ ਸੀ, ਉਸ ਵਕਤ ਆਪਣੀ ਜ਼ਿੰਦਗੀ ਭਰ ਦੇ ਮਿਲੀਅਨ ਡਾਲਰਾਂ ਦੇ ਕਾਰੋਬਾਰ ਨੂੰ ਦਾਅ ਤੇ ਲਾ ਕੇ ਹਿੱਕ ਡਾ ਕੇ ਖੜਨਾ ਉਹਨਾਂ ਦੀ ਸਿਆਸੀ ਦ੍ਰਿੜਤਾ ਦੀ ਉੱਚਤਮ ਮਿਸਾਲ ਹੈ। ਔਰ ਅਸੀਂ ਵੀ ਸਮਝਦੇ ਹਾਂ ਕਿ ਇਹ ਮੌਕਾ ਹੁੰਦਾ ਹੈ
ਕਿ ਜਦੋਂ ਗੈਰਤ ਔਰ ਅਣਖ ਦਾ ਸਵਾਲ, ਫਿਰ ਉਹਨਾਂ ਲੋਕਾਂ ਨੇ ਕਿਹਾ ਸਾਡੇ ਮਤਭੇਦ ਹੋਣਗੇ ਆਪਣੀ ਥਾਂ ਤੇ ਹੋਣਗੇ, ਪਰ ਹੁਣ ਇਹ ਜੇ ਮੋਦੀ ਔਰ ਇੰਡੀਅਨ ਸਟੇਟ ਇਹਨੂੰ ਰਖਾਉਣਾ ਚਾਹੁੰਦੇ ਆ, ਹੁਣ ਇਹਦੇ ਲਈ ਸਾਨੂੰ ਆਪਣੇ ਘਰ ਵੀ ਵੇਚਣੇ ਪੈਣ, ਅਸੀਂ ਇਸ ਨੂੰ ਜਿਹੜਾ ਇਸ ਤੋਂ ਪਿੱਛੇ ਨਹੀਂ ਹਟਾਂਗੇ। ਔਰ ਇਸ ਤੋਂ ਇਲਾਵਾ ਇੱਕ ਅਸੀਂ ਜਿਵੇਂ ਥਰਸਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਵੀ ਇੰਡੀਅਨ ਹਾਈ ਕਮਿਸ਼ਨ, ਉਹਨਾਂ ਦੇ ਕੌਂਸੂਲੇਟ, ਉਹ ਆਪਣੇ ਯਤਨ ਕਰ ਰਹੇ ਸੀ ਕਿ ਜੇ ਘੱਲੂਘਾਰਾ ਦਿਵਸ ਨਾਲ ਸੰਬੰਧਿਤ ਕੀਰਤਨ ਸਮਾਗਮ ਹੋ ਰਿਹਾ ਹੈ ਜਾਂ ਜਿਹੜੀ ਹੈ ਬੈਟਲ ਆਫ ਅੰਮ੍ਰਿਤਸਰ ਪਿਕਚਰ ਦਿਖਾਈ ਜਾਣੀ ਹੈ, ਤਾਂ ਉਹ ਇਹ ਦੱਸਣ ਦੇ ਲਈ ਜੇ ਕਿ ਸਿੱਖ ਤਾਂ ਕੋਈ ਨਹੀਂ, ਇੱਧਰ ਉੱਧਰ ਉਹਨਾਂ ਨੇ ਇੱਕ ਹਿੰਦੂ ਮੰਦਿਰ ਤੋਂ ਗੁਰਦੁਆਰੇ ਰਾਹੀਂ ਤੇ ਵਾਰ ਮੈਮੋਰੀਅਲ ਤੱਕ ਜਾਣ ਦੀ ਹਿੰਦੂ ਤਵੀਆਂ ਨੇ ਜਿਹੜੀ ਹੈ ਸਾਈਕਲ ਜਿਹੜੀ ਹੈ ਰੈਲੀ ਰੱਖ ਲਈ ਸੀ। ਐਨਵਾਇਰਨਮੈਂਟ ਡੇ, ਪਤਾ ਨਹੀਂ ਇਹਨਾਂ ਨੂੰ ਕਿੱਥੋਂ ਐਨਵਾਇਰਨਮੈਂਟ ਡੇ 3 ਜੂਨ ਦਾ ਲੱਭ ਪਿਆ, ਔਰ ਉਸ ਦੇ ਪ੍ਰੋਟੈਸਟ ਦੇ ਵਿੱਚ ਸਿੱਖਾਂ ਨੇ ਉੱਥੋਂ ਦੀ ਜਿਹੜੀ ਹੈ ਇਹ ਫੈਸਲਾ ਕੀਤਾ ਕਿ ਵੀ ਨਹੀਂ, ਇਹ ਜਿਹੜਾ ਇਹਨਾਂ ਦਾ ਡਰਾਮਾ ਹੈ ਕਿ ਇਹ ਦੱਸਣਾ ਚਾਹੁੰਦੇ ਨੇ ਕਿ ਸਿੱਖਾਂ ਨੂੰ ਘੱਲੂਘਾਰਾ ਭੁੱਲਿਆ ਹੋਇਆ ਹੈ, ਇਹ ਤਾਂ ਸਾਡੇ ਨਾਲ ਨੇ। ਉਹਨਾਂ ਨੇ ਫੈਸਲਾ ਕੀਤਾ ਕਿ ਭਾਈ ਅਸੀਂ ਪ੍ਰੋਟੈਸਟ ਕਰਨਾ ਹੈ। ਇਸ ਕਾਰ ਰੈਲੀ ਦਾ ਨਤੀਜਾ ਇਹ ਹੋਇਆ ਵੀ ਫੂਕ ਫਾਕ ਉਹਨਾਂ ਦੀ ਨਿਕਲ ਗਈ। ਉਹਨਾਂ ਨੇ ਪਹਿਲਾਂ 40-50 ਸਾਈਕਲਾਂ ਦੀ ਗੱਲ ਕੀਤੀ, ਪਰ ਉਹਨਾਂ ਨੂੰ ਲੱਗਾ ਵੀ ਸਾਈਕਲਾਂ ਤੇ ਕਿਤੇ ਫੜ ਕੇ ਲਾ ਹੀ ਨਾ ਲੈਣ ਤੇ ਲੱਡੂ ਨਾ ਵਰਤਾ ਦੇਣ ਸੀ, ਫਿਰ ਕਾਰਾਂ 'ਚ ਵੜ ਗਏ। ਉਹ ਗੁਰਦੁਆਰੇ 'ਚ ਵੀ ਜਿਹੜੇ ਥੋੜੇ ਬਹੁਤ ਆਏ ਉਹ ਵੀ ਡਰਦੇ ਡਰਾਉਂਦੇ, ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਬੜਾ ਪੀਸਫੁਲ ਪ੍ਰੋਟੈਸਟ ਹੋਇਆ, ਔਰ ਦਰਸ਼ਕ ਪਿਕਚਰ ਦੇਖ ਸਕਦੇ ਨੇ। ਔਰ ਆਸਟ੍ਰੇਲੀਅਨ ਫੈਡਰਲ ਪੁਲਿਸ ਔਰ ਵੈਸਟਰਨ ਆਸਟ੍ਰੇਲੀਆ ਪੁਲਿਸ ਨੇ ਫੁੱਲੀ ਕੋਆਪਰੇਟ ਕੀਤਾ, ਔਰ ਨਤੀਜਾ ਇਹ ਹੋਇਆ ਵੀ ਇੰਡੀਅਨ ਕੌਂਸੂਲੇਟ ਜਿਹੜਾ ਉਸ ਗੁਰਦੁਆਰੇ 'ਚ ਜਿਹਨੇ ਆਉਣਾ ਸੀ ਔਰ ਦੱਸਣ ਲਈ ਕਿ ਜੀ ਦੇਖੋ, ਉਹ ਵੀ ਦੌੜ ਗਿਆ। ਉਹਨੂੰ ਲੱਗਾ ਕਿ ਭਾਈ ਇਹ ਹੁਣ ਘਟਾਪੇ ਦਾ ਵੇੜਾ ਹੈ। ਔਰ ਇਹ ਉਹਨਾਂ ਨੇ ਐਨਵਾਇਰਨਮੈਂਟ ਡੇ ਸੀ ਕਿ ਜੀ ਅਸੀਂ ਇਹ ਜਿਹੜਾ ਪੋਲਿਊਸ਼ਨ ਕਰਦਾ ਡੀਜ਼ਲ ਐਂਡ ਪੈਟਰੋਲ, ਪਰ ਸਾਈਕਲਾਂ ਤਾਂ ਉਹ ਦੇਖ ਕੇ ਸਿੰਘਾਂ ਨੂੰ ਸਾਈਕਲਾਂ ਤਾਂ ਭੁੱਲ ਗਈਆਂ, ਗੱਡੀਆਂ 'ਚ ਵੜ ਕੇ ਉੱਥੋਂ ਦੌੜੇ ਤੇ ਉਹਨਾਂ ਨੇ ਐਨਵਾਇਰਨਮੈਂਟ ਨੂੰ ਹੋਰ ਪਲੀਤ ਕੀਤਾ। ਔਰ ਇਸ ਦੇ ਉੱਤੇ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ, ਮੈਂ ਵੀਰ ਵਿੱਚ ਨਹੀਂ ਜਾ ਸਕਾਂਗਾ। ਔਰ ਪੀਸਫੁਲ ਉਹਦੀ ਪ੍ਰੈਸ ਰਿਲੀਜ਼ ਦਾ ਹੈਡਲਾਈਨ ਇਹ ਹੈ, ਪੀਸਫੁਲ ਪ੍ਰੋਟੈਸਟ ਅਗੇਂਸਟ ਦਾ ਵਿਜ਼ਿਟ ਆਫ ਇੰਡੀਅਨ ਕੌਂਸੂਲੇਟ ਐਟ ਦਾ ਸਿੱਖ ਗੁਰਦੁਆਰਾ ਇਨ ਕੈਨਿੰਗ ਵੇਲ, ਪਰਥ, ਵੈਸਟਰਨ ਆਸਟ੍ਰੇਲੀਆ ਇਨ ਦਾ ਮੰਥ ਆਫ ਜੂਨ। ਇਸ ਤੋਂ ਇਲਾਵਾ ਜਿਵੇਂ ਮੈਂ ਦੱਸਿਆ ਕਿ ਵੀ ਫਿਲਮ ਜਿਹੜੀ ਕਿ ਬੈਟਲ ਆਫ ਅੰਮ੍ਰਿਤਸਰ ਡਿਸਪਲੇ ਕੀਤੀ ਗਈ, ਉੱਥੇ ਵੀ ਜੇ ਕੈਪੈਸਿਟੀ 200 ਬੰਦਿਆਂ ਦੀ ਸੀ ਤੇ 250 ਤੋਂ ਜ਼ਿਆਦਾ ਸ਼ੋ ਅਪ ਹੋਏ। ਔਰ ਅਸੀਂ ਸਮੁੱਚੇ ਸਿੱਖ ਜਗਤ ਨੂੰ ਇਨ ਜਨਰਲ ਔਰ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਇਨ ਪਾਰਟਿਕੂਲਰ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਭਾਰਤ ਸਰਕਾਰ ਨੂੰ ਜਿਹੜਾ ਉਹ ਚੁਰਾਹੇ 'ਚ, ਜਿਵੇਂ ਤੁਸੀਂ ਕਿਹਾ, ਨੰਗਿਆਂ ਕਰਕੇ ਕੁੱਟਿਆ ਤੇ ਦੁਨੀਆ ਨੇ ਉਹਨਾਂ ਦੀਆਂ ਚੀਖਾਂ ਪੈਂਦੀਆਂ ਸੁਣੀਆਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦਾ ਥਾਂ ਸਿੱਖਾਂ ਵੱਲੋਂ ਵਿਰੋਧ ਹੋਇਆ ਹੈ ਔਰ ਨਿਊਯਾਰਕ ਦੇ ਜੈਵਿਟਸ ਸੈਂਟਰ ਵਿੱਚ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਸਿੱਖਾਂ ਵੱਲੋਂ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਔਰ ਮੁਜ਼ਾਹਰੇ ਤੋਂ ਬਾਅਦ ਰਾਜਾ ਵੜਿੰਗ ਸਿੰਘਾਂ ਦੇ ਕਾਬੂ ਆਇਆ। ਉਸਨੇ ਉੱਥੋਂ ਭੱਜਣ ਵਿੱਚ ਹੀ ਆਪਣੀ ਭਲਾਈ ਸਮਝੀ। ਸੋ ਬੁਖਲਾਏ ਹੋਏ ਅਮਰਿੰਦਰ ਰਾਜਾ ਵੜਿੰਗ ਨੇ ਇੱਕ ਵੀਡੀਓ ਰਾਹੀਂ ਊਲ ਜ਼ਲੂਲ ਬਕਵਾਸ ਕਰਦਿਆਂ ਆਪਣੀ ਫਰਸਟ੍ਰੇਸ਼ਨ ਜਿਹੜਾ ਉਹ ਜ਼ਾਹਰ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਇਸ ਤੋਂ ਪਹਿਲਾਂ ਕਿ ਆਪਾਂ ਜਿਹੜਾ ਇਸ ਇਸ਼ੂ ਦੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣੀਏ, ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਸ਼ੁਰੂ ਕਰਦੇ ਹਾਂ ਲਖਬੀਰ ਸਿੰਘ ਜੋਰਾ ਵੱਲੋਂ। ਉਹਨਾਂ ਦੀ ID ਤੋਂ ਸਾਨੂੰ ਮੈਸੇਜ ਹੈ ਕਿ ਮੈਂ 8 ਸਾਲਾਂ ਦਾ ਸੀ ਜਦੋਂ ਦਰਬਾਰ ਸਾਹਿਬ ਹਮਲਾ ਭਾਰਤੀ ਫੌਜ ਨੇ ਕੀਤਾ। ਅੱਜ ਵੀ ਉਸੇ ਤਰ੍ਹਾਂ ਕਲਾ ਟੁੱਟਿਆ ਹੋਇਆ ਅਕਾਲ ਤਖਤ ਦਿਖਾਦਾ, ਅਸੀਂ ਉਦੋਂ ਵੀ ਖਾਲਸਾ ਜ਼ਿੰਦਾਬਾਦ ਦੇ ਨਾਰੇ ਲਾਏ ਸੀ। ਸੋ ਏਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕਹਿੰਦੇ ਨੇ
ਔਰ ਇੱਕ ਓਂਕਾਰ ਵਾਹਿਗੁਰੂ ਪ੍ਰਸਾਦ ਕਹਿੰਦੇ ਨੇ ਕਿ ਵਾਹਿਗੁਰੂ ਮੇਲ ਕਰਨ ਖਾਲਸਾ ਜਿਹੜੀ ਹੈ ਦੀ ਪ੍ਰਾਪਤੀ ਜਲਦੀ ਹੋਵੇ। ਔਰ ਫਿਰ ਗੁਰਮੇਲ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਡੂਇੰਗ ਅ ਗ੍ਰੇਟ ਜੌਬ ਫॉर द सिख नेशन। God bless you। खालसा जिंदाबाद। सेक्स फॉर जस्टिस जिंदाबाद। लॉन्ग लिव सचो साथ। थैंक यू सो मच। शुक्रिया भाई साहब जी। औरंगजेब कहते हैं कि खालिस्तान जिंदाबाद। सिख नेशन डिजर्व खालिस्तान। लव फ्रॉम नॉर्वे। सो नाइस। नॉर्वे तो औरंगजेब साहब ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਬਹੁਤ ਬਿਲਕੁਲ। ਔਰ ਮੈਸੇਜ ਹੈ ਗਿਆ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਡਾਕਟਰ ਪਰਮਜੀਤ ਸਿੰਘ ਜੀ ਵੱਲੋਂ ਟੀਵੀ 84 ਦੀ ਸਮੁੱਚੀ ਖਾਲਿਸਤਾਨੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ। ਸੋ ਇਸੇ ਤਰ੍ਹਾਂ ਫੈਨ ਧਾਲੀਵਾਲ ਸਾਹਿਬ ਜੋ ਤੇ ਲਿਖਦੇ ਨੇ ਕਿ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹੀ ਹੱਲ ਹੈ। ਫਿਰ ਉਹਨਾਂ ਨੇ ਕਿਹਾ ਕਿ ਸਮੂਹ ਸਾਰੇ ਹੀ ਸਿੱਖ ਸਿੰਘ ਸਿੰਘਣੀਆਂ ਜਿਨ੍ਹਾਂ ਕੌਮ ਦੇ ਲਈ ਸ਼ਹੀਦੀਆਂ ਪਾਈਆਂ ਸਾਰਿਆਂ ਨੂੰ ਕੋਟ-ਕੋਟ ਪ੍ਰਣਾਮ ਕਰਦਾ ਵਾਂ ਜੀ। ਔਰ ਦਵਿੰਦਰ ਸੰਧੂ ਜੀ ਕਹਿੰਦੇ ਨੇ 1 ਜੂਨ ਤੋਂ 6 ਜੂਨ ਦੇ ਸਾਰੇ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਜੀ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਐਨ ਸੇਖੋ ਜੀ ਵੀ ਫਤਿਹ ਬੁਲਾਉਂਦੇ ਨੇ। ਛਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਔਰ ਸਿੰਘ ਗਰਚਾ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਸਰਮੁਖ ਮੁੰਦਰਾ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ੁਬੇਰ ਯਾਕੂਬ ਉਹਨਾਂ ਨੇ ਸਾਹਿਬ ਬਹੁਤ ਸਾਰੇ ਮੈਸੇਜ ਨੇ। ਬਹੁਤ ਸ਼ੁਕਰੀਆ ਜ਼ੁਬੇਰ ਸਾਹਿਬ। ਤੁਸੀਂ ਪ੍ਰੋਟੈਸਟ ਦਾ ਪੁੱਛਿਆ, ਆਲਰੇਡੀ ਪ੍ਰੋਟੈਸਟ ਤਾਂ ਹੋ ਚੁੱਕਾ ਹਾਂਜੀ ਕਿਉਂਕਿ ਵਾਸ਼ਿੰਗਟਨ ਡੀਸੀ ਵੀ ਸੀ। ਇੱਥੇ ਹੁਣ 22 ਜੂਨ ਨੂੰ ਜਿਹੜਾ ਵਾਸ਼ਿੰਗਟਨ ਦੇ ਵਿੱਚ ਹੈ ਉਸ ਦੇ ਲਈ ਤਿਆਰੀ ਕਰੋ ਔਰ ਆਪਣੀ ਸਿਹਤ ਨੂੰ ਜਰਾ ਚੜ੍ਹਦੀ ਕਲਾ ਚ ਕਰੋ। ਹਾਂਜੀ ਕਈ ਐਸਟੇਲੋ ਜੀ ਲਿਖਦੇ ਨੇ ਮੇਰਾ ਬੱਚਾ 7 ਸਾਲ ਦਾ, ਉਹਨੂੰ ਸਾਰਾ ਕੁਝ ਪਤਾ ਹੈ ਸਿੱਖਾਂ ਨਾਲ ਕੀ ਕੁਝ ਹੋਇਆ ਔਰ ਦੱਸਿਆ ਕਿ ਲੜਾਈ ਪਤਾ ਨਹੀਂ ਕਿੰਨੀ ਲੰਮੀ ਚਲੇਗੀ। ਉਹ ਉਸ ਵੇਲੇ ਬੱਚੇ ਜਾਣੀ ਬਹੁਤ ਸੌਂਗ ਹੈ। ਹਾਂਜੀ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਲਖਵਿੰਦਰ ਸਿੰਘ ਪੰਨੂ ਸੁਖਵਿੰਦਰ ਸਿੰਘ ਸ਼ਹੀਦ ਉਹਨਾਂ ਲਿਖਿਆ। ਔਰ ਲਿਖਿਆ ਜਸਟ ਜੀ ਕਹਿੰਦੇ ਕਿ ਨਾਟ ਏ ਕੋਇਨਸੀਡੈਂਸ Modi using Sikh Guru in Sydney in his teleprompter read or Rahul using Guru Nanak Ji in his speech in New York। ਬਿਲਕੁਲ ਹਾਰਡ ਹਿੰਦੂ ਤੋਂ ਬਾਅਦ ਸੌਫਟ ਹਿੰਦੂ ਤੋਂ ਬਾਅਦ ਇੱਕੋ ਹੀ ਥੈਲੀ ਦੇ ਚੱਟੇ ਬੱਟੇ। ਬਿਲਕੁਲ। ਅਮਰਦੀਪ ਸੰਧੂ ਕਹਿੰਦੇ ਨੇ ਵਾਹਿਗੁਰੂ when Guru wants to finish sinners he will give enough time to repent after that no one would be able to save them or sympathy for them। ਇਹਦੇ ਕੋਈ ਸ਼ੱਕ ਨਹੀਂ ਹੈ ਕਿ 29 ਵਰੇ ਬੀਤਣ ਬਾਅਦ ਇਹਨਾਂ ਦੀ ਜ਼ੁਲਮ ਦੀ ਤਲਵਾਰ ਹੋਰ ਵੀ ਤਿੱਖੀ ਹੁੰਦੀ ਚਲੀ ਜਾਂਦੀ ਹੈ। ਇਹ ਇਨਫੈਕਟ ਆਪਣੀ ਕਬਰ ਜਿਹੜੀ ਆ ਉਹ ਆਪ ਹੀ ਖੋਦ ਰਹੇ ਨੇ। ਔਰ ਇਸੇ ਤਰ੍ਹਾਂ ਜਿਹੜੇ ਜ਼ੁਬੇਰ ਯਾਕੂਬ ਸਾਹਿਬ ਦਾ ਅਸੀਂ ਡਿਸਕਸ ਕੀਤਾ ਹੀ ਹੈ। ਜਸਵੰਤ ਸਮਰਾ ਜੀ ਉਹਨਾਂ ਨੇ ਸਮੁੱਚੀ ਟੀਵੀ 84 ਦੀ ਟੀਮ ਨੂੰ ਜਿਹੜਾ ਉਹ ਸ਼ੁਕਰੀਆ ਔਰ ਮੁਬਾਰਕਬਾਦ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ 1984 ਦੇ ਤੀਜੇ ਘੱਲੂਘਾਰੇ ਦੌਰਾਨ ਅੱਜ ਦੀ ਖੂਨੀ ਰਾਤ ਵਿੱਚ ਤਾਂ ਜਰਨੈਲ ਸਿੰਘ ਪਿੰਡਾਂ ਵਾਲਿਆਂ ਸਮੇਤ ਹਜ਼ਾਰਾਂ ਸਿੰਘ ਸ਼ਹੀਦ ਹੋਏ। 5 ਜੂਨ ਦੀ ਰਾਤ ਦਾ ਜ਼ਿਕਰ ਹੈ। ਅਮਰਦੀਪ ਸੰਧੂ ਕਹਿੰਦੇ ਨੇ ਦਾ ਡੇ ਸੰਤ ਪਿੰਡਾਂ ਵਾਲੇ ਜੀ ਡਿਡ ਅਰਦਾਸ ਫॉर ਖਾਲਿਸਤਾਨ ਇਟਸ ਐਕਸੈਪਟਡ ਬਾਈ ਗੁਰੂ ਰਾਮਦਾਸ ਜੀ ਇਟ ਕਾਂਟ ਬੀ ਚੇਂਜਡ ਖਾਲਿਸਤਾਨ ਇਜ਼ ਆਲਰੇਡੀ ਦੇਅਰ ਵਿਲ ਬੀ ਅਪੀਅਰਡ ਅਕੋਰਡਿੰਗ ਟੂ ਗੁਰੂਜ਼ ਵਿਲ। ਤੁਸੀਂ ਅਮਰਦੀਪ ਸਿੰਘ ਜੀ ਬਿਲਕੁਲ ਠੀਕ ਫਰਮਾਇਆ। ਦੇਸ਼ ਔਰ ਕਾਲ ਟਾਈਮ ਐਂਡ ਸਪੇਸ ਅਕਾਲ ਪੁਰਖ ਦੇ ਕੋਲ ਨੇ। ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਜਿਨ ਕੀ ਚੀਰੀ ਦਰਗਾਹ ਪਾਰਟੀ ਤੇ ਨਾ ਮਰਨਾ ਪਾਈ। ਇਹਨਾਂ ਨੇ ਦਰਗਾਹ ਚ ਆਪਣੀ ਚਿੱਠੀ ਜਿਹੜੀ ਆ ਉਹ ਪੜਵਾ ਲਈ ਹੋਈ ਹੈ। ਜਸਟ ਜੀ ਕਹਿੰਦੇ ਨੇ ਕਿ ਸੈਲੀਬ੍ਰੇਸ਼ਨ ਆਫ ਸਿੱਖੀਜ਼ਮ ਇਨ ਸਿਡਨੀ ਇਨਸਪਾਇਰਡ ਬਾਈ ਯੂ ਡਾਕਟਰ ਸਾਹਿਬ ਐਂਡ ਨੀਲਮ ਸੋ ਮੈਡਮ ਨੀਲਮ ਕੌਰ ਮੈਨੀ ਥੈਂਕਸ ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਜਸਟ ਜੀ। ਸੋ ਖਾਲਸਾ ਰਾਜ ਜੀ ਫਤਿਹ ਬੁਲਾਉਂਦੇ ਨੇ ਔਰ ਮਲਕੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਔਰ ਦੀਪ ਸਿੰਘ ਜੀ ਮੇਰਾ ਖਿਆਲ ਹੈ ਹੁਣ ਵੜਿੰਗ ਜੀ ਦੇ ਵੜਿੰਗ ਕੱਢੀਏ ਜ਼ਿਆਦਾ ਹੀ ਵੜਿੰਗ ਪਏ ਹੋਏ ਨੇ। ਔਰ ਬਿਲਕੁਲ ਠੀਕ ਜਸ ਜੀ ਨੇ ਕਿਹਾ ਸੀ ਕਿ ਵੀ ਇੱਕ ਪਾਸੇ ਮੋਦੀ ਜਦੋਂ ਉੱਥੇ ਹੈ ਤੇ ਉਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਜਿਹੜਾ ਉਹ ਕਰਕੇ ਔਰ ਦਸਵੰਧ ਔਰ ਉਹ ਸਾਰਾ ਕ੍ਰੈਡਿਟ ਜਿਹੜਾ ਸਿੱਖਾਂ ਵੱਲੋਂ ਵੀ ਆਸਟ੍ਰੇਲੀਆ 'ਚ ਕੰਮ ਕੀਤਾ ਗਿਆ ਡਿਊਰਿੰਗ ਕੋਵਿਡ ਉਹ ਆਪਣੇ ਖਜ਼ਾਨੇ 'ਚ ਪਾ ਰਿਹਾ। ਤੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਜਿਹਦਾ ਖਾਨਦਾਨ 4 ਪੀੜ੍ਹੀਆਂ ਗੰਗੂ ਦੀ ਔਲਾਦ ਜਿਨ੍ਹਾਂ ਨੇ ਸਿੱਖੀ ਨੂੰ ਲੌਕ ਸਟਾਕ ਐਂਡ ਬੈਰਲ ਜੋ ਕੰਮ ਗੰਗੂ ਨੇ ਕੀਤਾ ਉਹੀ ਉਹਨਾਂ ਦਾ ਹੀ ਡਿਸੈਂਡੈਂਟ ਸੀ ਰਾਜ ਕੌਲ। ਕਿਉਂਕਿ ਨਹਿਰੂ ਤਾਂ ਨਾਲ ਤਾਂ ਲੱਗਾ ਕਿ ਵੀ ਇਹ ਜਿਹੜਾ ਫਰੂਖ ਸਿਯਰ ਨੇ ਇਹਨਾਂ ਦੇ ਵਡੇਰੇ ਰਾਜ ਕੌਲ ਨੂੰ ਜਿਹੜਾ ਗੰਗਾਧਰ ਕੌਲ
ਜਿਹੜਾ ਗੰਗੂ ਦਾ ਅਸਲੀ ਨਾਂ ਗੰਗਾਧਰ ਕੌਲ ਸੀ, ਉਹਦਾ ਮੁੰਡਾ ਸੀ, ਉਹ ਬਚ ਬਚਾ ਗਿਆ ਜਦੋਂ ਕਿ ਇਹਨੂੰ ਡਿਸਟਰੋਏ ਕੀਤਾ, ਇਹਦੇ ਪਿੰਡ ਨੂੰ ਵੀ ਔਰ ਗੰਗੂ ਨੂੰ ਵੀ। ਫਰੂਖਸੀਅਰ ਦੇ ਕੋਲ ਗਿਆ ਕਿ ਜੀ ਦੇਖੋ ਮੇਰੇ ਪਿਓ ਨੂੰ ਵੀ ਔਰ ਮਾਰ ਦਿੱਤਾ, ਤੇ ਦੂਜਾ ਤੇ ਉਹਨੇ ਇਨਾਮ ਦੇ ਵਿੱਚ ਉਹਨਾਂ ਨੂੰ ਜ਼ਮੀਨ ਦਿੱਤੀ ਸੀ, ਇਹਨੂੰ ਨਹਿਰ ਲੱਗਦੀ ਸੀ ਦਿੱਲੀ ਦੇ ਨੇੜੇ ਉਹ ਥਾਂ ਸੀ, ਤੇ ਇਹਨਾਂ ਦਾ ਵਡੇਰਾ ਨਹਿਰੂ ਖਾਨਦਾਨ ਦਾ, ਇਹ ਨਹਿਰੂ ਇਵੇਂ ਹੀ ਬਣੇ, ਅਦਰਵਾਈਜ਼ ਇਹ ਕੌਲ ਨੇ, ਗੰਗਾਧਰ ਕੌਲ ਗੰਗੂ ਦਾ ਨਾਂ ਸੀ, ਉਹ ਨਹਿਰੂ ਬਣ ਗਏ। ਹੁਣ ਉਹ ਜਨਰੇਸ਼ਨਾਂ ਇਹਨਾਂ ਦਾ, ਨਹਿਰੂ ਦਾ ਪਿਓ ਜਿਹੜਾ ਮੋਦੀ ਲਾਲ ਨਹਿਰੂ, ਉਹ ਵਕੀਲ ਬਣ ਕੇ ਇਲਾਹਾਬਾਦ ਜਾ ਕੇ ਪ੍ਰੈਕਟਿਸ ਕਰਨ ਲੱਗ ਗਿਆ, ਔਰ ਇਹਨਾਂ ਦਾ ਖਾਨਦਾਨ ਹੈ। ਹੁਣ ਜਿਹਦੇ 75 ਸਾਲਾਂ 'ਚ ਨਹਿਰੂ ਜਿਹੜਾ ਨਫ਼ਰਤ ਨਾਲ ਭਰਿਆ ਹੁੰਦਾ ਸੀ ਸਿੱਖਾਂ ਲਈ, ਜਿਹਨੇ ਇਹ ਕਿਹਾ ਜਦੋਂ ਉਹਦੇ ਵਾਅਦੇ ਯਾਦ ਕਰਾਏ ਗਏ ਕਿ ਜੀ ਸਰਕਮਸਟੈਂਸਸ ਹੈਵ ਨਾउ ਚੇਂਜਡ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਇੰਦਰਾ ਗਾਂਧੀ ਜਿਹਨੇ ਜੂਨ 84 ਦਾ ਘੱਲੂਘਾਰਾ ਮਾਸਟਰਮਾਈਂਡ ਕੀਤਾ, ਐਗਜ਼ੀਕਿਊਟ ਕੀਤਾ। ਇਹਦਾ ਪਿਓ ਜਿਹੜਾ ਰਾਜੀਵ ਗਾਂਧੀ ਜਿਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਸਿੱਧੇ ਹੁਕਮਾਂ ਥੱਲੇ ਹੋਈ। ਹੁਣ ਇਹ ਜਿਹੜਾ ਹੁਣ ਆਪਣੇ ਆਪ ਨੂੰ ਬੜਾ ਇਨੋਸੈਂਟ ਬਣ ਕੇ ਤੇ ਡੈਮੋਕ੍ਰੇਸੀ ਦਾ ਰਾਖਾ ਬਣ ਕੇ, ਹੁਣ ਇਹਨਾਂ ਨੇ ਇਹੀ ਜੂਨ ਦਾ ਹਫਤਾ ਚੁਣਨਾ ਸੀ। ਹੁਣ ਜੇ ਉਹ ਮੋਦੀ ਉਧਰ ਘੁੰਮ ਰਿਹਾ ਹੈ, ਇਹ ਇਧਰ, ਔਰ ਇਹਨੂੰ ਰਾਹੁਲ ਗਾਂਧੀ ਨੂੰ ਚੈਲੰਜ ਕੀਤਾ ਗਿਆ। ਜ਼ਾਹਰ ਹੈ ਕੈਲੀਫੋਰਨੀਆ ਤੋਂ ਉਹਨੇ ਟ੍ਰਿਪ ਸ਼ੁਰੂ ਕੀਤਾ, ਉੱਥੇ ਅੰਦਰ ਵੀ ਉਸ ਨੂੰ ਖਾਲਿਸਤਾਨ ਜ਼ਿੰਦਾਬਾਦ ਦਾ ਜਿਹੜਾ ਉਹ ਸਵਾਗਤ ਮਿਲਿਆ, ਔਰ ਉਹਦੀ ਮਾਂ ਦੀਆਂ ਕਰਤੂਤਾਂ, ਉਹਦੇ ਪਿਓ ਦੀਆਂ ਕਰਤੂਤਾਂ, ਉਹਦੀ ਦਾਦੀ ਦੀਆਂ ਕਰਤੂਤਾਂ ਉਹਨੂੰ ਯਾਦ ਕਰਵਾਈਆਂ ਗਈਆਂ। ਔਰ ਇੱਥੇ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਵੱਡੀ ਦੂਜੀ ਗੈਦਰਿੰਗ ਨਿਊਯਾਰਕ ਦੇ ਵਿੱਚ ਸੀ, ਇੱਥੇ ਜੈਵਿਤ ਸੈਂਟਰ ਹੈ ਉਸ ਦੇ ਵਿੱਚ ਸੀ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਪ੍ਰੋਟੈਸਟ ਕਰਨਾ ਹੈ ਜ਼ੋਰਦਾਰ, ਕਿਉਂਕਿ ਕੈਲੀਫੋਰਨੀਆ ਤੋਂ ਬਾਅਦ ਉਹ ਵਾਸ਼ਿੰਗਟਨ ਡੀਸੀ ਗਿਆ, ਨੈਸ਼ਨਲ ਪ੍ਰੈਸ ਬਿਲਡਿੰਗ 'ਚ ਉਹਨੇ, ਔਰ ਉੱਥੇ ਅਸੀਂ ਦੱਸਿਆ ਸੀ ਕਿ ਵੀ ਬੇਸ਼ੱਕ ਸ਼ਾਰਟ ਨੋਟਿਸ ਤੇ ਸੀ, ਪਰ ਵਰਜੀਨੀਆ ਦੇ ਸਾਡੇ ਵੀਰਾਂ ਨੇ ਉਹਦੇ ਨੈਸ਼ਨਲ ਪ੍ਰੈਸ ਬਿਲਡਿੰਗ ਦੇ ਬਾਹਰ, ਭਾਵੇਂ ਸਿੰਬੋਲਿਕ ਪ੍ਰੋਟੈਸਟ ਹੀ ਸੀ, ਉਹਨੂੰ ਚੈਲੰਜ ਕੀਤਾ, ਉਹਦੀ ਨਿਊਜ਼ ਵੀ ਬਣੀ। ਫਿਰ ਨਿਊਯਾਰਕ ਦੇ, ਕਿਉਂਕਿ ਇਹਦੀ ਡੇਟ ਔਰ ਵੈਨਿਊ ਔਰ ਜਿੱਥੇ ਤੁਸੀਂ ਬਾਹਰ ਪ੍ਰੋਟੈਸਟ ਵੀ ਕਰ ਸਕਦੇ ਸੀ ਉਹ ਬੜਾ ਕਲੀਅਰ ਸੀ, ਸੋ ਇਹ ਪਲਾਨ ਕੀਤਾ ਗਿਆ। ਔਰ ਜਿਉਂ ਹੀ ਇਹ ਆਇਆ ਜਿਹੜਾ ਰਾਹੁਲ ਗਾਂਧੀ, ਬਾਹਰ ਸਿੰਘਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਉਸ ਨੂੰ ਪ੍ਰੋਟੈਸਟ ਕੀਤਾ, ਉਸ ਨੂੰ ਦੱਸਿਆ ਵੀ ਇਹ ਸਾਡਾ ਮੁਕਾਮ ਹੈ। ਔਰ ਅੰਦਰ ਇੱਕ ਸਕੂਲ ਗੋਇੰਗ ਬੱਚਾ, ਯੰਗ ਚਾਈਲਡ, ਕਿਉਂਕਿ ਅਦਰਵਾਈਜ਼ ਬਹੁਤ ਜ਼ਿਆਦਾ ਸਿਕਿਉਰਿਟੀ ਸੀ, ਉੱਥੋਂ ਕੈਲੀਫੋਰਨੀਆ ਤੋਂ ਜਾਂ ਡੀਸੀ ਤੋਂ ਇਹਨਾਂ ਦੇ ਕੰਨ ਖੜੇ ਸੀ, ਕਿਸੇ ਨੂੰ ਦਸਤਾਰ ਵਾਲੇ ਨੂੰ ਜਾਂ ਦੂਸਰੇ ਨੂੰ ਤਾਂ ਉਹਨਾਂ ਨੇ ਜਾਣ ਨਹੀਂ ਸੀ ਦੇਣਾ, ਉਹ ਤਾਂ ਵੈਸੇ ਹੀ ਬਲੌਕ ਕਰਨਾ ਸੀ। ਸੋ ਅੰਦਰ ਵੀ ਪ੍ਰੋਟੈਸਟ ਹੋਇਆ ਸਿੰਬੋਲਿਕ, ਉਸ ਨੌਜਵਾਨ ਨੇ ਜਿਹੜਾ ਉਹ ਚੈਲੰਜ ਕੀਤਾ, ਲੇਕਿਨ ਬਾਹਰ ਪ੍ਰੋਟੈਸਟ ਤਾਂ ਹੋਇਆ ਹੀ ਹੋਇਆ, ਹੋ ਰਿਹਾ ਸੀ। ਤੇ ਸਿੰਘਾਂ ਨੂੰ ਲੱਗਾ ਕਿ ਵੀ ਕਿਉਂਕਿ ਇੱਥੇ ਖਾਸ ਤੌਰ ਤੇ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਅਮਰਿੰਦਰ ਰਾਜਾ ਵੜਿੰਗ, ਉਹ ਵੀ ਬੜੀ ਤਾਮ-ਝਾਮ ਦੇ ਨਾਲ ਆਇਆ ਹੋਇਆ ਸੀ, ਔਰ ਉਹ ਉੜਿੱਕ ਕੇ ਆ ਗਿਆ। ਔਰ ਨਿਕਲਦੇ ਆ ਕਿਵੇਂ ਫਿਰ ਭਾਈ ਹਿੰਮਤ ਸਿੰਘ ਹੋਰਾਂ ਨੇ, ਦਰਸ਼ਕ ਜਿਹੜੇ ਨੇ ਪ੍ਰੋਟੈਸਟ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ, ਔਰ ਜਿਵੇਂ ਫਿਰ ਉਹਨੂੰ ਜਦੋਂ ਉਹਨਾਂ ਨੇ ਉਹਦੀ ਗੱਡੀ ਰੋਕ ਲਈ ਭਾਈ ਹਿੰਮਤ ਸਿੰਘ ਹੋਰਾਂ ਨੇ, ਔਰ ਸ਼ੀਆ ਉਹਨੇ ਕਿਹਾ ਤੇਰੇ ਨਾਲ ਗੱਲ ਕਰਨੀ, ਔਰ ਉਹਨੇ ਜਿਉਂ ਹੀ ਇਹਨਾਂ ਨੇ ਫਿਰ ਉਹ ਪੰਜਾਬੀ ਚੋਇਸੈਸਟ ਗਾਲਾਂ ਦਾ ਮੀਂਹ ਵਰਾਇਆ, ਉਹਨੇ ਗੱਡੀ ਭਜਾ ਲਈ। ਇਹ ਵੀ ਫਿਰ ਸਿੰਘ ਮਗਰ ਭੱਜਿਆ, ਅੱਗੇ ਰੈੱਡ ਲਾਈਟ ਸੀ, ਉਹਨੂੰ ਨਜ਼ਰ ਆਇਆ, ਉਹਨੇ ਕਿਹਾ ਵੀ ਇਹ ਫਾੜੇ ਨਾਲ ਰੈੱਡ ਲਾਈਟ ਫਲੰਗ ਕਰਕੇ ਦੌੜ ਗਏ। ਔਰ ਫਿਰ ਉਹ ਜਿਹੜੀ ਵੀਡੀਓ ਸੀ ਉਹਨਾਂ ਨੇ ਪਾ ਦਿੱਤੀ ਕਿ ਭਾਈ ਇਹ ਆ ਗਿਆ ਵੜਿੰਗ ਸਿੰਘਾਂ ਦੇ ਕਾਬੂ। ਹੁਣ ਇਹ ਪੰਜਾਬ 'ਚ ਦੋ ਜਿਹੜੇ ਇਹ ਫਿਊਚਰ ਦੇ ਬੁੱਚੜ ਬੇਅੰਤੇ ਹੋਣੇ ਨੇ, ਜਿਨ੍ਹਾਂ ਦੀ ਗਰੂਮਿੰਗ ਖੁਦ ਰਾਹੁਲ ਗਾਂਧੀ ਨੇ ਕੀਤੀ ਹੈ, ਉਹਨਾਂ ਦੇ ਵਿੱਚ ਇੱਕ ਰਵਨੀਤ ਬਿੱਟੂ ਹੈ ਲੁਧਿਆਣੇ ਵਾਲਾ, ਤੇ ਇੱਕ ਇਹ ਅੜਿੰਗ ਬੜਿੰਗ ਹੈ ਅਮਰਿੰਦਰ ਰਾਜਾ ਵੜਿੰਗ। ਇਹਨਾਂ ਦੋਨਾਂ ਨੂੰ ਇਹ ਸਿਰ ਮੁੰਨੇ ਨੇ। ਉਹਨਾਂ ਹੀ ਕਿਹਾ ਰਾਹੁਲ ਗਾਂਧੀ ਨੇ ਵੀ ਜੇ ਸਿੱਖਾਂ ਨੂੰ ਧੋਖਾ ਦੇਣਾ ਜਾਂ ਸਿੱਖਾਂ ਨੂੰ ਕੱਲ ਨੂੰ ਮਾਰਨਾ ਹੈ ਤੇ ਪੱਗਾਂ ਬੰਨੋ। ਉਹ ਵੀ ਪੱਗ ਬੰਦਾ, ਸਿਰ ਮੁੰਨਿਆ ਹੋਇਆ ਉਹਦਾ। ਇਹ ਵੀ ਬਿਲਕੁਲ ਇਹ ਸਾਰੇ ਬਹੁ ਰੂਪੀਏ ਨੇ, ਜਿਹੜਾ ਅਦਰਵਾਈਜ਼ ਨਹੀਂ ਹੈ ਕੋਈ ਗੱਲ ਨਹੀਂ ਹੈ। ਲੇਕਿਨ ਤੁਸੀਂ ਹੋ ਉਹੀ ਜੋ ਆ ਵੀ ਕਰਦਾ ਹੈ ਭਗਵੰਤ ਮਾਨ ਵੀ, ਇਹਨੂੰ ਵੀ ਅਰਵਿੰਦ ਕੇਜਰੀਵਾਲ ਨੇ ਬਣਾਈ ਪੱਗ ਵੀ ਉਹ ਕਿ ਭਾਈ ਕੇਸਰੀ ਬੰਨ ਤੂੰ ਪੀਲੀ ਬਸੰਤੀ ਹੈ ਕਰਨ। ਇਹ ਸਭ ਫਰਾਡੀਆਂ ਨੇ, ਸਭ ਬਹੁ ਰੂਪੀਏ ਪਖੰਡੀ ਜਿਹੜੇ ਨੇ। ਹੁਣ ਇਹ ਜਿਹੜਾ ਜਦੋਂ ਵੀਡੀਓ ਵਾਇਰਲ ਹੋਈ ਕਿ ਵੜਿੰਗ ਆ ਗਿਆ ਡਿੱਕੇ ਔਰ ਭੱਜਿਆ, ਹੁਣ ਅਗਲੀ ਸਵੇਰ ਤੱਕ ਇਹ ਰਾਤ ਹੀ, ਮੈਂ ਤਾਂ ਕੈਲੀਫੋਰਨੀਆ ਸੀ, ਮੈਨੂੰ ਇਸ ਖਬਰ ਦਾ ਪਤਾ ਲੱਗ ਗਿਆ, ਔਰ ਵੀਡੀਓ ਵੀ ਮਿਡਨਾਈਟ ਸੌਣ ਤੋਂ ਪਹਿਲਾਂ ਮੇਰੇ ਤੱਕ ਪਹੁੰਚ ਗਈ ਕਿ ਭਾਈ ਇਹ ਕਿਵੇਂ ਭੱਜਿਆ ਜਾਂਦਾ, ਗੱਡੀ ਭਜਾ ਲਈ ਨਾਲ ਉਹਨਾਂ ਦੇ ਹੋਰ ਇੱਥੇ ਉਹਨਾਂ ਦੇ ਦੁਮਛੱਲੇ ਜਿਹੇ ਸੀ ਲੋਕ। ਅਗਲੀ ਸਵੇਰ ਤੱਕ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਚਾਰ ਚਫੇਰੇ ਹੋ ਗਿਆ, ਵੜਿੰਗ ਭੱਜਿਆ, ਉਹਨੂੰ ਇਹ ਭੁੱਲ ਹੀ ਗਿਆ ਕਿ ਵੀ ਮੈਂ ਤਾਂ ਉਹ ਜਾਲੀ ਜਿਹੀ ਪੱਗ ਬੱਜੀ ਭਜਾਈ ਸਿਰ ਤੇ ਰੱਖ ਕੇ ਮੀਡੀਆ ਸਾਹਮਣੇ ਜਾਂਦਾ ਜਾਂ ਲੋਕਾਂ 'ਚ ਜਾਂਦਾ, ਉਹ ਨੰਗੇ ਸਿਰ ਹੀ, ਉਹ ਵੀ ਵੀਡੀਓ
ਜਿਹੜੀ ਆ ਉਹ ਸਾਹਮਣੇ ਆ ਗਈ, ਉਹ ਚੈਲੰਜ ਕਰ ਰਿਹਾ, ਉਹ ਕਹਿ ਰਿਹਾ ਜੀ ਮੈਂ ਅਮਰੀਕਾ ਔਰ ਇਹ ਕੁਛ ਜਿਹੜੇ ਨੇ ਗਿਣਤੀ ਦੇ, ਉਹਨੇ ਫਿਰ ਮੰਨਦਾ ਵੀ ਹੈ ਕਿ ਜੀ ਮੈਂ ਬਿਨਾਂ ਪੱਗ ਤੋਂ ਸਾਹਮਣੇ ਆ ਰਿਹਾ। ਹੁਣ ਇਹ ਗੱਲ ਆਪਣੇ ਆਪ 'ਚ ਸਾਬਤ ਕਰਦੀ ਹੈ ਵੀ ਉਹ ਕਿੰਨਾ ਰੈਟਲ ਹੋਇਆ ਕਿ ਵੀ ਉਹ ਹੁਣ ਜਦੋਂ ਤੁਹਾਡੇ ਕੋਲ ਕੋਈ ਦਲੀਲ ਨਹੀਂ ਹੁੰਦੀ, ਉਹ ਇਹ ਕਹਿੰਦਾ ਜੀ ਇੱਕ ਜਵਾਕੜੇ ਜਿਹੇ ਨੂੰ ਅੰਦਰ ਭੇਜ ਦਿੱਤਾ ਹਾਲ ਦੇ, ਆਪਣੀ ਹਿੰਮਤ ਹੀ ਨਹੀਂ ਪਈ ਆਣ ਦੀ। ਤੁਹਾਨੂੰ ਇੱਥੇ ਸਿਕਿਉਰਿਟੀ ਲੈ ਕੇ ਵੀ ਤੁਸੀਂ ਜਿਹੜਾ ਡਰ ਕੇ ਲੁਕ ਕੇ ਜਿਹੜੀ ਹੈ ਉਹ ਚੋਰੀ ਦੀ ਸ਼ਰਾਬ ਪੀਂਦੇ ਹੋ ਇੱਥੇ ਉੱਥੇ, ਤੁਹਾਡੀ ਹਿੰਮਤ ਨਹੀਂ ਹੈ ਵੀ ਤੁਸੀਂ ਪਬਲਿਕਲੀ ਕਿਸੇ ਪਬਲਿਕ ਪਲੇਸ ਤੇ ਆ ਕੇ ਦਿਖਾਓ। ਲੇਕਿਨ ਇਹ ਜ਼ਾਹਿਰ ਹੈ ਕਿ ਵੀ ਇਹ ਵੀ ਇੱਕ ਕਾਮਯਾਬ ਸਟ੍ਰੈਟਜੀ ਸੀ ਕਿ ਵਿਦਨ ਵੀ ਚੈਲੰਜ ਕੀਤਾ, ਬਾਹਰ ਜਿਹੜਾ ਉਹਨੂੰ ਚੈਲੰਜ ਹੋਇਆ ਉਹਦੇ ਚ ਕਹਿੰਦਾ ਜੀ ਮੈਂ ਤਾਂ ਦੌੜਨ ਵਾਲਾ ਨਹੀਂ ਹੈ, ਮੈਂ ਤਾਂ ਇੱਕ ਸਿੰਘ ਜਿਹੜਾ ਸਿੱਖੀ ਸਰੂਪ ਔਰ ਪੱਗ ਸੀ ਬੰਨੀ, ਉਹਨੇ ਕਿਹਾ ਮੈਂ ਗੱਲ ਕਰਨੀ ਆ, ਹੋਰ ਉਹਨੇ ਕਿਹਾ ਵੀ ਤੁਹਾਨੂੰ ਉਹਨੇ ਫੁੱਲ ਪਾਉਣੇ ਸੀ। ਜ਼ਾਹਿਰ ਹੈ ਗੱਲ ਤੇਰੇ ਨਾਲ ਕੀ ਕਰਨੀ ਸੀ, ਤੈਨੂੰ ਨਜ਼ਰ ਆਉਣਾ ਚਾਹੀਦਾ, ਕਿਉਂਕਿ ਇਹੀ ਦੋਵੇਂ ਨੇ ਰਵਨੀਤ ਬਿੱਟੂ ਔਰ ਇਹ ਅੜਿੰਗ ਬੜਿੰਗ, ਜਿਹੜਾ ਅੰਮ੍ਰਿਤਪਾਲ ਸਿੰਘ ਦੇ ਵੇਲੇ ਵੀ ਖਾਲਿਸਤਾਨ ਦੇ ਖਿਲਾਫ ਵੀ ਔਰ ਆਪਣੇ ਇਸ 'ਚ ਵੀ ਜਦੋਂ ਕਿ ਉਹ ਬੌਂਦਲਿਆ ਹੋਇਆ, ਮੈਂ ਉਹਨੂੰ ਕਿਹਾ ਕਿ ਵੀ ਲਾਈਕ ਜਿਹੜਾ ਉਹ ਰੈਟਲਿੰਗ ਸਨੇਕ ਚੂਹੇ ਖਾਣ ਵਾਲਾ ਸੱਪ ਹੁੰਦਾ, ਉਹ ਇੱਕ ਹੋਰ ਤਰ੍ਹਾਂ ਦੀ ਉਹਦੀ ਆਵਾਜ਼ ਉਵੇਂ ਉਹ ਬੋਲ ਰਿਹਾ। ਨਜ਼ਰ ਸਾਫ਼ ਆ ਰਿਹਾ ਕਿ ਵੀ ਕਿਤੇ ਵੀ ਜਦੋਂ ਵਿਰੋਧ ਪ੍ਰੋਟੈਸਟ ਹੁੰਦਾ ਉਹਦਾ ਮਕਸਦ ਹੀ ਇਹ ਹੁੰਦਾ ਜੋ ਇਹਨੇ ਰਿਐਕਟ ਕੀਤਾ ਕਿ ਜਿੱਥੇ ਤੁਸੀਂ ਇਹ ਦੁਨੀਆ ਨੂੰ ਵੀ ਪਤਾ ਲੱਗ ਗਿਆ ਵੀ ਅਨਚੈਲੰਜ ਨਹੀਂ ਗਿਆ ਹੈ। ਰਾਹੁਲ ਗਾਂਧੀ ਉੱਥੇ ਵੀ ਚੈਲੰਜ ਹੋਇਆ, ਇੱਥੇ ਵੀ, ਔਰ ਵੜਿੰਗ ਵੀ ਜਿਹੜਾ ਉਹ ਕੜਿੰਗ ਹੋ ਗਿਆ, ਆ ਗਿਆ ਕੜਿੱਕੀ 'ਚ, ਔਰ ਉਹਦੇ 'ਚੋਂ ਕਹਿ ਰਿਹਾ ਜੀ ਮੈਂ ਖਾਲਿਸਤਾਨ ਦੇ ਵਿਰੁੱਧ ਅਸੀਂ ਹਿੰਦੂ, ਕਿਉਂਕਿ ਖਾਲਿਸਤਾਨ ਦਾ ਰੋਡ ਮੈਪ ਹੀ ਨਹੀਂ ਹੈ। ਉਹ ਤੂੰ ਪਹਿਲਾਂ ਆਪਣੇ ਆਪ ਨੂੰ ਦੇਖ, ਤੇਰੀ ਔਕਾਤ ਕੀ ਹੈ, ਤੂੰ ਰੋਡ ਮੈਪ ਡਿਸਕਸ ਕਰਨਾ ਆ ਜਾ, ਕਿਸੇ ਵੇਲੇ ਆ ਜਾ। ਨੈਸ਼ਨਲ ਪ੍ਰੈਸ ਕਲੱਬ ਹੈ ਜਿੱਥੇ ਆ ਕੇ ਰਾਹੁਲ ਗਾਂਧੀ ਚੋਰੀ ਛਿਪੇ ਉਹ ਜਿਹੜੀਆਂ ਸਿਰਫ ਆਈਡੀਜ਼ ਵਾਲਿਆਂ ਦੇ ਨਾਲ ਓਪਨ ਡਿਬੇਟ ਹੈ, ਕੋਈ ਆ ਜਾਏ ਇਹਨਾਂ 'ਚੋਂ, ਵੜਿੰਗ ਨਹੀਂ ਆ ਜਾਏ, ਅੜਿੰਗ ਆ ਜਾਏ, ਉਹ ਰਵਨੀਤ ਬਿੱਟੂ ਆ ਜਾਏ, ਇਹਨਾਂ ਦਾ ਕੋਈ ਹਾਈ ਕਮਿਸ਼ਨ ਆ ਜਾਏ। ਅਸੀਂ ਪਹਿਲਾਂ ਵੀ ਇਹ ਚੈਲੰਜ ਅਸੀਂ ਇਹਨਾਂ ਨੂੰ ਰਿਪੀਟਡਲੀ ਕੀਤਾ ਵੀ ਤੂੰ ਇਸ ਲਈ ਖਾਲਿਸਤਾਨੀ ਨਹੀਂ ਹੈ ਵੀ ਖਾਲਿਸਤਾਨ ਦਾ ਜਦੋਂ ਨੂੰ ਰੋਡ ਮੈਪ ਦਿਖਾ ਦੇਣ ਤੂੰ ਖਾਲਿਸਤਾਨੀ। ਫਿਰ ਉਹ ਕਹਿੰਦਾ ਮੈਂ ਪੱਕਾ ਹਿੰਦੁਸਤਾਨੀ, ਅਸੀਂ ਇਹਨਾਂ ਦੇ ਖਿਲਾਫ ਲੜਾਂਗੇ। ਇਹ ਤਾਂ ਪੈਸਿਆਂ ਦੇ ਲਈ ਕਰਦੇ ਨੇ ਵਿਰੋਧ। ਦੇਖੋ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਜਿਹੜੇ ਲੋਕ ਵਕਤ ਕੱਢ ਕੇ ਜਾਂ ਇਸ ਪਾਸੇ ਲੱਗੇ ਹੋਏ ਨੇ, ਤੁਸੀਂ ਤੁਹਾਡੇ ਪੁੱਤਰ ਧੀਆਂ ਜਿਹੜੇ ਜ਼ੁਲਮ ਕਰਨ ਵਾਲੇ ਹੋ, ਤੁਸੀਂ ਚੋਰੀ ਛਿਪੇ ਉੱਥੋਂ ਜਿਹੜਾ ਪੈਸਾ ਖਾਦਾ ਹੋਇਆ ਉਹਨਾਂ ਨੂੰ ਬਾਹਰ ਕੱਢਦੇ ਹੋ, ਇੱਥੇ ਆ ਕੇ ਵੀ ਉਹ ਜਿਹੜੇ ਨੇ ਫਰਾਡ ਕਰਦੇ ਨੇ, ਫੜੇ ਜਾਂਦੇ ਨੇ। ਇਹ ਉਹ ਕਿਰਤੀ ਗੁਰਸਿੱਖ ਨੇ ਜਿਨ੍ਹਾਂ ਨੇ ਉੱਥੇ ਵੀ ਸਫ਼ਰ ਕੀਤਾ, ਇੱਥੇ ਆ ਕੇ ਵੀ ਉਹ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਕਮਾਈ, ਪਰ ਉਹਨਾਂ 'ਚ ਗੈਰਤ ਔਰ ਅਣਖ ਮੌਜੂਦ ਹੈ। ਉਹਨਾਂ ਨੂੰ ਪਤਾ ਹੈ ਕਿ ਅਣਖ ਔਰ ਗੈਰਤ ਕੀ ਹੁੰਦੇ ਨੇ। ਉਹਨਾਂ ਨੇ ਗੁਰੂ ਦਾ ਇਹ ਸਬਕ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਖਿਚ ਖਾਏ। ਸੋ ਅਸੀਂ ਕਿਉਂਕਿ 에ਅਰਪੋਰਟ ਤੋਂ ਜਦੋਂ ਆ ਹੀ ਰਹੇ ਸੀ ਤੇ ਵੀਰ ਬਲਜਿੰਦਰ ਸਿੰਘ ਉਹਨਾਂ ਦੀ ਕਾਲ ਵੀ ਆਈ, ਕਿਉਂਕਿ ਮੈਂ ਇਹਦੀ ਜਿਹੜੀ ਹੈ ਵੜਿੰਗ ਦਾ ਅੜਿੰਗਣਾ ਨਹੀਂ ਸੀ ਸੁਣਿਆ ਹੋਇਆ, ਤੇ ਉਹ ਕਹਿੰਦਾ ਜੀ ਆਹ 2-2.5 ਮਿੰਟ ਦਾ ਇਹਨੂੰ ਦੇਖ ਲਓ। ਮੈਂ ਜਦੋਂ ਦੇਖਿਆ ਮੈਂ ਕਿਹਾ ਇਹ ਵਾਕਈ ਇਹ ਵੜਿੰਗ ਅੜਿੰਗ ਹੀ ਰਿਹਾ। ਇਹ ਹੈ ਕਿ ਵੀ ਵਾਕਈ ਪ੍ਰੋਟੈਸਟ ਕਿੰਨਾ ਕਾਰਗਰ ਹੋਇਆ ਔਰ ਕਿੰਨਾ ਤੀਰ ਟਿਕਾਣੇ ਲੱਗਾ। ਔਰ ਮੈਂ ਸਮਝਦਾ ਭਾਈ ਹਿੰਮਤ ਸਿੰਘ, ਸਿੱਖ ਕੋਆਰਡੀਨੇਸ਼ਨ ਕਮੇਟੀ, ਅਕਾਲੀ ਦਲ ਅੰਮ੍ਰਿਤਸਰ, ਬਾਕੀ ਜਥੇਬੰਦੀਆਂ ਵਧਾਈ ਦੀਆਂ ਪਾਤਰ ਨੇ ਕਿ ਉਹਨਾਂ ਨੇ ਇਸ ਨੂੰ ਵੀ, ਰਾਹੁਲ ਗਾਂਧੀ ਨੂੰ ਵੀ, ਤੇ ਉਹਦਾ ਇਹ ਜਿਹੜਾ ਅੱਗੋਂ ਬੱਚਾ ਜਮੂਰਾ ਹੈ ਵੜਿੰਗ ਜਿਹਨੂੰ ਅੜਿੰਗਣ ਤੇ ਲਾ ਦਿੱਤਾ ਹੈ, ਇਹੀ ਪ੍ਰੋਟੈਸਟ ਦਾ ਮਤਲਬ ਹੁੰਦਾ ਜੀ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ,
ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰ ਵਰੇ ਵਾਂਗ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਵੀ ਜੂਨ 84 ਦੇ ਘੱਲੂਘਾਰੇ ਸੰਬੰਧੀ ਅਕਾਲ ਤਖਤ ਸਾਹਿਬ ਦੇ ਹੋਣ ਵਾਲੇ ਸਮਾਗਮ ਨੂੰ ਖਾਲਸਾ ਦੀ ਆਵਾਜ਼ ਤੋਂ ਸਖਣਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵਰਤਾਰਾ ਭਾਰਤੀ ਸਟੇਟ ਦੇ ਏਜੰਡੇ ਥੱਲੇ ਵੀ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਿਵੇਂ ਡੀਪ ਸਟੇਟ ਦੇ ਪਾਰਟਨਰ ਨੇ ਅਕਾਲੀ ਦਲ ਬਾਦਲ ਔਰ ਉਹਨਾਂ ਦੀ ਅੱਗੋਂ ਆਊਟਫਿਟ SGPC, ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਵੀਰ ਭੈਣਾਂ ਸਾਡੇ ਫੇਸਬੁੱਕ ਤੇ ਨਾਲ ਜੁੜੇ ਹੋਏ ਨੇ, ਬਿਲਕੁਲ ਉਹਨਾਂ ਦੇ ਮੈਸੇਜ ਸਾਂਝੇ ਕਰਦੇ ਹਾਂ। ਬੌਬ ਸਿੰਘ ਕਹਿੰਦੇ ਨੇ, ਜਿਹੜੇ ਕਹਿੰਦੇ ਨੇ 84 ਚ ਹੋਇਆ ਭੁੱਲ ਜਾਓ, ਜਿਹੜੀਆਂ ਕੌਮਾਂ ਆਪਣੇ ਤੇ ਹੋਏ ਤਸ਼ੱਦਦ ਭੁੱਲ ਜਾਣ, ਉਹ ਕਦੇ ਵੀ ਦੁਨੀਆ 'ਚ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੀਆਂ। ਬੋਧੀਆਂ ਤੇ ਜੈਨੀਆਂ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਕਈ ਜ਼ਖਮਾਂ ਨੂੰ ਕੱਚਾ ਰੱਖਣਾ ਜ਼ਰੂਰੀ ਹੁੰਦਾ ਹੈ। ਉਸ ਦੀ ਪੀੜ ਸਾਡੇ ਤੇ ਹੋਏ ਜ਼ੁਲਮ ਅਤੇ ਤਸ਼ੱਦਦ ਨੂੰ ਯਾਦ ਕਰਵਾਉਂਦੀ ਰਹਿੰਦੀ ਹੈ। ਕਿਵੇਂ ਭੁੱਲ ਜਾਈਏ 84 ਨੂੰ? ਇਸ ਦਿਨ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ। ਸਾਨੂੰ ਸੰਤਾਂ ਦੇ ਬਚਨ ਅੱਜ ਵੀ ਯਾਦ ਨੇ। ਉਹਨਾਂ ਦਾ ਕਿਹਾ ਇੱਕ ਇੱਕ ਬਚਨ ਵੀਰ ਰਸ ਦੇ ਕੀਰਤਨ ਵਾਂਗ ਰਗਾਂ ਵਿੱਚ ਭਰ ਜਾਂਦਾ ਹੈ। ਉਹ ਅਕਸਰ ਕਹਿ ਦਿਆ ਕਰਦੇ ਸਨ ਕਿ ਸਰੀਰ ਦਾ ਮਰਨਾ ਮੌਤ ਨਹੀਂ ਹੈ, ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਸਿੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਉਹ ਸੈਂਟਰ ਦੇ ਦਿੱਤੇ 2-4 ਛਿੱਲੜ ਦੇਖ ਕੇ ਉਹਨਾਂ ਦੀਆਂ ਚੱਪਲੀਆਂ ਝਾੜ ਕੇ ਫਖਰ ਮਹਿਸੂਸ ਕਰਦਾ ਹੈ। ਜੋ ਪਿਛਲੇ ਅਤੇ ਅਜੋਕੇ ਸਮੇਂ ਬਾਦਲ ਲਾਣਾ, ਕੈਪਟਨ ਅਤੇ ਭੰਡ ਕਰਦੇ ਰਹੇ ਹਨ ਅਤੇ ਕਰ ਰਹੇ ਹਨ, ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਭ ਆਪਣੇ ਘਰ ਜ਼ਰੂਰ ਸੁਧਾਰੀਏ। ਬਾਣੀ ਅਤੇ ਸਿੱਖ ਇਤਿਹਾਸ ਆਪਣੇ ਬੱਚਿਆਂ ਨੂੰ ਦਿਨ ਰਾਤ ਸੁਣਾਈਏ ਅਤੇ ਖਾਲਸੇ ਦੀ ਬਿਰਤੀ ਵਾਲੇ ਬਾਣੀਏ। ਫਿਰ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਆਪ ਖਾਲਿਸਤਾਨ ਦੇਸ਼ ਪੰਜਾਬ ਆਜ਼ਾਦ ਆਪ ਮਿਲ ਜਾਵੇਗਾ। ਗੁਰੂ ਮਹਾਰਾਜ ਕਿਰਪਾ ਕਰਨ। ਆਪਣੇ ਆਪ 'ਚ ਮੁਕੰਮਲ ਮੈਸੇਜ ਹੈ ਬੌਬ ਸਿੰਘ ਜੀ ਦਾ, ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਖਾਲਸੇ ਦੀ ਬਿਰਤੀ ਵਾਲੇ ਬਣੀਏ। ਇੱਕ ਬਣਿਕ ਬਿਰਤੀ ਆ ਅੱਜ ਸਿੱਖਾਂ ਦੇ ਵਿੱਚ ਵੀ, ਇੱਕ ਬਾਣੀਏ ਦੀ ਬਿਰਤੀ ਹੈ ਜਿਹੜੇ ਪੈਸੇ ਦੇ ਪਿੱਛੇ ਦੌੜੇ ਹੋਏ ਨੇ, ਇੱਕ ਖਾਲਸੇ ਦੀ ਬਿਰਤੀ ਹੈ ਜਿਸ ਦਾ ਉਹਨਾਂ ਨੇ ਜ਼ਿਕਰ ਕੀਤਾ। ਫਿਰ ਉਹਨਾਂ ਨੇ ਆਪਣੀ ਗੱਲ ਅੱਗੋਂ ਜਾਰੀ ਰੱਖੀ ਹੈ। ਇੱਕ ਹੋਰ ਮੈਸੇਜ, ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਅਸੀਂ ਸਰਹੰਦ ਵਾਲਾ ਸਾਕਾ ਯਾਦ ਕਰਦੇ ਹਾਂ ਜਿਸ ਤਹਿਤ ਹਮੇਸ਼ਾ ਮੋਤੀ ਰਾਮ ਮਹਿਰਾ ਜੀ ਅਤੇ ਦੀਵਾਨ ਟੋਡਰਮਲ ਜੀ ਨੂੰ ਯਾਦ ਕਰੀਦਾ ਹੈ। ਉਸੇ ਤਰ੍ਹਾਂ ਸਾਨੂੰ SK ਸਿਨਹਾ ਨੂੰ ਵੀ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਇੰਦਰਾ ਨੂੰ ਕੋਰਾ ਜਵਾਬ ਦਿੱਤਾ ਸੀ ਤੇ ਕਿਹਾ ਸੀ ਕਿ ਹਿੰਦੁਸਤਾਨ ਦੀ ਮਿਲਟਰੀ ਦੀ ਹੋਂਦ ਹੀ ਸਿੱਖਾਂ ਕਰਕੇ ਹੈ ਅਤੇ ਹਮਲੇ ਦੀ ਬੇਧੜਕ ਖਿਲਾਫਤ ਕੀਤੀ ਸੀ। ਸਿੱਖ ਜਿਵੇਂ ਆਪਣੇ ਦੁਸ਼ਮਣ ਨੂੰ ਨਹੀਂ ਭੁੱਲ ਸਕੇ, ਉਂਝ ਹੀ ਸਿੱਖਾਂ ਨਾਲ ਜਿਨ੍ਹਾਂ ਨੇ ਮਿੱਤਰਤਾ ਨਿਭਾਈ ਹੈ, ਅਸੀਂ ਉਹਨਾਂ ਦਾ ਵੀ ਸ਼ੁਕਰਾਨਾ ਜ਼ਰੂਰ ਕਰਦੇ ਹਾਂ। ਵਾਹਿਗੁਰੂ ਉਹਨਾਂ ਦੀ ਪਾਕ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਉਹਨਾਂ ਦੇ ਪਰਿਵਾਰ ਨੂੰ ਸੁਨੇਹਾ ਕਿ ਸਿੱਖ ਕੌਮ ਦਾ ਉਹਨਾਂ ਲਈ ਦਿਲ ਅਤੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ। ਧੰਨਵਾਦ। ਇਹ ਵੀ ਤੁਸੀਂ ਬਿਲਕੁਲ ਬੌਬ ਸਿੰਘ ਜੀ ਠੀਕ ਫਰਮਾਇਆ। SK ਸਿਨਹਾ ਉਹਨਾਂ ਨੇ ਵੈਸਟਰਨ ਕਮਾਂਡ ਦੇ ਕਮਾਂਡੈਂਟ ਹੁੰਦੇ ਆ ਬਿਫੋਰ, ਕਿਉਂਕਿ ਜੂਨ 84 ਵੇਲੇ ਤਾਂ ਜਨਰਲ ਵੈਦਿਆ ਨੂੰ ਜਨਰਲ ਹੀ ਇਸ ਲਈ ਬਣਾਇਆ ਸੀ ਕਿ ਉਹਦੇ ਨਾਲ ਪਹਿਲਾਂ ਹੀ ਇਹ ਗਿਟਮਿਟ ਹੋ ਗਈ ਸੀ ਕਿ ਇਹ ਕੰਮ ਉਸ ਤੋਂ ਕਰਵਾਉਣਾ, ਪਰ SK ਸਿਨਹਾ ਨੇ ਨਾ ਕਰ ਦਿੱਤਾ ਸੀ। ਫਿਰ ਉਹਨਾਂ ਨੇ ਸਮੁੱਚੀ ਟੀਮ TV 84 ਦੇ ਨੂੰ ਵੀ ਫਤਿਹ ਬੁਲਾਈ ਹੈ। ਜਸਬੀਰ ਸਿੰਘ, ਬਲਵਿੰਦਰ ਸਿੰਘ, ਕੁਲਰਾਜ ਕੌਰ ਕਹਿੰਦੇ ਨੇ ਨੈਵਰ ਫੋਰਗੇਟ ਐਂਡ ਨੈਵਰ ਫੋਰਗਿਵ 84। ਇਹ ਭੈਣ ਜੀ ਕੁਲਰਾਜ ਕੌਰ ਸਰਟਨਲੀ ਆਸਟ੍ਰੇਲੀਆ ਵਾਲੇ ਭੈਣ ਜੀ ਹੋਣਗੇ। ਤੁਸੀਂ ਕਿੱਥੇ ਗਾਇਬ ਹੋ ਗਏ ਹੋ ਲੰਮੇ ਸਮੇਂ ਤੋਂ? ਇਹ ਕਾਫੀ ਲੰਬੀ ਲਿਖਤ ਲਿਖਦੇ ਹੁੰਦੇ ਸੀ, ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਹੋ। ਗੁਰਸਿੱਖ ਢਿੱਲੋਂ ਖਾਲਿਸਤਾਨ ਜ਼ਿੰਦਾਬਾਦ ਬਣ ਕੇ ਰਹੇਗਾ ਔਰ ਫਤਿਹ। ਔਰ ਇਸੇ ਤਰ੍ਹਾਂ ਸਿੰਘ ਹਰਮਿੰਦਰ, ਬੌਬ ਸਿੰਘ ਫਿਰ ਕਹਿੰਦੇ ਨੇ ਡਾਕਟਰ ਸਾਹਿਬ ਸਿੱਖ ਕੌਮ ਵਧਾਈ ਦੀ ਪਾਤਰ ਹੈ ਜੋ ਸਿਡਨੀ ਵਿੱਚ ਜ਼ੋਰ ਸ਼ੋਰ ਨਾਲ ਰੈਫਰੈਂਡਮ ਦੀਆਂ ਵੋਟਾਂ ਦਾ ਜਾਓ ਜਲਾਲ ਦਿਖਾਇਆ। ਦਾਸ ਨੇ ਵੀ ਕੋਈ 20 ਤੋਂ 35 ਦੋਸਤ ਮਿੱਤਰ ਅਤੇ ਰਿਸ਼ਤੇਦਾਰਾਂ ਨਾਲ ਸਹੀ ਪਤਾ ਭੇਜ ਕੇ ਉਹਨਾਂ ਨੂੰ ਵੋਟਾਂ ਦਾ ਸੁਭਾਗ ਪ੍ਰਾਪਤ ਹੋਇਆ।
ਤੁਹਾਨੂੰ ਇਸ ਦਾ ਜ਼ਰੂਰ ਫਲ ਮਿਲੇਗਾ ਬੌਬ ਸਿੰਘ ਜੀ। ਮੈਂ ਸਮਝਦਾ ਵੀ ਹਰ ਥਾਂ ਹਰ ਇੱਕ ਨੂੰ ਇਹ ਕਰਨ ਦੀ ਲੋੜ ਹੈ। ਅੱਛਾ ਜਸਬੀਰ ਸਿੰਘ ਜਗਤਾਰ ਸਿੰਘ ਜੌ ਲਿਖਦੇ ਨੇ, ਡਾਕਟਰ ਸਾਹਿਬ SFJ ਦੇ ਅੱਗੇ ਇੰਡੀਆ ਬੁਰੀ ਤਰ੍ਹਾਂ ਫੇਲ ਹੋਇਆ ਹੈ, PM ਵੀ ਵੋਟਾਂ ਨਹੀਂ ਰੁਕਵਾ ਸਕਿਆ, ਪਰ ਸਾਡੇ ਲੀਡਰ ਅਜੇ ਵੀ ਨਹੀਂ ਸਮਝਦੇ। ਦੇਖੋ ਅਸੀਂ ਆਪਣੀ ਗਾਰੰਟੀ ਜਾਂ ਆਪਣੇ ਬਿਹਾਫ ਤੇ ਕਹਿ ਸਕਦੇ ਹਾਂ, ਅਸੀਂ ਹਮੇਸ਼ਾ ਇਹ ਆਪਣਾ ਨਿਸ਼ਾਨਾ ਰੱਖਿਆ ਔਰ ਲਗਾਤਾਰਤਾ ਨਾਲ ਪਿਛਲੇ 40 ਸਾਲ ਤੋਂ ਹੀ ਲਗਭਗ ਇਹ ਰਿਹਾ ਕਿ ਜਿਹੜਾ ਵੀ ਪੰਥ ਦੀ ਗੱਲ ਕਰਦਾ ਹੈ, ਜਿੱਥੇ ਵੀ ਪੰਥਕ ਏਜੰਡਾ ਅੱਗੇ ਜਾਂਦਾ ਹੈ, ਉਸ ਦੇ ਉੱਤੇ ਕੋਈ ਲੇਬਲ ਹੈ, ਕੋਈ ਨਾਂ ਹੈ, ਕੋਈ ਧਿਰ ਹੈ, ਅਸੀਂ ਹਮੇਸ਼ਾ ਹੀ ਜਿਹੜਾ ਵੀ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ, ਅਸੀਂ ਉਸ ਦੀ ਹਮੇਸ਼ਾ ਡਟ ਕੇ ਹਮਾਇਤ ਕੀਤੀ ਹੈ ਤੇ ਕਦੇ ਇਹ ਤਵੱਕੋ ਵੀ ਨਹੀਂ ਕੀਤੀ ਕਿ ਜੀ ਉਹ ਰੈਸੀਪ੍ਰੋਕੇਟ ਕਰਨ, ਕਿ ਉਹ ਥੈਂਕ ਯੂ ਕਰਨ ਜਾਂ ਉਹ ਜਿਹੜਾ ਉਹ ਸਾਡੀ ਤਾਂ ਨਹੀਂ। ਅਸੀਂ ਸਮਝਦੇ ਹਾਂ ਵੀ ਜਿਹੜਾ ਕੰਮ ਜੋ ਕਰਦਾ ਜੇ ਉਸ ਚੋਂ ਪੰਥ ਦੀ ਚੜ੍ਹਦੀ ਕਲਾ ਨਿਕਲਦੀ ਹੈ ਤਾਂ ਉਹਦੀ ਬਿਨਾਂ ਸ਼ਰਤ ਹਮਾਇਤ ਹੋਣੀ ਚਾਹੀਦੀ ਹੈ, ਕਿਉਂਕਿ ਹਿਸਾਬ ਤਾਂ ਗੁਰੂ ਨੂੰ ਦੇਣਾ ਹੈ, ਜਾ ਕੇ ਆਪਣਾ ਮੂੰਹ ਵੀ ਗੁਰੂ ਨੂੰ ਦਿਖਾਣਾ ਹੈ। ਤੇ ਜੇ ਅਸੀਂ ਚੰਗੇ ਕੰਮਾਂ ਨੂੰ ਵੀ ਐਵੇਂ ਆਪਣੀ ਈਗੋ ਜਾਂ ਈਰਖਾ ਦੇ ਥੱਲੇ ਛੁਟਿਆਉਂਦੇ ਹਾਂ ਤੇ ਫਿਰ ਅਸੀਂ ਕਿਹੜੀ ਸਿੱਖੀ ਕਮਾ ਰਹੇ ਹਾਂ। ਔਰ ਮੈਂ ਬੇਸ਼ੱਕ ਘੜੀ ਵੀ ਦੇਖ ਰਿਹਾ, ਪਰ ਦੂਸਰੇ ਪਾਸੇ ਬਹੁਤ ਵਾਰ ਇਹ ਹੁੰਦਾ ਸੀ, ਅੱਗੇ ਵੀ ਕਿਹਾ ਸੀ ਵੀ ਜਦੋਂ ਕੋਈ ਇੱਕ ਅੱਧਾ ਕੰਮ SGPC ਦਾ ਜਾਂ ਅਕਾਲੀ ਦਲ ਦਾ ਕੋਈ ਬਿਆਨ ਦੇ ਦਿੰਦਾ, ਸਾਡੇ ਅਧਿਆਪਕ ਸਮਝਦੇ ਨੇ ਜੀ ਹੁਣ ਉਹ BJP ਤੋਂ ਅੱਕ ਗਏ ਨੇ ਔਰ ਇਹ ਹੁਣ ਤੋੜ ਦਿੱਤਾ ਹੈ ਨਾਤਾ, ਹੁਣ ਉਹ ਪੰਥਕ ਏਜੰਡੇ ਵੱਲ ਜੇ ਮੁੜਨਾ ਚਾਹੁੰਦਾ ਹੈ ਸੁਖਬੀਰ ਬਾਦਲ ਤੇ ਫਲਾਣਾ, ਤੇ ਅਸੀਂ ਕਿਉਂ ਰਸਤਾ ਰੋਕਦੇ ਹਾਂ? ਕੋਈ ਨਾ ਮੁੜਨਾ ਵੜਨਾ ਨਹੀਂ ਚਾਹੁੰਦੇ, ਇਹ ਸਿਰਫ ਭਰਮ ਜਾਲ ਵਿਛਾਉਂਦੇ ਨੇ। ਔਰ ਉਸੇ ਚੋਂ ਹੀ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਕਿ ਜੀ ਅਸੀਂ ਇੰਨੇ ਮਿਲੀਅਨ ਦਸਤਖਤ ਕਰਾ ਲਏ, ਦੂਜਾ ਕਰਾ ਰਿਹਾ। ਧਾਮੀ ਜੀ ਨੇ ਅਮਿਤ ਸ਼ਾਹ ਜਿਹੜਾ ਸ਼ਰਧਾਂਜਲੀ ਦੇਣ ਆਇਆ ਸੀ ਬੁੱਢੇ ਬਾਦਲ ਨੂੰ ਮਰੇ ਨੂੰ, ਉਹਨੂੰ ਵੀ ਉਹ ਤਾਂ ਆਪਣੇ ਲੈਕਚਰ 'ਚ ਉਹਨੇ ਕਹਿ ਦਿੱਤਾ ਕਿ ਜੀ ਬੰਦੀ ਸਿੰਘ ਛੱਡੋ ਇਹ ਵੋ। ਹੁਣ ਕਰਤੂਤ ਤੇ ਪਰਖ ਤਾਂ ਉਦੋਂ ਹੀ ਇਵੇਂ ਅਕਾਲੀ ਦਾ ਜਿਹੜੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹ ਡਰਾਮੇ ਜੇ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵੇਲੇ ਬਹੁਤਿਆਂ ਨੂੰ ਲੱਗਾ ਦੇਖੋ ਜੀ ਸ਼ਾਇਦ ਲੱਤ ਲਾ ਦੇ ਥੱਲੇ, ਸ਼ਾਇਦ ਸਰਬੱਤ ਖਾਲਸਾ ਬੁਲਾ ਦੇ, ਸ਼ਾਇਦ ਇਵੇਂ ਕਰਦੇ। ਉਹ ਰਾਘਵ ਚੱਡੇ ਦੇ ਜਾ ਪਹੁੰਚਿਆ, ਫਿਰ ਉਹੀ ਜਿਹੜੇ ਸੀ ਉਹਨਾਂ ਨੂੰ ਲੱਗਣ ਲੱਗ ਗਿਆ, ਉਹ ਕਹਿੰਦੇ ਵੀ ਉਹਨੂੰ ਖਾਲਸਾ ਵਹੀਰ ਭਾਈ ਰਾਮ ਸਿੰਘ ਨੇ ਸ਼ੁਰੂ ਕੀਤਾ ਜਿੱਥੋਂ ਛੱਡਿਆ ਸੀ, ਉਹ ਯਾਦ ਨਹੀਂ ਆਇਆ। ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਉਹਨਾਂ ਦੀ ਯਾਦ 'ਚ ਅਖੰਡ ਪਾਠ ਯਾਦ ਨਹੀਂ ਆਇਆ। ਦੂਜੀ ਐਕਟੀਵਿਟੀ ਉਹ ਦਿੱਲੀ ਪਹੁੰਚ ਗਿਆ, ਉੱਥੇ ਜਾ ਕੇ ਬੇਇੱਜ਼ਤੀ ਕਰਵਾਈ, ਕਿਉਂਕਿ ਅਲਟੀਮੇਟਲੀ ਖੇਡ ਤਾਂ ਪੈਸੇ ਦੀ ਹੈ ਔਰ ਉਸ ਕਿਸਮ ਦਾ ਹੀ ਪਾਰਟ ਹੈ। ਹੁਣ ਕਿਉਂਕਿ ਇਸ ਵਾਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਵੀ 39ਵੀਂ ਘੱਲੂਘਾਰਾ ਦੀ ਯਾਦ ਜਿਵੇਂ ਦੁਨੀਆ ਭਰ 'ਚ ਮਨਾਈ ਗਈ ਔਰ ਜਿਸ ਅੰਦਾਜ਼ ਖਾਲਿਸਤਾਨ ਦੀ ਗੱਲ ਅੱਗੇ ਤੁਰੀ, ਔਰ ਮੈਂ ਮੁਬਾਰਕਬਾਦ ਦਿੰਦਾ ਦਲ ਖਾਲਸਾ ਨੂੰ ਵੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਬਾਕੀ ਧਿਰਾਂ ਜਿਨ੍ਹਾਂ ਨੇ ਕੱਲ 5 ਜੂਨ ਨੂੰ ਜਿਹੜਾ ਹੋਲੋਕਾਸਟ ਰਿਮੈਂਬਰੈਂਸ ਮਾਰਚ ਕੱਢਿਆ, ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਖਾਲਿਸਤਾਨ ਦੀ 5 ਕਿਲੋਮੀਟਰ ਬੁਰਜ ਬਾਬਾ ਅਕਾਲੀ ਫੂਲਾ ਸਿੰਘ ਤੋਂ ਅਕਾਲ ਤਖਤ ਸਾਹਿਬ ਤੱਕ ਦਾ ਮਾਰਚ ਸੀ। ਹੁਣ ਇਹ ਸੀ ਕਿ ਵੀ ਇਹਦਾ ਮਤਲਬ ਇਹ ਹੈ ਵੀ 6 ਜੂਨ ਵਾਲੇ ਤੱਕ ਜਿਹੜਾ ਮੇਨ ਤਾਂ ਸੰਤ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ 6 ਜੂਨ ਨੂੰ ਹੈ ਔਰ ਉੱਥੇ ਆਲਰੇਡੀ ਸਵੇਰ ਹੈ ਵੀ ਅਕਾਲ ਤਖਤ ਸਾਹਿਬ ਤੇ ਇਸ ਵਾਰ ਇਕੱਠ ਤਾਂ ਹੋਣਾ ਹੀ ਹੋਣਾ ਹੈ ਵੀ ਖਾਲਿਸਤਾਨ ਦੀ ਗੱਲ ਉੱਥੋਂ ਵੀ। ਪਰ ਜਿਵੇਂ ਪਿਛਲਿਆਂ ਵਰ੍ਹਿਆਂ 'ਚ ਇਹਨਾਂ ਨੇ ਉਹ ਟਾਸਕ ਫੋਰਸ ਤੇ ਦੂਜਾ ਲਾ ਕੇ ਕੁਟਵਾਏ ਵੀ ਹੋਏ ਨੇ ਨੌਜਵਾਨ, ਬੈਰੀਅਰ ਬਣਾ ਦਿੰਦੇ ਨੇ, ਅੰਦਰ ਨਹੀਂ ਐਨ। ਇਸ ਮੌਕੇ ਦੇ ਉੱਤੇ ਅੱਜ ਖਬਰ ਮੇਨ ਟ੍ਰਿਬਿਊਨ ਦੀ ਮੈਂ ਦੇਖੀ ਕਿ 7-6 ਘੰਟੇ ਦੀ ਫਲਾਈਟ ਹੁੰਦੀ ਹੈ ਕੈਲੀਫੋਰਨੀਆ ਤੋਂ, ਮੈਂ ਬਾਕੀ ਨੂੰ ਤਾਂ ਨਹੀਂ ਦੇਖ ਸਕਿਆ। ਹੁਣ ਇਹ ਖਬਰ ਹੈ ਬਲੂ ਸਟਾਰ ਐਨੀਵਰਸਰੀ, ਅਕਾਲ ਤਖਤ ਡਾਇਰੈਕਟਸ SGPC to ensure peace, says 5 high priests earlier resolution to be implemented in Golden Temple complex। ਕਿ ਇਹ ਐਕਟਿੰਗ ਜਥੇਦਾਰ ਅੱਗੋਂ ਐਕਟਿੰਗ ਕਰਦੇ ਆ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਹੈ ਕਿ ਜੀ 18 ਜੁਲਾਈ 2006 ਨੂੰ ਯਾਨੀ ਕਿ 15 ਆਲਮੋਸਟ 17 ਸਾਲ ਪਹਿਲਾਂ ਜਿਹੜਾ 5 ਜਥੇਦਾਰਾਂ ਨੇ ਜਥੇਦਾਰ ਵਿਦਾਂਤੀ ਦੀ ਅਗਵਾਈ ਦੇ ਵਿੱਚ ਕੀਤਾ ਸੀ ਫੈਸਲਾ, ਉਹਨੂੰ ਲਾਗੂ ਕਰਵਾਓ। ਹੁਣ ਉਹ ਫੈਸਲਾ ਕੀ ਸੀ ਜਿਹੜਾ ਉਹਨਾਂ ਨੇ ਕੀਤਾ ਸੀ? ਉਹ ਰੈਜ਼ੋਲੂਸ਼ਨ ਸੇਜ਼ ਦੈਟ ਨੀਦਰ ਪ੍ਰੋ ਨੋਰ ਐਂਟੀ ਸਲੋਗਨਸ ਬੀ ਰੇਜ਼ਡ ਇਨ ਦਾ ਪਰਕਰਮਾ ਆਫ ਗੋਲਡਨ ਟੈਂਪਲ ਔਨ ਦਾ ਓਕੇਜ਼ਨ। ਕਿ ਜੀ ਨਾ ਖਾਲਿਸਤਾਨ ਜ਼ਿੰਦਾਬਾਦ, ਨਾ ਹੀ ਫੌਰਨ ਨਾਰੇ ਨਹੀਂ ਲੱਗ ਸਕਦੇ ਪਰਕਰਮਾ 'ਚ ਕਿਹਨੇ ਲਾਉਣੇ ਨੇ? ਅਕਾਲ ਤਖਤ ਤਾਂ ਹੈ ਹੀ ਰਾਜਸੀ ਸੱਤਾ ਦਾ ਕੇਂਦਰ। ਪਰ ਤੁਸੀਂ ਟਾਈਮਿੰਗ ਦੇਖੋ, ਇਹ ਡਿਸੂਏਡ ਕਰ ਰਹੇ ਸਰਕਾਰ ਨੂੰ, ਡੀਪ ਸਟੇਟ ਨੂੰ ਦੱਸ ਰਹੇ ਨੇ ਜੀ ਅਸੀਂ ਦਾ ਹਿੱਸਾ ਨਹੀਂ, ਅਸੀਂ ਤਾਂ ਤੁਹਾਡੇ ਨਾਲ ਹੈ।
ਫਿਰ ਉਹਨਾਂ ਨੇ ਕਿਹਾ ਜੀ ਇਹ 2006 ਦਾ ਮਤਾ ਕੀਤਾ ਸੀ, ਇਹਨੂੰ ਭੁੱਲ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸੇ ਅਕਾਲ ਤਖਤ ਤੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ। ਬਿਲਕੁਲ, ਤੂੰ ਪਹਿਲਾਂ ਉਹਨੂੰ ਲਾਗੂ ਕਰ। ਇਹ ਕਿੱਥੋਂ ਆ ਗਿਆ ਕਿ ਜੀ ਇਹ ਪਤਾ ਨਹੀਂ, ਮੈਂ ਵੀ ਨਹੀਂ ਸੀ, ਮੈਨੂੰ ਵੀ ਨਹੀਂ ਸੀ ਕਿ ਵਿਦਾਂਤੀ ਦਾ ਕੋਈ ਐਸਾ 2006 ਦਾ, ਉਹਨੂੰ ਇਹ ਲਾਗੂ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਸਿਮਿਲਰਲੀ the media person should refrain from taking interviews, bites or questioning any person belonging to any। ਉਹ ਭਾਈ ਦੁਨੀਆ 'ਚ ਜਦੋਂ ਤੁਸੀਂ ਆਪਣਾ ਦੁੱਖ ਦੱਸਦੇ ਹੋ, ਮੀਡੀਆ ਤੁਹਾਡੀ ਆਵਾਜ਼ ਹੈ, ਭਾਵੇਂ ਦੁਸ਼ਮਣ ਦਾ ਮੀਡੀਆ ਵੀ ਹੁੰਦਾ ਹੈ, ਉਹਨਾਂ ਨੇ ਆ ਕੇ ਦੱਸਣਾ ਹੈ ਕਿ ਭਾਈ ਜਿਸ ਖਾਲਿਸਤਾਨ ਨੂੰ ਦਬਾਉਣ ਲਈ 29 ਸਾਲ ਤੋਂ ਹਕੂਮਤ ਲੱਗੀ ਹੋਈ ਹੈ, ਹਜ਼ਾਰਾਂ ਸਿੱਖ ਨੌਜਵਾਨ ਉੱਥੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ however they could do the same outside the ਪਰਿਕਰਮਾ of the shrine। ਉਹ ਤੁਹਾਡੇ ਤੋਂ ਸਰਟੀਫਿਕੇਟ ਲੈਣਾ ਉਹਨਾਂ ਨੇ, ਬਾਹਰ ਤਾਂ ਕਰਦੇ ਹੀ ਨੇ। ਜੇ ਉਹਨਾਂ ਨੇ 5 ਕਿਲੋਮੀਟਰ ਮਾਰਚ ਕੱਢਿਆ ਦਾ ਹਿੰਦੂ ਨੇ ਵੀ ਉਹਦੀ ਕਵਰੇਜ ਕੀਤੀ ਹੈ। ਲੇਕਿਨ ਸਭ ਤੋਂ ਅਹਿਮੀਅਤ ਵਾਲੀ, ਜੇ ਤੁਸੀਂ ਸਿੱਖਾਂ ਤੋਂ ਡਰਦੇ ਆ, ਅਕਾਲ ਤਖਤ ਔਰ ਝੰਡੇ ਬੁੰਗੇ ਦੇ ਵਿਚਕਾਰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਹੈ ਸ਼ਹੀਦਾਂ ਦੇ ਨਾਂ ਤੇ ਜੂਨ 84 ਦੇ। ਸੰਤ ਪਿੰਡਾਂ ਵਾਲੇ ਜਨਰਲ ਸਵੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੀ ਸਲੈਬ ਲੱਗੀ ਹੈ, ਉਹਨੂੰ ਕਿਹਾ ਹੀ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਦਾ ਗੁਰਦੁਆਰਾ ਹੈ। ਅਕਾਲ ਤਖਤ ਤੇ ਨਾਰੇ ਵੀ ਲੱਗਦੇ ਨੇ, ਅਕਾਲ ਤਖਤ ਤੇ ਸ਼ਸਤਰ ਵੀ ਹੁੰਦੇ ਨੇ, ਅਕਾਲ ਤਖਤ ਦੇ ਉੱਤੇ ਰਾਜ ਲੈਣ ਦੇ ਲਈ ਵੀ, ਹਮਲੇ ਕਰਨ ਦੇ ਲਈ ਫੈਸਲੇ ਵੀ ਹੁੰਦੇ ਨੇ। ਤੇ ਜੇ ਰਾਜ ਲੈਣਾ ਹੈ ਤਾਂ ਤੁਸੀਂ ਖਾਲਿਸਤਾਨ ਜ਼ਿੰਦਾਬਾਦ, ਤਾਂ ਰਾਜ ਕਰੇਗਾ ਖਾਲਸਾ, ਔਰ ਰਾਜ ਕਰੇਗਾ ਖਾਲਸਾ ਅਕਾਲ ਤਖਤ ਤੇ ਨਹੀਂ ਪੜਿਆ ਜਾਂਦਾ। ਜਾਂ ਇਹਨੂੰ ਵੀ ਬੰਦ ਕਰਵਾਉਣਾ ਇਹਨਾਂ ਨੇ, ਇਹ ਵੀ ਕਰਵਾਉਣਗੇ ਜੇ ਇਹਨਾਂ ਦਾ ਵਸ ਚੱਲਿਆ। ਸੋ ਅਸੀਂ ਸਮਝਦੇ ਹਾਂ ਕਿ ਇਹ ਮੈਸੇਜ ਬਹੁਤ ਸਟਰੋਂਗਲੀ ਦੇਣਾ ਚਾਹੀਦਾ ਇਹਨਾਂ ਨੂੰ ਕਿ ਇਹ ਬਿਲਕੁਲ ਰਲੇ ਹੋਏ ਨੇ। ਇਹਨਾਂ ਤੋਂ ਕੋਈ ਤਵੱਕੋ ਕਰਨੀ ਜਿਹੜੀ ਹੈ ਉਹ ਬਿਲਕੁਲ ਆਪਣੇ ਆਪ ਨੂੰ ਧੋਖਾ ਦੇਣਾ ਹੈ, ਕਿਉਂਕਿ ਅਸੀਂ ਬਾਰ-ਬਾਰ ਇਹਨਾਂ ਤੋਂ ਧੋਖਾ ਖਾਂਦੇ ਹਾਂ। ਔਰ ਇਹ ਮੇਰਾ ਖਿਆਲ ਹੈ ਵੀ 6 ਜੂਨ ਨੂੰ ਜਦੋਂ ਕਿ ਅਸੀਂ ਕੱਲ ਪ੍ਰੋਗਰਾਮ ਕਰਾਂਗੇ, ਖਾਲਿਸਤਾਨ ਜ਼ਿੰਦਾਬਾਦ ਉਸ ਫਿਜ਼ਾ 'ਚ ਗੂੰਜਿਆ ਹੋਏਗਾ। ਪਰ ਇਹ ਦੇਖਣਾ ਹੈ ਵੀ ਇਸ ਵਾਰ ਵੀ ਉਹਨਾਂ ਦੀ ਟਾਸਕ ਫੋਰਸ ਉਵੇਂ ਹੀ ਗੁੰਡਾ ਫੋਰਸ ਬਣ ਕੇ ਐਂਡ ਹੁੰਦੀ ਹੈ ਜਿਵੇਂ ਪਿਛਲੇ ਪੀਰੀਅਡ 'ਚ ਹੁੰਦੀ ਰਹੀ, ਜਾਂ ਇਸ ਵਾਰ ਇਹ ਬਿਆਨ ਦੇ ਕੇ ਉਹਨਾਂ ਨੇ ਸਰਕਾਰ ਨੂੰ ਵੀ ਖੁਸ਼ ਕਰ ਲਿਆ ਤੇ ਉੱਥੇ ਨਾਰੇ ਲੱਗਦੇ ਰਹਿਣ। ਉਸ ਥੱਲੇ ਕਹਿਣਗੇ ਦੇਖੋ ਜੀ ਅਸੀਂ ਭਾਵੇਂ ਦੇਖੋ ਆਪਣੀ ਜਾਨ ਬਚਾਉਣ ਲਈ ਬਿਆਨ ਤਾਂ ਦਿੱਤਾ ਸੀ ਪਰ ਇੰਪਲੀਮੈਂਟ ਤਾਂ ਨਹੀਂ ਨਾ ਕੀਤਾ। ਇਹ ਇਹਨਾਂ ਦੀ ਕਰਤੂਤ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਸਰਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।